ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत मेहरबानी जी। डॉक्टर साहब आज 14 अप्रैल 2025 पहली विसाख नानकशाही संमत 557 का दिन है। डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲ ਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਹਿਲੀ ਵਿਸਾਖ ਦਾ ਉਹ ਜਿਹੜਾ ਮਹਾਨ ਦਿਨ ਹੈ ਜਿਸ ਦਿਨ ਲਗਭਗ 326 ਵਰੇ ਪਹਿਲਾਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਸੀ। ਸੋ ਅਸੀਂ ਇਸ ਮੌਕੇ ਆਪਾਂ ਆਪਣੀਆਂ ਸਿੱਖ ਸੰਗਤਾਂ ਤੇ ਟੀਵੀ 84 ਦੇ ਜਿਹੜੇ ਸਾਰੇ ਵਿਊਅਰ ਨੇ ਉਸ ਨੂੰ ਬਹੁਤ-ਬਹੁਤ ਵਧਾਈਆਂ ਪੇਸ਼ ਕਰਦੇ ਹਾਂ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੋਜ। ਸੋ ਇਸ ਲਈ ਜਿਹੜਾ ਖਾਲਸਾ ਉਹਨਾਂ ਸਭ ਰੱਬੀ ਜਿਹੜੇ ਗੁਨਾਹ ਦਾ ਧਾਰਨੀ ਵੀ ਹੈ ਔਰ ਸੱਚ ਹੱਕ ਇਨਸਾਫ ਦੀਆਂ ਕਦਰਾਂ ਕੀਮਤਾਂ ਨੂੰ ਪਰਨਾਇਆ ਹੋਇਆ ਸਿਪਾਹ ਸਲਾਰ ਵੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦਾ ਪ੍ਰੋਗਰਾਮ ਬੇਸ਼ੱਕ ਸਪਾਂਸਰਸ਼ਿਪ ਅਸੀਂ ਭਾਈ ਭੋਲਾ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਨਾਂ ਕਰਦੇ ਹਾਂ ਪਰ ਜਿਵੇਂ ਟੀਵੀ 84 ਦੇ ਉੱਤੇ ਲਗਾਤਾਰ ਐਡ ਚੱਲ ਰਹੀ ਸੀ ਜਿਹੜਾ ਇੰਡੀਆਨਾ ਦਾ ਇੱਕ ਟਾਊਨ ਗ੍ਰੇਂਜਰ ਹੈ ਉਸ ਦੇ ਵਿੱਚ ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਉਹ ਸਥਾਪਿਤ ਹੋਇਆ ਔਰ ਭਾਈ ਭੋਲਾ ਸਿੰਘ ਹੋਰਾਂ ਦੇ ਵਿਸ਼ੇਸ਼ ਸੱਦੇ ਦੇ ਉੱਤੇ ਉਹਨਾਂ ਨੇ ਇਸ ਬੀਤੇ ਸੈਚਰਡੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਰੱਖਿਆ ਹੋਇਆ ਸੀ ਔਰ ਸਾਨੂੰ ਉਹਨਾਂ ਨੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਔਰ ਸਾਡੇ ਲਈ ਹਮੇਸ਼ਾ ਹੀ ਇਹ ਖੁਸ਼ੀ ਦੀ ਗੱਲ ਹੁੰਦੀ ਹੈ ਕਿਉਂਕਿ ਜਿੱਥੇ ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਸਾਂਝੇ ਤੌਰ ਤੇ ਕਾਰੋਬਾਰ ਕਰਦੇ ਨੇ ਇਕੱਠੇ ਰਹਿੰਦੇ ਨੇ ਉਹਨਾਂ ਦੇ ਬੱਚੇ ਬੱਚੀਆਂ ਵੀ ਔਰ ਦਰਸ਼ਕ ਤਸਵੀਰਾਂ ਵੀ ਦੇਖ ਸਕਦੇ ਨੇ ਸਮੂਹਕ ਤੌਰ ਦੇ ਉੱਤੇ ਪੰਥ ਨੂੰ ਪਰਨਾਏ ਹੋਏ ਨੇ ਔਰ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਮਹਿਜ਼ ਇੱਕ ਉਹਨਾਂ ਦੇ ਲਈ ਜ਼ਬਾਨੀ ਜਮਾ ਖਰਚ ਨਹੀਂ ਹੈ ਉਸ ਦੇ ਲਈ ਉਹ ਪੂਰੀ ਤਰ੍ਹਾਂ ਯਤਨਸ਼ੀਲ ਵੀ ਹੁੰਦੇ ਨੇ ਔਰ ਆਪਣਾ ਰੋਲ ਵੀ ਅਦਾ ਕਰਦੇ ਨੇ। ਸੋ ਅਸੀਂ ਫਰਾਈਡੇ ਫਲਾਈ ਕੀਤਾ ਔਰ ਸੈਚਰਡੇ ਪਰਵਾਂ ਦੀਵਾਨ ਹੋਇਆ ਔਰ ਜਿਉਂ ਹੀ ਇਹ ਵਰਡ ਸਪਰੈਡ ਹੋਇਆ ਕਿ ਭਾਈ ਸਾਡੀ ਆਮਦ ਹੋਣੀ ਹੈ ਸਾਡੇ ਵੀਰ ਇਲੀਨੋਇਸ ਤੋਂ ਸ਼ਿਕਾਗੋ ਤੋਂ ਇਲੀਨੋਇਸ ਸਟੇਟ ਹੈ ਸ਼ਿਕਾਗੋ ਪ੍ਰਮੁੱਖ ਟਾਊਨ ਜਿਨ੍ਹਾਂ ਦੇ ਵਿੱਚ ਭਾਈ ਮੱਖਣ ਸਿੰਘ ਭਾਈ ਭਰਪੂਰ ਸਿੰਘ ਔਰ ਉਹਨਾਂ ਦਾ ਪੂਰਾ ਡੈਲੀਗੇਸ਼ਨ ਆਇਆ। ਇਸੇ ਤਰ੍ਹਾਂ ਡਿਟਰੋਇਟ ਤੋਂ ਜਿੱਥੇ
ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵਸਦੀਆਂ ਨੇ ਔਰ ਸਾਡਾ ਫ੍ਰੀਕੁਐਂਟ ਆਉਣ ਜਾਣ ਰਿਹਾ ਵੀਰ ਗੁਰਵਿੰਦਰ ਸਿੰਘ, ਸਰ ਦਲਜੀਤ ਸਿੰਘ ਔਰ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਵੀ ਪਹੁੰਚੀ। ਹੋਰ ਵੀ ਵੀਰ ਜਿਹੜੇ ਨੇ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਉਹਨਾਂ ਦੇ ਭਰਾਤਾ ਜਸਵਿੰਦਰ ਸਿੰਘ, ਇਹ ਸਾਰੇ ਬੜੇ ਸ਼ਾਰਟ ਨੋਟਿਸ ਦੇ ਉੱਤੇ ਆਏ। ਭਰਵਾਂ ਦੀਵਾਨ ਸੀ ਔਰ ਦਿਨ ਵੀ ਬਹੁਤ ਸੋਹਣਾ ਲੱਗਾ ਹੋਇਆ ਸੀ ਔਰ ਜਿੱਥੇ ਅੱਡ-ਅੱਡ ਬੁਲਾਰਿਆਂ ਨੇ ਆਲਮੋਸਟ ਪਹਿਲਾ 1 ਘੰਟਾ ਜਿਹੜੇ ਰਿਪਰੈਜ਼ੈਂਟੇਟਿਵ ਵਿਜ਼ਿਟ ਕਰ ਰਹੇ ਸੀ, ਜਿਨ੍ਹਾਂ 'ਚ ਜ਼ਾਹਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ, ਸਿੱਖ ਯੂਥ ਆਫ ਅਮਰੀਕਾ, ਔਰ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ। ਔਰ ਸਾਡੇ ਵੀਰ ਭਾਈ ਗੁਰਦੇਵ ਸਿੰਘ ਜਿਹੜੇ ਹੁਣ ਸਾਡੇ ਇਕੱਲੇ ਸਫ਼ਰਾਂ ਦੇ ਹੀ ਸੰਗੀ ਸਾਥੀ ਨਹੀਂ ਨੇ, ਇੱਕ ਉਸ ਜਜ਼ਬੇ ਦੇ ਨਾਲ ਸਾਡੇ ਨਾਲ ਤੁਰੇ ਹੋਏ ਨੇ ਜਿਹੜਾ ਕਦੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਾਥ 'ਚ ਅਸੀਂ ਮਾਣਿਆ ਹੋਇਆ। ਬਿਲਕੁਲ। ਔਰ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਉਹਨਾਂ ਦਾ ਸਮੁੱਚਾ ਪਰਿਵਾਰ ਵੀ ਉਸੇ ਤਰ੍ਹਾਂ ਹੀ ਡੈਡੀਕੇਟਿਡ ਹੈ, ਭੈਣ ਜੀ, ਬੱਚੇ, ਔਰ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ। ਰੁਕਿਆ ਮੈਂ ਕਲਾਮਾਜ਼ੂ ਗ੍ਰੈਂਡ ਰੈਪਿਡਸ 에ਅਰਪੋਰਟ ਮਿਸ਼ੀਗਨ 'ਚ ਹੈ, ਉਹਨਾਂ ਦੇ ਘਰ ਦੇ ਨੇੜੇ ਹੈ। ਔਰ ਇਹ ਸਾਰੀ ਕਵਰੇਜ ਵੀ ਇਸ ਸਮਾਗਮ ਦੀ ਭਾਈ ਗੁਰਦੇਵ ਸਿੰਘ ਹੋਰਾਂ ਨੇ ਕੈਮਰੇ 'ਚ ਬੰਦ ਕੀਤੀ ਹੈ। ਲਗਭਗ 2.25 ਘੰਟੇ ਦੀ ਕਵਰੇਜ ਹੈ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਸਿੱਖ ਸੰਗਤ ਦੇ ਨਾਲ ਉਹ ਸਾਂਝੀ ਵੀ ਕਰਾਂਗੇ। ਔਰ ਇਸ ਦੀ ਪ੍ਰਿੰਟ ਮੀਡੀਆ ਦੇ ਵਿੱਚ ਵੀ ਕਵਰੇਜ ਹੋਈ ਹੈ ਔਰ ਭਾਈ ਭੋਲਾ ਸਿੰਘ ਹੋਰਾਂ ਵੱਲੋਂ ਜਿੱਥੇ ਬਹੁਤ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ, ਉੱਥੇ ਉਹਨਾਂ ਨੇ ਬੜੀ ਹੰਬਲੀ, ਬੜੀ ਨਿਮਰਤਾ ਦੇ ਨਾਲ ਸਮੂਹ ਆਈਆਂ ਸੰਗਤਾਂ ਦਾ ਔਰ ਖਾਸ ਤੌਰ ਤੇ ਜਿਹੜੇ ਖਾਲਿਸਤਾਨੀ ਵੀਰ ਦੂਸਰੀਆਂ ਸਟੇਟਾਂ ਤੋਂ ਵੀ ਆਏ, ਉਹਨਾਂ ਦਾ ਧੰਨਵਾਦ ਕੀਤਾ। ਸੋ ਅਸੀਂ ਭਾਈ ਭੋਲਾ ਸਿੰਘ ਔਰ ਸਮੁੱਚੀ ਫੈਮਿਲੀ ਨੂੰ ਜਿੱਥੇ ਕਾਰੋਬਾਰੀ ਤੌਰ ਤੇ ਉਹਨਾਂ ਨੇ ਕਾਫੀ ਵੱਡਾ ਉੱਚਾ ਮੁਕਾਮ ਹਾਸਲ ਕੀਤਾ, ਉੱਥੇ ਉਹਨਾਂ ਦੀ ਜਿਹੜੀ ਪੰਥ ਪ੍ਰਤੀ ਕਮਿਟਮੈਂਟ ਹੈ ਔਰ ਖਾਸ ਤੌਰ ਤੇ ਇੱਕ ਪ੍ਰੈਜੈਂਟੇਸ਼ਨ ਜਿਹੜੀ ਉਹਨਾਂ ਦੇ ਬੱਚੇ ਬੱਚੀਆਂ ਨੇ, ਜਿਨ੍ਹਾਂ ਚੋਂ ਹੁਣ ਲਾਅ ਸਕੂਲ 'ਚ ਉਹਨਾਂ ਦਾ ਬੇਟਾ ਹੈ ਔਰ ਬਾਕੀ ਵੀ ਹਾਈਲੀ ਜਿਹੜੇ ਬੱਚੀਆਂ ਵੀ, ਉਹਨਾਂ ਨੇ ਜਿਵੇਂ ਇੱਕ ਇੱਕ ਕਰਕੇ ਸਾਰੇ ਬੱਚੇ ਜਿਹੜੇ ਹੈ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਕੀ ਹੈ, ਕਮਿਟਮੈਂਟ ਕੀ ਹੈ, ਔਰ ਬਾਅਦ 'ਚ ਉਹਨਾਂ ਦੇ ਬੇਟੇ ਵਿਸ਼ਾਲ ਸਿੰਘ ਨੇ ਬਹੁਤ ਹੀ ਚੰਗੇ ਢੰਗ ਦੇ ਨਾਲ ਪੰਜਾਬੀ ਔਰ ਅੰਗਰੇਜ਼ੀ ਦੋਵਾਂ ਦੇ ਵਿੱਚ ਖਾਲਸੇ ਦੇ ਕਨਸੈਪਟ ਨੂੰ ਐਕਸਪਲੇਨ ਕੀਤਾ, ਜਿਹਨੂੰ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ ਚਲੋ ਪ੍ਰੋਫੈਸ਼ਨਲ ਸਪੀਕਰ, ਰਾਗੀ ਢਾਡੀ ਤਾਂ ਜੋ ਹੁੰਦੇ ਨੇ, ਲੇਕਿਨ ਜਦੋਂ ਇੱਥੋਂ ਦੇ ਜੰਮੇ ਪਲੇ ਬੱਚੇ ਜਾਂ ਇੱਥੋਂ ਦੇ ਸਿਸਟਮ 'ਚ ਪੜ੍ਹਨ ਵਾਲੇ ਬੱਚੇ ਬੱਚੀਆਂ ਇਸ ਗੱਲ ਨੂੰ ਲੈ ਕੇ ਅੱਗੇ ਤੁਰਨਗੇ ਤੇ ਇਹੀ ਸਾਡੀ ਅਲਟੀਮੇਟ ਇਨਵੈਸਟਮੈਂਟ ਵੀ ਹੈ। ਤੇ ਜੇ 1-2 ਜਨਰੇਸ਼ਨਾਂ ਤੋਂ ਪਹਿਲਾਂ ਹੀ ਜਿਹੜੇ ਨੇ ਉਹ ਬੱਚੇ ਇੱਥੋਂ ਦੇ ਕਲਚਰ 'ਚ ਹੀ ਗਵਾਚ ਜਾਂਦੇ ਨੇ ਤੇ ਫਿਰ ਮਾਪਿਓ ਤਾਂ ਉਹ ਢਿੱਡ 'ਚ ਘਸੁੰਨ ਦੇ ਕੇ ਰੋਣ ਵਾਲਾ ਕੰਮ ਹੈ ਔਰ ਉਸੇ ਘਰਾਂ ਦੇ ਮਾਹੌਲ 'ਚ ਦੇਖਦੇ ਆ। ਤੇ ਜਦੋਂ ਤੱਕ ਇਹ ਗੱਲ ਪੇਰੈਂਟਸ ਨੂੰ ਨਾ ਹੋਏ ਕਿ ਵੀ ਉਹਨਾਂ ਨੇ ਬੱਚਿਆਂ ਨੂੰ ਆਪਣੇ ਧਰਮ, ਆਪਣੀ ਤਹਿਜ਼ੀਬ, ਆਪਣੀ ਬੋਲੀ ਇਸ ਦੇ ਨਾਲ ਤੋਰਨਾ, ਤੇ ਉਦੋਂ ਤੱਕ ਇਸ ਪੱਖੋਂ ਕਾਮਯਾਬੀ ਨਹੀਂ ਹੁੰਦੀ। ਸੋ ਅਸੀਂ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਹੀ ਧੰਨਵਾਦ ਕਰਦੇ ਹਾਂ। ਬੇਸ਼ੱਕ ਬਹੁਤ ਸਾਰਿਆਂ ਨੂੰ ਲੱਗੇਗਾ ਕਿ ਜੀ ਅਸੀਂ ਤਾਂ ਵਿਸਾਖੀ ਵਧਾਈਆਂ, ਵਿਸਾਖੀ ਮੁਬਾਰਕ ਕਹਿ ਲਿਆ, ਕਿਉਂਕਿ ਉਹ ਤਾਂ ਸੈਟਰਡੇ ਸ਼ੁਰੂ ਹੋ ਗਿਆ, ਐਤਵਾਰ ਬਹੁਤ ਸਾਰੇ ਥਾਵਾਂ ਦੇ ਉੱਤੇ ਜ਼ਿਆਦਾ ਸਮਾਗਮ ਹੋਏ। ਪਰ ਅਸੀਂ ਜਦੋਂ ਇਹ ਦਸੰਬਰ 2012 ਦੇ ਵਿੱਚ TV 84 ਦੀ ਸ਼ੁਰੂਆਤ ਕੀਤੀ ਤੇ ਅਸੀਂ 2 ਜਿਹੜੇ ਮੁੱਦਿਆਂ ਦੇ ਉੱਤੇ ਬੜਾ ਕਲੀਅਰ ਕੀਤਾ ਸੀ ਕਿ ਗੁਰਪੁਰਬ ਜਾਂ ਇਤਿਹਾਸਕ ਦਿਨ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਪੰਥ ਨੇ ਸਰਬਸੰਮਤੀ ਨਾਲ ਪ੍ਰਮਾਣਿਤ ਮੰਨ ਕੇ ਉਸ ਨੂੰ ਪ੍ਰਵਾਨ ਕੀਤਾ ਸੀ ਔਰ 7 ਸਾਲ ਲਗਾਤਾਰ ਜਿਸ ਦੇ ਵਿੱਚ ਇੱਕ ਪੂਰੀ ਇੱਕ ਡਾਇਨਾਮਿਜ਼ਮ ਸੀ ਉਹਦਾ। ਸਗੋਂ ਇਹ ਹੋਇਆ ਕਿ ਕਿਉਂਕਿ ਉਹਦੇ 'ਚ ਵਿਸਾਖੀ ਦਾ ਦਿਨ ਵੀ ਫਿਕਸ ਸੀ, 14 ਅਪ੍ਰੈਲ ਪਹਿਲੀ ਵਿਸਾਖ, ਸੋ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਛੁੱਟੀ ਦਾ ਐਫਰਟ ਵੀ ਹੋ ਰਿਹਾ ਸੀ ਕਿ ਸਕੂਲਾਂ 'ਚ ਛੁੱਟੀ ਹੋਏ 14 ਅਪ੍ਰੈਲ ਨੂੰ, ਜਾਂ ਜਿਹੜੀ ਡੈਕਲੇਰੇਸ਼ਨ ਇੱਥੇ ਸਟੇਟਸ ਵੱਲੋਂ ਜਾਂ ਕਾਂਗਰੈਸ਼ਨਲ ਲੈਵਲ ਤੇ ਹੁੰਦੀ ਹੈ। ਪਰ ਜਿਹੜੇ ਹਿੰਦੂ ਤਵੀ, ਔਰ ਇਸ ਗੱਲ ਨੂੰ ਅਸੀਂ ਕਈ ਵਾਰ ਦੁਹਰਾਇਆ ਕਿ ਜਦੋਂ ਇਹ ਕੈਲੰਡਰ 2003 ਦੇ ਵਿੱਚ ਲਾਗੂ ਕੀਤਾ ਗਿਆ ਤੇ ਉਸ ਵੇਲੇ ਦਾ RSS ਦਾ ਮੁਖੀ ਅੰਮ੍ਰਿਤਸਰ ਆਇਆ ਕੁਝ ਹਫ਼ਤੇ ਬਾਅਦ और उन्होंने कहा कि जी अगर जथेदारों ने इसको लागू कर भी दिया है तो सिख संगतें इसको नहीं मानेंगी। तो उदों सानू ये पता भी नहीं सी कि भी ये किहड़ियां सिख संगतां दी गल करदे ने, लेकिन फिर असीं देखिया कि किवें नकली संत समाज दे नां थल्ले वो सारे
ਨਿਕਲੇ, ਜਿਨ੍ਹਾਂ ਦਾ ਵਰਤਾਰਾ ਹੁਣ ਅਸੀਂ ਦੇਖਦੇ ਹਾਂ, ਕੋਈ ਕੁੰਭ ਨਹਾ ਰਿਹਾ ਹੈ ਔਰ ਕੋਈ ਬੀਜੇਪੀ ਲਈ ਵੋਟਾਂ ਮੰਗ ਰਿਹਾ ਹੈ ਔਰ ਕੋਈ ਅਮਿਤ ਸ਼ਾਹ ਦੀ ਖੇਡ ਖੇਡ ਰਿਹਾ ਹੈ, ਇੱਕ ਜਾਂ ਦੂਸਰੇ ਖੈਮੇ 'ਚ ਖਲੋ ਕੇ। ਬਿਲਕੁਲ। ਔਰ ਉਹਨਾਂ ਨੇ 7 ਸਾਲ ਬਾਅਦ ਕਹਿਣ ਨੂੰ ਉਹਨੂੰ ਨਾਨਕਸ਼ਾਹੀ ਕੈਲੰਡਰ ਕਹਿੰਦੇ ਨੇ, ਪਰ ਉਹਦਾ ਪੂਰੀ ਤਰ੍ਹਾਂ ਭਗਵਾਕਰਨ, ਹਿੰਦੂਕਰਨ ਕੀਤਾ ਹੋਇਆ। ਇਹੀ ਕਾਰਨ ਹੈ ਕਿ ਤਰੀਕਾਂ ਹੁਣ ਸਾਰੀਆਂ ਹੀ ਵੇਰੀ ਕਰਦੀਆਂ ਨੇ। ਸਿਰਫ ਬਿਗਨਿੰਗ ਪਹਿਲੀ ਚੇਤ ਜਿਹੜੀ ਹੈ 14 ਮਾਰਚ ਨੂੰ, ਉਹ ਉਸੇ ਤੋਂ ਇਸ ਸਾਲ ਤੋਂ ਉੱਥੋਂ ਹੀ ਸ਼ੁਰੂ ਹੋਣਾ, ਲੇਕਿਨ ਬਿਲਕੁਲ ਇਹਨਾਂ ਨੇ ਜਿਹੜਾ ਕੈਲਕੂਲੇਸ਼ਨ ਇਸ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸੀ, ਉਸ ਦਾ ਬੇੜਾ ਗਰਕ ਕੀਤਾ। ਪਰ ਅਸੀਂ ਇਸ ਦਿਨ ਨੂੰ 14 ਅਪ੍ਰੈਲ ਨੂੰ ਹੀ ਪਹਿਲੀ ਵਿਸਾਖ ਬਣਦਾ, ਔਰ ਇਸ ਲਈ ਅਸੀਂ ਅੱਜ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਜੀ। ਔਰ ਦੂਸਰਾ ਪਾਰਟ ਅਸੀਂ ਇਹ ਕਿਹਾ ਸੀ ਕਿ ਜਿਹੜੀਆਂ ਧਾਰਮਿਕ ਸਵਾਲ ਨੇ ਜਾਂ ਧਾਰਮਿਕ ਤੌਰ ਦੇ ਉੱਤੇ ਜੇ ਕੋਈ ਕਨਫਿਊਜ਼ਨ ਹੈ ਤੇ ਉਸ ਨੂੰ ਅਸੀਂ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਜਿਹੜੀ ਕਈ ਦਹਾਕਿਆਂ ਦੀ ਵਿਚਾਰ ਚਰਚਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਪਾਤਸ਼ਾਹ ਦੀ ਕ੍ਰਿਤ, ਸਿੱਖ ਰਹਿਤਨਾਮੇ ਔਰ ਸਿੱਖ ਪਰੰਪਰਾ, ਇਹਨਾਂ ਸਾਰਿਆਂ ਨੂੰ ਜਿਹੜਾ ਸਮਝਦੇ ਆ, ਜਿਹੜਾ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਗਈ ਜਿਹੜੀ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਲਾਗੂ ਹੁੰਦੀ ਹੈ, ਭਾਵੇਂ ਇਹ ਸੰਤ ਸਮਾਜ ਦੇ ਨਾਂ ਥੱਲੇ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਉਸ ਮਰਿਆਦਾ ਨੂੰ ਇੱਕ ਖਰੜਾ ਕਹਿ ਕੇ ਚੈਲੰਜ ਕਰਦੇ ਨੇ। ਜੇ ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਹਾਡੇ ਸੰਤ ਸਮਾਜ ਇੱਕ ਸਟੇਜ ਤੇ ਤੁਸੀਂ 92 ਬਾਬੇ ਜੋੜੇ ਸੀ, ਇਹ 92 ਜਿਹੜੇ ਡੇਰੇ ਨੇ ਪਹਿਲਾਂ ਇੱਕ ਮਰਿਆਦਾ ਮੰਨ ਲੈਣ ਤੇ ਫਿਰ ਤੁਸੀਂ ਉਹਨੂੰ ਚੈਲੰਜ ਕਰੋ ਕਿ ਭਾਈ ਉਹ ਮਰਿਆਦਾ ਪਾਸ ਨਹੀਂ ਸੀ ਹੋਈ, ਉਹ ਖਰੜਾ ਸੀ। ਕਿਉਂਕਿ ਜਿਹੜੇ 92 ਸੰਤ ਨੇ, ਤੁਸੀਂ ਕਿਸੇ ਦਾ ਦੇਖ ਲਓ, ਹਰ ਇੱਕ ਨੇ ਆਪੋ ਆਪਣਾ ਜਿਹੜਾ ਉਹ ਭੋਪ ਲੀਲਾ ਰਚੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਕਿ ਉਹ ਇੱਕ ਬੇਸਿਕ ਡਾਕੂਮੈਂਟ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ 'ਚ ਮੂਲ ਆਧਾਰ ਜਿਹੜਾ ਉਹ ਗੁਰਬਾਣੀ ਤੇ ਆਧਾਰਿਤ ਹੈ, ਸਿੱਖ ਰਹਿਤਨਾਮਿਆਂ ਤੇ ਆਧਾਰਿਤ ਹੈ। ਜੇ ਕੋਈ ਮੁੱਦਾ ਨਵਾਂ ਅਪੀਅਰ ਹੁੰਦਾ ਹੈ ਜਾਂ ਕੋਈ ਨਵੀਂ ਚੀਜ਼ ਆਉਂਦੀ ਹੈ, ਪੰਥ ਦੇ ਕੋਲ ਹੱਕ ਹੈ ਕਿ ਉਸ ਨੂੰ ਜਿਹੜਾ ਉਹ ਸਮੂਹਕ ਵਿਚਾਰ ਚਰਚਾ ਦੇ ਨਾਲ ਉਸ ਦੇ ਵਿੱਚ ਤਬਦੀਲੀ ਕਰ ਸਕਦਾ ਹੈ। ਪਰ ਕਿਉਂਕਿ ਇਸ ਵੇਲੇ ਤਾਂ ਸਾਡੀ ਜੰਗ ਸਾਡੀ ਹੋਂਦ ਦੀ ਹੈ, ਮੇ ਬੀ ਔਰ ਨਾਟ ਟੂ ਬੀ, ਜਿਹੜਾ ਬੀ ਔਰ ਨਾਟ ਟੂ ਬੀ ਜਿਵੇਂ ਵਿਲੀਅਮ ਸ਼ੇਕਸਪੀਅਰ ਦੇ ਲਫ਼ਜ਼ ਨੇ। ਅੱਜ ਤਾਂ ਜਿਸ ਜ਼ੋਰ ਦੇ ਨਾਲ ਅਮਿਤ ਸ਼ਾਹ ਇਹ ਸਾਰੀ ਖੇਡ ਖੇਡ ਰਿਹਾ ਹੈ, ਔਰ ਪਿਛਲੇ ਦਿਨਾਂ 'ਚ ਉਹਨੂੰ ਇੱਕ ਸਵਾਲ ਪੁੱਛਿਆ ਗਿਆ ਕਿਤੇ ਕਿ ਬਈ 2027 ਦੀਆਂ ਚੋਣਾਂ 'ਚ ਕੀ ਬੀਜੇਪੀ ਸਰਕਾਰ ਬਣਾਏਗੀ, ਤੇ ਉਹਦਾ ਇਸ ਕਿਸਮ ਦਾ ਜਵਾਬ ਸੀ ਕਿ ਜੀ पंजाब में क्या होगा ये तो भगवान भी नहीं जानते शायद। सो ਇਹਦਾ ਮਤਲਬ ਇਹ ਹੈ ਕਿ ਵੀ ਬਹੁਤ ਕੋਈ ਗੰਦੀ ਜਿਹੜੀ ਲਾਈਨ ਹੈ, ਸਕੀਮ ਹੈ, ਉਹ ਅਪ देयर ਸਲੀਵਸ ਹੈ। ਪੰਜਾਬ ਦੇ ਵਿੱਚ ਫੇਕ ਐਨਕਾਊਂਟਰ, ਜਿਵੇਂ ਪਹਿਲਾਂ ਖਾੜਕੂ ਕਹਿ ਕੇ ਜਾਂ ਉਗਰਵਾਦੀ ਅਲਗਾਵਵਾਦੀ ਕਹਿ ਕੇ ਮਾਰੇ ਨੇ, ਹੁਣ ਗੈਂਗਸਟਰ ਕਹਿ ਕੇ ਕੰਮ ਸ਼ੁਰੂ ਕੀਤਾ ਹੋਇਆ, ਘਰ ਵੀ ਢਾਣ ਦਾ ਪਾਰਟ ਸ਼ੁਰੂ ਕੀਤਾ ਹੋਇਆ। ਔਰ ਜਿਸ ਕਿਸਮ ਦਾ ਮਾਹੌਲ, ਜਿੰਨੀ ਗੁੰਡਾਗਰਦੀ ਇਹ ਯੂਨੀਫਾਰਮਡ ਗੁੰਡੇ ਨੇ ਜਿਹੜੇ ਪੁਲਿਸ ਦੇ ਉਹ ਕਰ ਰਹੇ ਨੇ, ਉਹ ਅਸੀਂ ਕਿਸਾਨਾਂ ਦੇ ਮੋਰਚੇ ਵੇਲੇ ਵੀ ਦੇਖਿਆ, ਹੁਣ ਵੀ ਅਸੀਂ ਦੇਖ ਰਹੇ ਹਾਂ। ਹਰ ਥਾਂ ਜਦੋਂ ਤੁਸੀਂ ਪੰਜਾਬ ਵੱਲ ਨਜ਼ਰ ਮਾਰਦੇ ਹੋ ਤਾਂ ਇੱਕ ਖੌਫ ਭਰਪਾ ਹੁੰਦਾ ਹੈ, ਕਿਉਂਕਿ ਬਹੁਤ ਗੰਦੀ ਖੇਡ ਖੇਡਣ ਜਾ ਰਹੇ ਨੇ। ਸੋ ਉਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਵੀ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਡਿਬੇਟ ਹੈ ਬੇਮਤਲਬ, ਉਹ ਸਾਨੂੰ ਡਿਵੀਏਟ ਕਰਦੀ ਹੈ ਆਪਣੇ ਕਾਜ਼ ਤੋਂ। ਕਿਉਂਕਿ ਇਸ ਵੇਲੇ ਜੇ ਇੰਟਰਨੈਸ਼ਨਲੀ ਅਸੀਂ ਖਾਲਿਸਤਾਨ ਦੀ ਕਾਇਮੀ ਦੇ ਲਈ ਇੱਕ ਮੋਮੈਂਟਮ ਦਾ ਜਿਹੜੀ ਇੱਕ ਬਣੀ ਹੋਈ ਹੈ ਜਾਂ ਉਸ ਮੂਵਮੈਂਟ ਦਾ ਹਿੱਸਾ ਹੈ, ਤਾਂ ਫਿਰ ਸਾਨੂੰ ਕਿਸੇ ਵੀ ਹੋਰ ਪਾਸੇ ਡਿਵੀਏਟ ਹੋਣ ਦੀ ਲੋੜ ਨਹੀਂ ਹੈ। ਅਕਸਰ ਜਦੋਂ ਮੈਂ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਦੁਹਰਾਉਂਦਾ ਤੇ ਇਸ ਦਾ ਮਤਲਬ ਬਾਰ-ਬਾਰ ਦੁਹਰਾਉਣ ਦਾ ਹੁੰਦਾ, ਆਪਣੇ ਆਪ ਨੂੰ ਵੀ ਯਾਦ ਦਹਾਨੀ ਹੁੰਦੀ ਹੈ। ਹਾਲਾਂ ਬਹੁਤ ਸਾਰੀਆਂ ਜਿਹੜੀਆਂ ਨੇ ਡਿਬੇਟਸ ਆਲੇ ਦੁਆਲੇ ਚੱਲ ਰਹੀਆਂ ਹੁੰਦੀਆਂ, ਕਈ ਸਾਨੂੰ ਘੜੀਸਣ ਦੀ ਕੋਸ਼ਿਸ਼ ਵੀ ਕਰਦੇ ਨੇ, ਪਰ ਸਾਡਾ ਇਹ ਹੁੰਦਾ ਕਿ ਭਾਈ ਇੱਕ ਗੱਲ ਤੇ ਫੋਕਸ ਰੱਖੀਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਕਿਉਂਕਿ ਯਤਨ ਕੀਤਾ ਜਾਏ, ਸਟ੍ਰੈਟਜੀ, ਯਤਨ, ਐਫਰਟ, ਕੌਣ ਕੀ ਕਰ ਸਕਦਾ ਹੈ, ਕਿਸ ਲੈਵਲ ਤੇ ਸੇਵਾ ਹੋ ਸਕਦੀ ਹੈ, ਕੌਣ ਈਵਨ ਜਦੋਂ ਅਸੀਂ ਇਹਨਾਂ ਦਾ ਕ੍ਰਿਸਚੀਅਨਿਟੀ ਦਾ ਇੱਕ ਪ੍ਰਿੰਸੀਪਲ ਵੀ ਦੁਹਰਾਉਂਦੇ ਆ ਕਿ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਕਿ ਜਿਹੜੇ ਭਾਵੇਂ ਕੁਛ ਨਹੀਂ ਕਰ ਰਹੇ ਪਰ ਇੰਤਜ਼ਾਰ 'ਚ ਨੇ ਕਿ ਸਾਨੂੰ ਸੇਵਾ ਦਾ ਮੌਕਾ ਮਿਲੇ। ਔਰ ਅਸੀਂ ਗੁਰਮਤਿ ਸਿਧਾਂਤ 'ਚ ਕਹਿੰਦੇ ਆ ਕਿ ਭਾਈ ਜਿਹੜੇ ਦੋ ਵੇਲੇ ਜੁੜ ਕੇ
ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਮਹਾਰਾਜ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਏ, ਕੌਮ ਨੂੰ ਕੌਮ ਦਾ ਦਰ ਘਰ ਮਿਲੇ, ਉਹ ਵੀ ਸਰਵ ਕਰ ਰਹੇ ਨੇ। ਔਰ ਇਹੀ ਸਾਡਾ ਹੁਣ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਵੀ ਕਰ ਰਹੇ ਹਾਂ, ਸੈਲੀਬ੍ਰੇਸ਼ਨਸ ਤਾਂ ਬਹੁਤ ਨੇ। ਹੁਣ ਵੀ ਦਮਦਮਾ ਸਾਹਿਬ 'ਚ ਬੜੀਆਂ ਕਾਨਫਰੰਸਾਂ, ਬੜੇ ਬੜੇ ਜਿਹੜੇ ਨੇ ਉਹ ਇਕੱਠ ਹੋਏ ਨੇ, ਪੰਜਾਬ ਦੀਆਂ ਹੋਰ ਵੀ ਥਾਵਾਂ 'ਤੇ ਹੁੰਦੇ ਨੇ ਦੁਨੀਆ ਭਰ ਦੇ ਵਿੱਚ। ਜਿਵੇਂ ਅੱਜ ਹੀ ਭਾਈ ਜਸਵੀਰ ਸਿੰਘ ਸਵਿਟਜ਼ਰਲੈਂਡ, ਜਿਹਨਾਂ ਨੂੰ ਮੈਂ ਹਵਾਈ ਯੋਧੇ ਕਹਿੰਦਾ, ਉਹਨਾਂ ਦਾ ਮੈਸੇਜ ਸੀ, ਕਿਉਂਕਿ ਮੈਂ ਤਾਂ ਫਲਾਈ ਕਰ ਰਿਹਾ ਸੀ ਇੰਡੀਆਨਾ ਤੋਂ, ਕਿ ਉਹਦੇ 'ਚ ਉਹਨਾਂ ਨੇ ਜਿਸ ਗੁਰਦੁਆਰਾ ਸਾਹਿਬ ਗਏ, ਉਹਨਾਂ ਨੇ ਇੰਨੇ ਉਤਸ਼ਾਹ 'ਚ ਸੀ, ਉਹ ਕਹਿੰਦੇ ਜੇ ਕਿ ਵੀ ਮੈਨੂੰ ਵੀ ਆਪਣੀ ਜ਼ਿੰਦਗੀ 'ਚ ਇਹ ਦਿਨ ਜਿਵੇਂ ਅੱਜ ਉਤਸ਼ਾਹ ਵਾਲੇ ਅਸੀਂ ਦੇਖਦੇ ਹਾਂ ਕਿ ਇੰਨੀ ਸੰਗਤ ਔਰ ਇੰਨਾ ਜਜ਼ਬਾ। ਔਰ ਫਿਰ ਉਹਨਾਂ ਨੇ ਕੁਝ ਪਰਿਵਾਰਾਂ ਦਾ ਜ਼ਿਕਰ ਕੀਤਾ ਕਿ ਜਿਹੜੇ ਖਾਲਿਸਤਾਨ ਦੀ ਗੱਲ ਨਹੀਂ ਸੀ ਸੁਣਨਾ ਚਾਹੁੰਦੇ, ਉਹ ਕਿਵੇਂ ਹੁਣ ਜਿਹੜਾ ਇਸ ਪਾਸੇ ਉਹਨਾਂ ਦੇ ਬੱਚੇ ਵੀ ਔਰ ਦੂਸਰੇ ਵੀ ਔਰ ਵੈਲ ਅਵੇਅਰ ਨੇ ਸਾਰੇ ਪਾਸੇ ਕੀ ਚੱਲ ਰਿਹਾ। ਪਰ ਇਹ ਤੁਸੀਂ ਇੱਕ ਵੱਡਾ ਫਰਕ ਦੇਖੋਗੇ, ਇੱਕ ਪਾਸੇ ਡਾਇਸਪੋਰਾ ਦੇ ਵਿੱਚ ਨੇ, ਹਾਲਾਂ ਪੰਜਾਬ ਦੇ ਹਵਾਲੇ ਨਾਲ ਵੀ, ਜਿਵੇਂ ਆਪਣੀ ਕੱਲ ਉਹਦੀ ਪ੍ਰੈਜੈਂਟੇਸ਼ਨ ਦੇ ਵਿੱਚ ਪਰਸੋਂ ਦੀ ਭਾਈ ਦਲਜੀਤ ਸਿੰਘ, ਜਿਹੜੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਨੇ, ਮਾਸਟਰਸ ਕੀਤੀ ਔਰ ਫਿਰ ਇੱਥੇ ਉਹਨਾਂ ਨੇ ਈਵਨ ਡਾਕਟਰੇਟ ਵੀ ਜੁਆਇਨ ਕੀਤੀ, ਬੜੇ ਸੁਲਝੇ ਹੋਏ ਨੇ। ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਭਾਈ ਇਹ ਜਿਹੜੇ ਜਦੋਂ ਮੈਂ ਪੰਜਾਬ ਗਿਆ ਔਰ ਮੈਂ ਦੇਖਿਆ ਕਿ ਵੀ ਜਿਵੇਂ ਪੰਜਾਬ ਦੀ ਨੌਜਵਾਨੀ ਜਦੋਂ ਅਨੰਦਪੁਰ ਸਾਹਿਬ ਵੱਲ ਕੂਚ ਕਰਦੇ ਨੇ ਜਾਂ ਦਮਦਮਾ ਸਾਹਿਬ ਵੱਲ ਜਾਂਦੇ ਨੇ, ਕਿਵੇਂ ਖਾਲਿਸਤਾਨ ਦੇ ਝੰਡੇ ਵੀ ਨੇ, ਨਾਅਰੇ ਜੈਕਾਰੇ ਵੀ ਨੇ, ਔਰ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਜਾਗਦੀ ਹੈ। ਜਦੋਂ ਤੁਹਾਨੂੰ ਇਸ ਕਿਸਮ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲਦਾ, ਉਤਸ਼ਾਹ ਵੀ ਹੁੰਦਾ ਹੈ। ਪਰ ਦੂਸਰੇ ਪਾਸੇ ਜਦੋਂ ਤੁਸੀਂ ਹਕੀਕਤ ਦੇ ਵਿੱਚ ਇਹ ਸਾਰੀ ਖਾਸ ਤੌਰ ਤੇ ਜਿਹੜੀ ਉੱਪਰਲੀ ਸਤ੍ਹਾ ਤੇ ਬੈਠੇ ਲੋਕ, ਜਿਵੇਂ ਪ੍ਰਕਾਸ਼ ਬਾਦਲ ਦੇ ਇਸ ਨਖੱਟੂ ਮੁੰਡੇ ਨੇ ਜਿਹਨੂੰ ਉਹਨੇ ਆਪਣਾ ਜਾਨਸ਼ੀਨ ਬਣਾਉਣਾ ਚਾਹਿਆ, ਅਕਾਲ ਤਖਤ ਨੂੰ ਡਿਫਾਈ ਕੀਤਾ, ਈਵਨ ਬਲਰਾਮ ਜਾਖੜ ਵਰਗਾ ਬੰਦਾ ਜਿਹੜਾ ਇਹਨਾਂ ਦਾ ਹੀ ਜਿਹੜਾ ਕਾਡਰ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਰਹੇ ਨੇ ਔਰ ਹੁਣ ਵੀ ਕੋਈ ਅੰਦਰੋਂ ਬਾਹਰੋਂ ਇੱਕੋ ਹੀ ਨੇ, ਔਰ ਇਸ ਵੇਲੇ ਪੰਜਾਬ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ, ਉਹਨੇ ਵੀ ਕਿਹਾ ਕਿ ਵੀ ਇਹ ਜਿਹੜਾ ਬਾਦਲ ਅਕਾਲੀ ਦਲ ਹੈ ਇਹਨਾਂ ਨੇ ਅਕਾਲ ਤਖਤ ਨੂੰ ਡਿਫਾਈ ਕੀਤਾ, ਕਿਉਂਕਿ ਨਜ਼ਰ ਆ ਰਿਹਾ ਕਿ ਵੀ ਉਹ ਵਾਪਸ ਪ੍ਰਧਾਨ ਵੀ ਬਣ ਗਿਆ ਔਰ ਉਸੇ ਤਰ੍ਹਾਂ ਹੀ ਉਹਨਾਂ ਦਾ ਜਿਹੜਾ ਉਹ ਝੂਠਿਆਂ ਦਾ ਲਾਮ ਲਸ਼ਕਰ ਉਹਨਾਂ ਦੇ ਮਗਰ। ਸੋ ਇਹ ਪਹਿਲਾਂ ਕਦੇ ਨਹੀਂ ਹੋਇਆ, ਕਿਉਂਕਿ ਉਸ ਨੂੰ ਇੱਥੋਂ ਤੱਕ ਸੀ ਕਿ ਜੇ ਜੂਨ 84 ਦੇ ਤੋਂ ਪਹਿਲਾਂ ਅਸੀਂ 10 ਜੂਨ 1978 ਦਾ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਅਕਾਲ ਤਖਤ ਦਾ ਦੇਖਦੇ ਹਾਂ, ਕਿਸੇ ਕਾਂਗਰਸੀ ਜਾਂ ਸੋਸ਼ਲਿਸਟ ਜਾਂ ਈਵਨ ਜਿਹੜੇ ਬੀਜੇਪੀ 'ਚ ਬੈਠੇ ਵੀ ਕੋਈ ਸਿੱਖ ਸੀ ਉਸ ਵੇਲੇ ਵੀ, ਉਹਨਾਂ ਨੇ ਜਿਹੜਾ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਕੀਤੀ, ਨੋਬਡੀ। ਤੇ ਅਕਾਲੀ ਦਲ ਜਿਹੜਾ ਤਾਂ ਬਣਿਆ ਹੀ ਅਕਾਲ ਤਖਤ ਦੇ ਉੱਤੇ ਹੈ, ਜਿਸ ਦਾ ਦੇ ਜ਼ਿੰਮੇ ਹੀ ਅਕਾਲ ਤਖਤ ਦਾ ਵੈਲਿਊ ਸਿਸਟਮ ਔਰ ਅਕਾਲੀ ਫੂਲਾ ਸਿੰਘ ਦੀ ਲੈਗੇਸੀ, ਅਕਾਲੀ ਲਹਿਰ ਜਿਹੜੀ ਹੈ ਉਹ ਖੜੀ ਉੱਥੋਂ ਹੋਈ ਕਿ ਭਾਈ ਰੋਲ ਮਾਡਲ ਸਾਡਾ। ਔਰ ਉਹ ਭਾਵੇਂ ਉਹਨਾਂ ਨੇ ਪੂਰਾ ਨੀਲਾ ਬਾਣਾ ਨਹੀਂ ਧਾਰਿਆ, ਲੇਕਿਨ ਨੀਲੀ ਦਸਤਾਰ ਰੱਖਣ ਦਾ ਮਤਲਬ ਹੀ ਹੈ, ਔਰ ਪਾਰਟੀ ਦਾ ਨਾਂ ਹੀ ਅਕਾਲੀ ਦਲ ਸੀ। ਲੇਕਿਨ ਜਿਸ ਕਦਰ ਅੱਜ ਇਹਨਾਂ ਨੇ ਅਕਾਲ ਤਖਤ ਵੱਲ ਪਿੱਠ ਕੀਤੀ ਹੈ, ਔਰ ਅਕਾਲ ਤਖਤ ਜਾਂ ਬਾਕੀ ਤਖਤਾਂ ਤੇ ਵੀ ਉਸ ਕਿਸਮ ਦੇ ਤਰਖਾਦਾਰ ਗ੍ਰੰਥੀ ਜਿਹੜੇ ਨੇ ਉਹਨਾਂ ਨੂੰ ਜਥੇਦਾਰ ਲਫ਼ਜ਼ ਦਾ ਟਾਈਟਲ ਲਕਬ ਦੇ ਕੇ ਜਿਸ ਕਿਸਮ ਦੇ ਨਾਲ ਇਹ ਪੂਰੇ ਧੱਜੀਆਂ ਉਡਾ ਰਹੇ ਨੇ, ਇਹ ਆਪਣੇ ਆਪ 'ਚ ਹੀ ਸਾਡੀ ਇੱਕ ਪਾਸੇ ਦੀ ਜਿਹੜੀ ਡੀਜਨਰੇਟ ਸਟੇਟ ਹੈ ਉਸ ਦੀ ਇੱਕ ਰਿਫਲੈਕਸ਼ਨ ਹੈ। ਔਰ ਮੈਂ ਬਹੁਤ ਵਾਰ ਇਹ ਸਮਝਦਾ, ਸਾਡੇ ਇੱਕ ਮਿੱਤਰ ਵਕੀਲ ਅਕਸਰ ਇਹ ਕਹਿੰਦੇ ਹੁੰਦੇ ਨੇ ਕਿ ਵੀ ਜੇ ਸਿੱਖੀ ਚੋਂ ਡਿਫਾਈਂਸ ਕੱਢ ਦਿਓ, ਚੈਲੰਜ ਕੱਢ ਦਿਓ, ਤਾਂ ਫਿਰ ਅਸੀਂ ਕਲਰਫੁਲ ਹਿੰਦੂ ਹੀ ਰਹਿ ਜਾਂਦੇ ਹਾਂ, ਹੋਰ ਕੀ ਹੈ। ਤੇ ਡਿਫਾਈਂਸ ਔਰ ਚੈਲੰਜ ਸੋਵਰਨਿਟੀ ਦੇ ਨਾਲ ਹੈ। ਔਰ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਹਿਜ਼ ਦੋ ਲਾਈਨਾਂ ਨਹੀਂ ਨੇ ਜਿਹੜੀਆਂ 10ਵੇਂ ਪਾਤਸ਼ਾਹ ਨੇ ਫਰਮਾਈਆਂ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਹੁਣ ਇਹਦੇ 'ਚ ਦੋ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਦੇਖਣੀਆਂ ਹੋਣਗੀਆਂ। ਪਹਿਲੀ ਗੱਲ ਤਾਂ ਜੋ 10ਵੇਂ ਪਾਤਸ਼ਾਹ ਨੇ 1699 ਈਸਵੀ ਪਹਿਲੀ ਵਿਸਾਖ 1756 ਬਿਕਰਮੀ ਔਰ 14 ਅਪ੍ਰੈਲ 1699 ਈਸਵੀ ਨੂੰ ਜਦੋਂ ਅਸੀਂ ਖਾਲਸਾ ਪ੍ਰਗਟ ਕੀਤਾ, ਲਫ਼ਜ਼ ਕਹਿੰਦੇ ਹਾਂ, ਹਾਲਾਂ ਖਾਲਸਾ ਸਾਜਨਾ ਦਿਵਸ ਵੀ ਕਿਹਾ ਜਾਂਦਾ ਹੈ,
ਸਧਾਰਨ ਲੋਕ ਖਾਲਸੇ ਦਾ ਜਨਮ ਦਿਨ ਵੀ ਕਹਿ ਦਿੰਦੇ ਨੇ, ਉਹਨੂੰ ਦੂਸਰੇ ਚੈਲੰਜ ਕਰਦੇ ਨੇ ਕਿ ਜਿਹਦਾ ਜਨਮ ਹੁੰਦਾ ਉਹਦੀ ਮੌਤ ਵੀ ਹੁੰਦੀ ਹੈ। ਖਾਲਸਾ ਕਿਉਂਕਿ ਜਨਮ ਮਰਨ ਤੋਂ ਦੂਰ ਹੈ, ਪਰੇ, ਇਸ ਲਈ ਪਰੇ ਹੈ ਕਿਉਂਕਿ ਪਹਿਲੀ ਗੱਲ ਕਿ ਖਾਲਸਾ ਉਹ ਕਨਸੈਪਟ ਹੈ, ਉਹ ਸਿਧਾਂਤ ਹੈ, ਉਹ ਰੱਬ ਦੀਆਂ, ਅਕਾਲ ਪੁਰਖ ਦੀਆਂ, ਸੱਚ ਹੱਕ ਇਨਸਾਫ ਦੀਆਂ ਕਦਰਾਂ ਕੀਮਤਾਂ ਦਾ ਮੁਜੱਸਮ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਕੋਈ ਇੱਕ ਮੌਕੇ ਦੇ ਉੱਤੇ ਕਿਸੇ ਮਿਰੈਕਲ ਦੇ ਨਾਲ, ਕਿਸੇ ਕ੍ਰਿਸ਼ਮੇ ਨਾਲ, ਕਰਾਮਾਤ ਨਾਲ ਪ੍ਰਗਟ ਹੋਇਆ ਇਹ ਇੱਕ ਕਨਸੈਪਟ ਨਹੀਂ ਹੈ। ਇਸ ਦੇ ਪਿੱਛੇ 230 ਸਾਲ ਨੇ। ਬਿਲਕੁਲ। ਔਰ ਇਸ ਸਾਰੇ ਥਾਟ ਦੇ ਜਨਕ, ਇਸ ਸਾਰੇ ਥਾਟ ਨੂੰ ਇੰਪਲੀਮੈਂਟ ਕਰਨ ਵਾਲੇ, ਔਰ ਉਹ ਵਿਚਾਰਧਾਰਾ ਜਿਸ ਨੇ ਐਗਜ਼ਿਸਟਿੰਗ ਵਿਚਾਰਧਾਰਾਵਾਂ ਨੂੰ ਚੈਲੰਜ ਕੀਤਾ ਔਰ ਨਵਾਂ ਜਿਹੜਾ ਥਾਟ ਦਿੱਤਾ, ਉਹ ਗੁਰੂ ਨਾਨਕ ਪਾਤਸ਼ਾਹ ਨੇ। ਇਸ ਲਈ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਇਹ ਦੋ ਫਰਮਾਨ ਅਕਸਰ ਦੁਹਰਾਉਂਦੇ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਸਿੱਕਾ ਕੋਇਨ ਜਦੋਂ ਬਾਦਸ਼ਾਹਤ ਬਦਲਦੀ ਹੈ, ਨਵੇਂ ਬਾਦਸ਼ਾਹ ਆਉਂਦੇ ਨੇ, ਪੁਰਾਣੇ ਰਾਜ ਦੇ ਜਿਹੜੇ ਸਿੱਕੇ ਨੇ ਉਹ ਇਰੈਲੇਵੈਂਟ ਹੋ ਜਾਂਦੇ ਨੇ, ਰਿਜੈਕਟ ਕਰ ਦਿੱਤੇ ਜਾਂਦੇ ਨੇ ਜਾਂ ਰੀਕਾਲ ਕਰ ਲਏ ਜਾਂਦੇ ਨੇ। ਨਵੀਆਂ ਮਿੰਟਸ ਲੱਗਦੀਆਂ ਨੇ, ਨਵੀਆਂ ਟਕਸਾਲਾਂ ਲੱਗਦੀਆਂ, ਉਹਨਾਂ 'ਚ ਨਵੇਂ ਸਿੱਕੇ ਬਣਦੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਦਾ ਥਾਟ ਕੋਈ ਮਹਿਜ਼ ਸੁਧਾਰਵਾਦੀ ਨਹੀਂ ਹੈ ਕਿ ਦੋ ਗੱਲਾਂ ਇੱਥੋਂ ਲਈਆਂ, ਦੋ ਗੱਲਾਂ ਉੱਥੋਂ ਲਈਆਂ, ਉੱਤੇ ਕੋਈ ਠੱਪਾ ਰਾਜ ਨਹੀਂ। ਗੁਰੂ ਨਾਨਕ ਪਾਤਸ਼ਾਹ ਉਸ ਯੂਨੀਕ ਵਿਚਾਰ, ਤਾਂ ਇਸ ਲਈ ਅਸੀਂ ਸਿੱਖ ਧਰਮ ਨੂੰ ਰਿਵੀਲਡ ਰਿਲੀਜਨ ਕਹਿੰਦੇ, ਰਿਵੀਲਡ ਫੇਥ ਕਹਿੰਦੇ, ਕਿਉਂਕਿ ਉਹ ਰਿਵੀਲ ਹੋਇਆ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਏ। ਜਿਵੇਂ ਖਾਲਸਾ ਪ੍ਰਗਟ ਹੈ, ਗੁਰੂ ਨਾਨਕ ਪ੍ਰਗਟ ਹੁੰਦੇ ਨੇ। ਔਰ ਦੂਸਰਾ, ਜਦੋਂ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਇਧਰ ਅਸੀਂ ਲਫ਼ਜ਼ ਵੀ ਖਾਲਸਾ ਪੰਥ ਇਸਤੇਮਾਲ ਕਰਦੇ ਹਾਂ, ਇਹੀ ਪੰਥ ਲਫ਼ਜ਼ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਉਸ ਪ੍ਰਗਟ ਹੋਣ ਤੋਂ ਬਾਅਦ ਉਹਨਾਂ ਦੇ ਸਿਧਾਂਤ ਨੂੰ ਐਕਸਪਲੇਨ ਕਰਦਿਆਂ ਕੀਤਾ। ਫਿਰ ਇਹੀ ਪੰਥ ਲਫ਼ਜ਼ ਜਦੋਂ ਭੱਟ ਗੁਰੂ ਅਰਜਨ ਸਾਹਿਬ ਦੀ ਸਿਫਤ ਸਲਾਹ ਕਰਦੇ ਨੇ, ਔਰ ਜਦੋਂ ਉਹ ਉਸ ਗੁਰੂ ਦਰਬਾਰ, ਗੁਰੂ ਦੀਵਾਨ ਦੇ ਵਿੱਚ ਹਾਜ਼ਰ ਹੋ ਕੇ ਉਹਨਾਂ ਦੀ ਕਈ ਵਰ੍ਹਿਆਂ ਦੀ ਪਿਆਸ ਮਿਟਦੀ ਹੈ, ਤੇ ਜਿਹਨੂੰ ਰੋਜ਼ਾਨਾ ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ, ਔਰ ਇਹ ਜਿਹੜਾ ਕਵਿਤ ਹੈ, ਇਹ ਸਵਈਆ ਹੈ, ਇਹ ਪੜ੍ਹਿਆ ਜਾਂਦਾ ਹੈ, ਜਿਸ ਨੂੰ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਹੁਣ ਇਹ ਵਿਕੋਲਿਤਰਾ ਪੰਥ, ਨਿਰਮਲ ਪੰਥ ਤੇ ਉਹ ਉੱਤਮ ਪੰਥ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਕਿਉਂਕਿ ਗੁਰੂ ਆਏ, ਉਹਨਾਂ ਨੇ ਸੰਗਤ ਬਣਾਈ। ਔਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ, ਰਹਿਤਨਾਮੇ ਕਹਿੰਦਾ ਗੁਰ ਸੰਗਤ ਕੀਨੀ, ਇਹ ਭਾਈ ਗੁਰਦਾਸ ਸਿੰਘ ਉਹਨਾਂ ਦੇ ਲਫ਼ਜ਼ ਨੇ, ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੋਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੁਣ ਇੱਥੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਹੈ, ਉਹੀ ਗੁਰ ਸੰਗਤ ਜਿਹੜੀ 230 ਵਰ੍ਹੇ ਜੋ ਉਸ ਧਰਤੀ ਦੇ ਉੱਤੇ ਉਸ ਮਨੁੱਖ ਨੂੰ ਘੜਿਆ, ਗੁਰੂ ਸਾਹਿਬ ਨੇ ਚਿਜ਼ਲ ਕੀਤਾ, ਉਸ ਨੂੰ ਇੱਕ ਰੱਬ ਦੇ ਨਾਲ ਜੋੜਿਆ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਸ ਨੂੰ ਆਰਥਕਤਾ ਸਮਝਾਈ, ਕਿਰਤ ਸਮਝਾਈ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀ ਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਘਾਲਣਾ ਦੀ ਕਮਾਈ। ਫਿਰ ਉਸ ਸਮਾਜ ਦੇ ਵਿੱਚ ਜਿਹਦਾ ਅੱਧਾ ਹਿੱਸਾ ਔਰਤਾਂ ਨੇ, ਵਿਮਨ ਨੇ, ਜਿਨ੍ਹਾਂ ਨੂੰ ਦੁਰਕਾਰਿਆ ਹੋਇਆ ਸੀ, ਕੋਈ ਚਾਰ ਦੀਵਾਰੀ ਸੀ, ਕੋਈ ਪੈਰਾਂ ਦੀ ਜੁੱਤੀ ਸੀ, ਕੋਈ ਨਰਕ ਦੀਵਾਰੀ ਸੀ, ਕੋਈ ਹੋਰ ਉਸ ਦੇ ਉੱਤੇ ਪਾਬੰਦੀਆਂ, ਉਹਨੂੰ ਮਾਇਆ ਦਾ ਰੂਪ ਹੀ ਕਿਹਾ ਜਾਂਦਾ ਸੀ ਕਿ ਭਾਈ ਇਹ ਰੱਬ ਨਾਲੋਂ ਤੋੜਨ ਵਾਲੀ ਹੈ। ਉਹਨੂੰ ਭੱਜ ਜਾਂਦਾ ਸੀ ਛੱਡ ਕੇ ਗ੍ਰਸਤ ਨੂੰ, ਕੋਈ ਸਿੱਧ ਬਣ ਗਿਆ, ਕੋਈ ਜੋਗੀ ਬਣ ਗਿਆ, ਕੋਈ ਦੂਜਾ ਬਣ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਪੰਡ ਜੰਮੀਐ ਪੰਡ ਨਿੰਮੀਐ, ਪੰਡ ਮੰਗਣ ਵਿਆਹੋ, ਪੰਡੋ ਹੋਵੈ ਦੋਸਤੀ, ਪੰਡੋ ਚੱਲੈ ਰਾਹੋ, ਪੰਡ ਮੂਆ ਪੰਡ ਪਾਲੀਐ, ਪੰਡ ਹੋਏ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ,
ਪੰਡੋ ਹੀ ਪੰਡ ਉਪਜੈ ਪੰਡੈ ਬਾਹਰ ਨਾ ਕੋਏ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਕਿ ਭਾਈ ਜਿਸ ਚੋਂ ਸੋਵਰਨ ਬਾਦਸ਼ਾਹ ਜਿਹਦੀ ਕੁੱਖ ਚੋਂ ਪੈਦਾ ਹੁੰਦੇ ਨੇ ਔਰ ਉਹ ਔਰਤ ਜਿਹੜੀ ਸਿਰਫ ਜਿਹਦਾ ਰੁਤਬਾ ਰੱਬ ਤੋਂ ਅੱਗੇ ਹੈ, ਰੱਬ ਤੋਂ ਬਾਅਦ ਉਹੀ ਇੱਕ ਰੱਬ ਹੈ ਜਿਹੜਾ ਉਸ ਦੇ ਕੁੱਖ 'ਚ ਨਹੀਂ ਆਉਂਦਾ, ਬਾਕੀ ਸਾਰੀ ਕਾਇਨਾਤ ਉਸ ਦੇ ਜਿਹੜੀ ਹੈ ਕ੍ਰੀਏਸ਼ਨ ਦਾ ਮੁੱਢ ਹੈ ਉਹ। ਔਰ ਉਸੇ ਨੂੰ ਹੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਉਹੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਵਡਿਆਇਆ ਸੀ, ਇਹ 5 ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਗਿਫਟਸ ਨੇ, ਗਿਫਟਸ ਆਫ ਲਵ ਨੇ ਔਰ ਕਿਰਪਾਨ ਗਾਤਰੇ। ਔਰ ਫਿਰ ਕਿਹਾ ਵੀ ਇਹ ਮੇਰੇ ਸ਼ਹਿਜ਼ਾਦੇ ਨੇ, ਮੇਰੀਆਂ ਸ਼ਹਿਜ਼ਾਦੀਆਂ ਨੇ, ਕੌਰ ਨੇ। ਬਿਲਕੁਲ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਕਿ ਵੀ ਕਿ ਇਕੱਠ ਕੀਤਾ ਔਰ ਕੋਈ ਪਰਚੀ ਕੱਢੀ ਤੇ ਬਿਆਨ ਪੜ੍ਹ ਦਿੱਤਾ, ਨਹੀਂ। ਇਹ 230 ਵਰਿਆਂ ਦਾ ਉਹ ਪਾਰਟ ਹੈ। ਫਿਰ ਜਦੋਂ ਅਸੀਂ ਪਾਵਰ ਟੂ ਦਾ ਉਹਨਾਂ ਨੂੰ ਜਿਹੜੇ ਬਿਲਕੁਲ ਸਮਾਜ ਦੇ ਸਭ ਤੋਂ ਥੱਲੇ ਖੂੰਜੇ 'ਚ ਹੀ ਨਹੀਂ, ਖੂੰਜੇ ਤੋਂ ਵੀ ਬਾਹਰ ਕੱਢੇ ਹੋਏ ਨੇ, ਅਛੂਤ ਬਣਾਏ ਹੋਏ ਨੇ, ਸ਼ੂਦਰ ਬਣਾਏ ਹੋਏ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਬੁਲੰਦ ਆਵਾਜ਼ ਫਰਮਾਇਆ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਜਿੱਥੈ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਜਿੱਥੇ ਨੀਚਾਂ ਦੀ ਸਾਂਭ ਸੰਭਾਲ ਹੁੰਦੀ ਹੈ ਉੱਥੇ ਹੀ ਅਕਾਲ ਪੁਰਖ ਦੀ ਨਜ਼ਰ ਪੈਂਦੀ ਹੈ, ਉਸ ਦੀ ਅਨਾਇਤ ਹੁੰਦੀ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ को सरदार बनाऊं तब है गोबिंद सिंह नाम कहूं। फरमाया इन गरीब सिखन को देऊं पातशाही ये याद रखें हमारी गुरियाई रंगरीटे गुरु के बेटे। ਹੁਣ ਇਹ ਉਹ ਜਿਹੜੇ ਰੈਵੋਲੂਸ਼ਨ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਹਰ ਆਸਪੈਕਟ ਤੋਂ ਸਿੱਖੀ ਇੱਕ ਮੁਕੰਮਲ ਤਹਿਜ਼ੀਬ, ਮੁਕੰਮਲ ਕਾਨਸੈਪਟ ਹੈ, ਧਾਰਮਿਕ, ਆਰਥਿਕ, ਸਮਾਜਿਕ, ਸਿਆਸੀ। ਔਰ ਸਿਆਸੀ ਪਿੜ ਦੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹ ਜੋ ਵੰਗਾਰ ਦਿੱਤੀ, ਉਹ ਦਿੱਲੀ ਦੇ ਹਾਕਮ ਸਨ, ਭਾਵੇਂ ਬਾਬਰ ਹਮਲਾਵਰ 1526 ਜੇਮਨਾਬਾਦ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਉਹਨੂੰ ਵੰਗਾਰਦੇ ਨੇ। ਔਰ ਵੇਲੇ ਦੇ ਹਾਕਮਾਂ ਲਈ ਇਸ ਤੋਂ ਸਟਰੋਂਗ ਸਟੇਟਮੈਂਟ ਕੀ ਹੋ ਸਕਦੀ ਹੈ? ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਹੋ ਰਤ ਪਿਤ ਕੁੱਤਿਓ ਚਟ ਜਾਓ। ਔਰ ਉਹਨਾਂ ਮਨੁੱਖੀ ਹੱਕਾਂ ਦੇ ਲਈ ਗੁਰੂ ਨਾਨਕ ਪਾਤਸ਼ਾਹ ਬਾਬਰ ਦੀ ਜੇਲ੍ਹ ਵੀ ਕੱਟਦੇ ਨੇ। ਔਰ ਇਹ ਸਾਰਾ ਕਾਨਸੈਪਟ ਜਿਹੜਾ ਫਿਰ ਉਸ ਸੱਭਿਅਤਾ ਦੇ ਵਿੱਚ ਜਿਹੜੀ ਪੰਜਾਬ ਦੀ ਧਰਤੀ ਤੇ ਨਾਜ਼ਲ ਗੁਰੂ ਸਾਹਿਬਾਨ 10 ਜਾਮਿਆਂ ਦੇ ਵਿੱਚ 10ਵੇਂ ਪਾਤਸ਼ਾਹ ਉਹਨੂੰ ਮੁਕੰਮਲ ਕਰਦੇ ਨੇ। ਉਸ ਦੇ ਵਿੱਚ ਇੱਕ ਜ਼ਬਾਨ ਬੋਲੀ ਹੈ, ਉਸ ਦੇ ਵਿੱਚ ਸਾਂਝ ਹੈ, ਫਿਰ ਹਰਮੰਦਰ ਹੈ, 4 ਦਰਵਾਜ਼ੇ, ਫਿਰ 84 ਕਦਮਾਂ ਦੀ ਵਿੱਥ ਅਕਾਲ ਤਖਤ ਹੈ, ਜਿਸ ਅਕਾਲ ਤਖਤ ਤੋਂ ਪਹਿਲਾ ਫਰਮਾਨ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਔਰ ਇਹ ਸਿਧਾਂਤ 6ਵੇਂ ਪਾਤਸ਼ਾਹ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਔਰ ਇਹ ਸਿਧਾਂਤ ਦਿੱਤਾ ਹੈ, ਪਰ 10ਵੇਂ ਪਾਤਸ਼ਾਹ ਨੇ 5 ਕਕਾਰੀ ਰੂਪ ਦੇ ਵਿੱਚ ਫੋਰਐਵਰ ਗਾਤਰੇ ਕਿਰਪਾਨ ਪਾਈ। ਕਿਰਪਾ ਤੇ ਆਨ ਲਫ਼ਜ਼ ਦੀ ਕਿਰਪਾਨ ਹੈ, ਤਲਵਾਰ ਨਹੀਂ ਹੈ, ਇਹ ਸੈਫ ਨਹੀਂ ਹੈ, ਇਹ ਸੌਰਡ ਨਹੀਂ ਹੈ, ਸਾਡੇ ਲਈ ਕਿਰਪਾਨ ਹੈ। ਕਿਰਪਾ ਤੇ ਆਨ 2 ਲਫ਼ਜ਼ਾਂ ਦਾ ਮੇਲ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਆਨ ਅਣਖ ਨੂੰ ਕਹਿੰਦੇ ਨੇ, ਗੈਰਤ ਨੂੰ ਕਹਿੰਦੇ ਨੇ, ਸਵੈਮਾਨ ਨੂੰ ਕਹਿੰਦੇ ਨੇ। ਔਰ ਇਹੀ ਫਰਕ ਹੈ, ਇੱਕ ਪਾਸੇ ਬੇਗੈਰਤੀ ਹੈ, ਇੱਕ ਪਾਸੇ ਵੀਰ ਰਸ ਹੈ। ਸਵੈਮਾਨ ਹੈ ਜਿਨ੍ਹਾਂ ਦੇ ਲਈ ਤੁਸੀਂ ਆਪਣੀਆਂ ਵੈਲਿਊਜ਼ ਲਈ ਖੜੇ ਹੁੰਦੇ ਹੋ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਬੇਪਤ ਹੋ ਕੇ ਜਿਉਂਦੀਆਂ ਨੇ, ਉਹ ਹਲਾਲ ਖੋਰ ਨਹੀਂ, ਹਰਾਮ ਖੋਰ ਨੇ। ਸੋ ਇਹ ਗੱਲ ਬਿਲਕੁਲ ਸਮਝ ਲੈਣੀ ਚਾਹੀਦੀ ਹੈ ਚੰਗੀ ਤਰ੍ਹਾਂ ਹਰ ਸਿੱਖ ਨੂੰ ਕਿ ਇਹ ਉਹ ਕੰਟੀਨਿਊਟੀ ਹੈ ਜਿਹੜੀ ਸੱਤਾ ਦੇ ਬਲਵੰਡ ਨੇ ਕਿਹਾ ਸੀ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਕਿ ਉਹੀ ਜੋਤ ਗੁਰੂ ਨਾਨਕ ਪਾਤਸ਼ਾਹ ਦੀ 10 ਜਾਮਿਆਂ 'ਚ 10ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਖਾਲਸਾ ਸਾਜਨਾ, ਖਾਲਸਾ ਪ੍ਰਗਟ, ਔਰ ਫਾਈਨਲ ਸਟੈਂਪ ਹੈ ਉਸ ਕਾਨਸੈਪਟ ਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ।
ਔਰ ਉਹਨਾਂ ਪੰਜਾਂ ਨੂੰ ਜਿਹੜੇ ਬਿਲਕੁਲ ਜਿਨ੍ਹਾਂ ਨੇ ਤਲਵਾਰ ਦੀ ਧਾਰ ਦੇ ਉੱਤੇ ਆ ਕੇ ਆਪਣਾ ਸੀਸ ਧਰਿਆ, ਉਸ ਕ੍ਰਾਈਟੇਰੀਆ ਦੇ ਉੱਤੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ ਸ਼ਲੋਕ ਵਾਰਾਂ ਤੇ ਵਧੀਕ ਚ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਚੀਜੈ। ਇਹੀ ਕ੍ਰਾਈਟੇਰੀਆ ਕਿ ਆਓ ਭਾਈ ਸੱਚ ਹੱਕ ਇਨਸਾਫ ਦੀਆਂ ਕਦਰਾਂ ਕੀਮਤਾਂ ਦੇ ਲਈ ਆਓ, ਤੁਹਾਡੇ ਪਿਆਰ ਦੀ ਪਰਖ ਹੈ, ਤੁਸੀਂ ਗੁਰੂ ਨੂੰ ਆਪਾ ਦਿੱਤਾ ਹੋਇਆ ਕਿ ਨਹੀਂ, ਸੀਸ ਚਾਹੀਦਾ। ਔਰ ਅਸੀਂ ਉਹ ਸਾਰੀ ਸਾਖੀ ਤੋਂ ਗੁਰੂ ਕੇ ਕੌਤਕ ਤੋਂ ਵਾਕਿਫ ਹੈ ਤੇ ਜਦੋਂ ਉਹਨਾਂ ਨੂੰ ਉਸ ਪ੍ਰੀਖਿਆ ਚੋਂ ਪੂਰੇ ਉਤਰਦੇ ਨੇ ਤੇ ਫਿਰ ਗੁਰੂ ਆਪਣੇ ਗਲ ਨਾਲ ਲਾ ਕੇ ਸਭ ਤੋਂ ਲਫ਼ਜ਼ ਖੂਬਸੂਰਤ ਪਿਆਰ ਹੈ ਬਿਲਵਡ, ਔਰ ਉਹਨਾਂ ਨੂੰ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਇਹ ਕਿੰਨੀ ਦੁੱਖ ਦੀ ਗੱਲ ਹੈ ਜੇ ਅੱਜ ਅਸੀਂ ਜ਼ਾਤ ਪਾਤ ਦੇ ਕੋੜ 'ਚ ਫਸੇ ਹੋਈਏ, ਜੇ ਅੱਜ ਸਾਡਾ ਇੱਕ ਵੱਡਾ ਹਿੱਸਾ ਅਸੀਂ ਜ਼ਾਤਾਂ ਪਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਹੋਣ, ਸ਼ਮਸ਼ਾਨ ਵੱਖਰੇ ਹੋਣ, ਤੇ ਅਸੀਂ ਕਿਹੜੀਆਂ ਸਿੱਖੀ ਵੈਲਿਊਜ਼ ਦੇ ਅਲੰਬਰਦਾਰ ਹਾਂ। ਕੱਲੀ ਗੱਲ ਇੱਕ ਪਾਸੇ ਤੱਕ ਨਹੀਂ, ਅੱਜ ਵੀ ਜਿਹੜੇ ਪਿਛਲੇ ਦਿਨਾਂ 'ਚ ਮੈਂ ਕੋਈ ਗੱਲ ਕਹੀ ਤਾਂ ਇੱਕ ਸਿੰਘ ਨੇ ਕਿਹਾ ਜੀ ਤੁਸੀਂ ਤਾਂ ਜਿਹੜਾ ਉਹ ਫਲਾਣੇ ਦੇ ਖਿਲਾਫ ਹੋ, ਫਲਾਣੇ ਤੋਂ। ਸਾਡਾ ਸਿੱਧਾ ਸਵਾਲ ਹੈ ਵੀ ਜਦੋਂ ਅਸੀਂ ਪ੍ਰਾਚੀਨ ਮਰਿਆਦਾਵਾਂ ਦੀ ਗੱਲ ਕਰਦੇ ਹਾਂ ਕਿ ਜੀ ਸਾਡੇ ਨਿਹੰਗ ਜਥਿਆਂ ਦੇ ਵਿੱਚ ਹੈ ਜਾਂ ਬੁੱਢਾ ਦਲ 'ਚ ਹੈ, ਕਿਉਂ ਦੋ ਬਾਟੇ ਅੰਮ੍ਰਿਤ ਦੇ ਤਿਆਰ ਕਰਦੇ ਹੋ ਤੁਸੀਂ ਅੱਜ ਵੀ? ਇੱਕ ਪਾਸੇ ਤੁਸੀਂ ਇਹ ਉੱਚੀਆਂ ਜਾਤਿਆਂ ਲਈ, ਦੂਸਰੇ ਪਾਸੇ ਮਜ਼੍ਹਬੀਆਂ ਦੇ ਲਈ। ਇਹ ਕਿਹੜੀ ਸਿੱਖੀ ਜਾਂ ਇਹ ਤਾਂ ਅੰਮ੍ਰਿਤ ਦੇ ਕਨਸੈਪਟ ਨੂੰ ਹੀ ਨਕਾਰ ਦੇਣ ਵਾਲੀ ਗੱਲ ਹੈ। ਜਿਹੜਾ ਅੰਮ੍ਰਿਤ ਉਸ ਸਾਰੇ ਨੂੰ ਜੋ ਜ਼ਾਤ ਪਾਤ ਦਾ ਕੋਡ ਸੀ, ਜਿਹਨੂੰ 230 ਵਰਿਆਂ 'ਚ ਵੱਢਿਆ ਗੁਰੂ ਸਾਹਿਬ ਨੇ ਕਿ ਉਹਨਾਂ ਨੂੰ, ਔਰ ਅੰਮ੍ਰਿਤ ਛਕਾ ਕੇ ਉਹਨੂੰ ਬਾਹਰ ਇੱਕੋ ਬਾਟੇ ਨੂੰ ਮੂੰਹ ਲਵਾਇਆ, ਇੱਕੋ ਉਸ ਬਾਟੇ ਦੇ ਵਿੱਚ ਤਿਆਰ ਜਿਹੜਾ ਕੜਾਹ ਪ੍ਰਸ਼ਾਦ ਆ ਉਹ ਸਭ ਛਕਦੇ ਨੇ, ਇਹ ਲਈ ਕਿ ਭਾਈ ਅੱਜ ਤੋਂ ਤੁਹਾਡਾ ਜਿਹੜਾ ਖਾਲਸਾ ਭਰਾ ਹੈ। ਔਰ ਜਦੋਂ ਇਹ ਸਾਂਝ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਫਿਰ ਕਿਹੜੀ ਜ਼ਾਤ, ਕਿਹੜੀ ਪਾਤ, ਕਿਹੜਾ ਊਚ, ਕਿਹੜਾ ਨੀਚ, ਪਰ ਅਸੀਂ ਆਪਣੀ ਜ਼ਬਾਨ ਤੇ ਵੀ ਨਹੀਂ ਕੰਟਰੋਲ ਕਰ ਸਕਦੇ ਜਦੋਂ ਅਸੀਂ ਕਿਸੇ ਨੂੰ ਜਿਹੜਾ ਜਿਸ ਨੂੰ ਅਸੀਂ ਹੇਠਲਾ ਬਣਾਇਆ ਹੋਇਆ ਉਸ ਪ੍ਰਤੀ ਰੱਖਦੇ। ਸੋ ਇਹ ਗੱਲ ਜਦੋਂ ਮੈਂ ਕਹਿ ਰਿਹਾ, ਗੱਲ ਕੱਲੀ ਇਹ ਨਹੀਂ ਹੈ ਵੀ ਅਸੀਂ ਖਾਲਿਸਤਾਨ ਕੂਕਦੇ ਹਾਂ। ਖਾਲਿਸਤਾਨ ਉਹਨਾਂ ਖਾਲਸਾਈ ਵੈਲਿਊਜ਼ ਨੂੰ ਇੰਪਲੀਮੈਂਟ ਕਰਨ ਦੇ ਲਈ ਇੱਕ ਜਿਓਗ੍ਰਾਫੀਕਲ ਟੈਰੀਟਰੀ ਜਿਹੜੀ ਇੱਕ ਰੋਲ ਮਾਡਲ ਹੋਏਗੀ। ਅਲਟੀਮੇਟਲੀ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਉਹ ਦੁਨੀਆ ਭਰ ਦੇ ਵਿੱਚ ਸੱਚ ਹੱਕ ਇਨਸਾਫ ਦੀਆਂ ਕਦਰਾਂ ਕੀਮਤਾਂ ਨੂੰ ਇੰਪਲੀਮੈਂਟ ਕਰਨ ਲਈ ਜਿਸ ਸਮਾਜ 'ਚ ਵੀ ਆਪਣਾ ਰੋਲ ਅਦਾ ਕਰਦਾ ਔਰ ਕਰਦਾ ਰਹੇਗਾ। ਲੇਕਿਨ ਤੁਹਾਡੇ ਕੋਲ ਜਦੋਂ ਤੁਸੀਂ ਆਪਣੀ ਐਗਜ਼ਿਸਟੈਂਸ ਦੀ ਲੜਾਈ ਲੜ ਰਹੇ ਹੁੰਦੇ ਹੋ, ਔਰ ਡਿਟਰੋਇਟ ਤੋਂ ਆਏ ਵੀਰ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇੰਡੀਆਨਾ 'ਚ ਬੜੀ ਖੂਬਸੂਰਤ ਗੱਲ ਕਹੀ। ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਲਮੋਸਟ ਉਸ ਵੇਲੇ ਦਾ ਵੱਡਾ ਹਿੱਸਾ ਦੁਨੀਆ ਦਾ ਉਸ ਦੀ ਯਾਤਰਾ ਕੀਤੀ ਕਿ ਅੰਦਾਜ਼ੇ ਮੁਤਾਬਕ 50,000 ਮੀਲ ਤੋਂ ਜ਼ਿਆਦਾ ਸਫ਼ਰ ਕੀਤਾ, ਪਰ ਵਾਪਸ ਆ ਕੇ ਉਹਨਾਂ ਨੇ ਉਸ ਪੰਜਾਬ ਦੀ ਧਰਤੀ ਨੂੰ ਹੀ ਵਡਿਆਇਆ ਜਿੱਥੇ ਕਰਤਾਰਪੁਰ ਸਾਹਿਬ ਵਸਾਇਆ, ਜਿੱਥੇ ਖੇਤੀ ਕੀਤੀ, ਜਿੱਥੋਂ ਦੀ ਮਿੱਟੀ ਦੇ ਵਿੱਚ ਉਹਨਾਂ ਦਾ ਮੁੜਕਾ ਜਿਹੜਾ ਉਹ ਡੁੱਲਿਆ ਕਿ ਇਹ ਸਾਡੀ ਧਰਤੀ ਹੈ, ਅਸੀਂ ਕਿਤੇ ਵੀ ਜਾਈਏ ਸਾਡਾ ਉਹ ਲਗਾਵ ਜਾਂ ਉਹ ਦੂਜਾ ਉਸ ਧਰਤੀ ਦੇ ਨਾਲ ਹੀ ਹੈ। ਹੁਣ ਜਦੋਂ ਉਸ ਧਰਤੀ ਦੇ ਉੱਤੇ ਉਹ ਇੰਡੀਅਨ ਸਟੇਟ ਜਿਹੜੀ ਹੈ ਉਹਨਾਂ ਵੈਲਿਊਜ਼ ਦਾ ਹੀ ਜਿਹੜਾ ਉਹ ਹਨਨ ਕਰ ਰਹੀ ਹੈ ਜਿਨ੍ਹਾਂ ਦੇ ਲਈ ਖਾਲਸਾ ਖਲੋਤਾ ਹੈ, ਤੇ ਜੇ ਅਸੀਂ ਆਪਣਾ, ਔਰ ਇਹ ਜੂਨ 84 ਸਾਡੇ ਲਈ ਫਾਈਨਲ ਵਾਟਰ ਸ਼ੈਡ ਹੈ, ਸੋ ਅਸੀਂ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਅਸੀਂ ਉਹਨਾਂ ਵੈਲਿਊਜ਼ ਦੀ ਗੱਲ ਕਰਦੇ ਹਾਂ ਜਿਹੜੀਆਂ ਸੱਚ ਹੱਕ ਇਨਸਾਫ ਦੀਆਂ ਨੇ, ਜਿਹੜੀਆਂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਫਰਮਾਇਆ ਸੀ ਕਿ ਇਹ ਦਾਨਵ ਦੇਵ ਫਰਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ। ਕਿ ਉਹ ਸਿਸਟਮ ਜਿੱਥੇ ਸਾਧ ਸਮੂਹ ਭਲੇ ਲੋਕ, ਨੋਬਲ ਲੋਕ ਆਜ਼ਾਦੀ ਦੇ ਨਾਲ ਜਿਹੜਾ ਉਹ ਵਿਚਰ ਸਕਣ, ਔਰ ਜਿਹੜੇ ਪਾਪੀ ਨੇ, ਜਿਹੜੇ ਟਾਇਰੈਂਟ ਨੇ, ਜਿਹੜੇ ਜ਼ਾਲਮ ਨੇ,
ਇਹੀ ਜਦੋਂ ਇਹ ਹੈ ਕਿ ਭਾਈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿਉਂਕਿ ਇਹ ਕਿਸੇ ਨੂੰ ਸਜ਼ਾ ਯਾਫਤਾ ਕਰਨਾ ਇਹ ਰੱਬ ਦਾ ਕੰਮ ਹੈ। ਬਿਲਕੁਲ। ਪਰ ਜਦੋਂ ਖਾਲਸਾ ਹੁਣ ਅਕਾਲ ਪੁਰਖ ਦੀ ਫੌਜ ਦਾ ਸਿਪਾਹ ਸਲਾਰ ਹੈ ਤੇ ਇਸ ਧਰਤੀ ਦੇ ਉੱਤੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ। ਜੇ ਇੱਥੇ ਤਸਕਰ ਚੋਰ ਹੋਏਗਾ ਇਸ ਧਰਤੀ ਤੇ, ਇਹ ਧਰਤੀ ਸਾਧੂ ਲਈ ਹੈ, ਭਲੇ ਲੋਕਾਂ ਲਈ ਹੈ, ਤੇ ਖਾਲਸਾ ਉਸ ਅਕਾਲ ਪੁਰਖ ਦਾ ਸਿਪਾਹ ਸਲਾਰ ਹੋਣ ਦੇ ਨਾਤੇ ਉਹਨਾਂ ਵੈਲਿਊਜ਼ ਨੂੰ ਇੰਪਲੀਮੈਂਟ ਕਰੇਗਾ। ਸਾਡੇ ਇਹ ਟਾਈਟਲ ਨੇ, ਜਦੋਂ ਅਸੀਂ ਇਹ ਵੀ ਕਹਿੰਦੇ ਆ ਬਿਰਧ ਕੀ ਲਾਜ ਜਾਂ ਬਿਰਧ ਕੀ ਪੈਜ। ਹੁਣ ਬਿਰਧ ਸੰਸਕ੍ਰਿਤ ਲਫ਼ਜ਼ ਵਰਿੱਧਾ ਤੋਂ ਆਇਆ ਕਿ ਜਿਹਦਾ ਕਿ ਹੇ ਅਕਾਲ ਪੁਰਖ, ਕਿਉਂਕਿ ਅਰਦਾਸ ਅਸੀਂ ਅਕਾਲ ਪੁਰਖ ਅੱਗੇ ਕਰ ਰਹੇ ਹਾਂ ਕਿ ਜਿਹੜੇ ਤੁਹਾਡੇ ਟਾਈਟਲ ਨੇ ਉਹਨਾਂ ਦਾ ਆਨਰ ਬਣਿਆ ਰਹੇ। ਇਸੇ ਲਈ ਜਦੋਂ ਖਾਲਸਾ ਮੈਦਾਨ ਦੇ ਵਿੱਚ ਉਤਰਦਾ ਉਹ ਸਭ ਤੋਂ ਪਹਿਲਾਂ ਅਰਦਾਸ ਕਰਦਾ ਜੀਵਨ ਦੇ ਕਿਸੇ ਵੀ ਫੀਲਡ 'ਚ ਜਾਣ ਤੋਂ ਪਹਿਲਾਂ। ਉਹ ਇਹ ਨਹੀਂ ਹੁੰਦਾ ਕਿ ਜੀ ਹੁਕਮਨਾਮਾ ਚੰਗਾ ਆਇਆ ਕਿ ਕਮਜ਼ੋਰ। ਇਹ ਵੀ ਮੈਨੂੰ ਬਹੁਤ ਵਾਰ ਲੱਗਦਾ ਹੁੰਦਾ ਵੀ ਅਸੀਂ ਆਪੋ ਆਪਣੇ ਮਨ ਦੀਆਂ ਇੱਛਾਵਾਂ ਮੁਤਾਬਕ ਉਹ ਗੱਲ ਬਣਾ ਲਈ ਹੋਈ ਹੈ। ਸਾਡਾ ਰਿਜ਼ੋਲਵ ਅਰਦਾਸ 'ਚ ਹੁੰਦਾ ਹੈ। ਅਸੀਂ ਗੁਰੂ ਤੋਂ ਮੰਗਦੇ ਹਾਂ, ਤਾਕਤ ਮੰਗਦੇ ਹਾਂ, ਫਿਰ ਅਸੀਂ ਗੁਰੂ ਦਾ ਹੁਕਮਨਾਮਾ ਲੈਂਦੇ ਹਾਂ। ਔਰ ਇੱਕ ਵਾਰੀ ਜਦੋਂ ਅਰਦਾਸਾ ਸੋਧਿਆ ਜਾਂਦਾ ਸਾਡਾ ਇਹ ਯਕੀਨ ਹੁੰਦਾ ਹੈ ਕਿ ਭਾਈ ਗੁਰੂ ਨੇ ਸਾਨੂੰ ਇਸ ਰਸਤੇ ਤੋਰਿਆ ਔਰ ਅਸੀਂ ਫਤਿਹ ਹਾਸਲ ਕਰਨੀ ਹੈ। ਔਰ ਇਹੀ ਸਾਡੀ ਗ੍ਰੀਟਿੰਗ ਵੀ ਗੁਰੂ ਨੇ ਬਣਾਈ। ਤੁਸੀਂ ਕਦੇ ਜੇ ਸਾਈਕੋਲੋਜੀ ਪੜ੍ਹੋ ਜਾਂ ਸਾਈਕੋਲੋਜੀ ਦੇ ਜਿਹੜੇ ਲੋਕ ਵਿਦਵਾਨ ਨੇ ਉਹਨਾਂ ਨੂੰ ਪੁੱਛੋ ਕਿ ਵੀ ਇਹ ਨੋਮਨਕਲੇਚਰ ਜਿਹੜਾ ਗੁਰੂ ਸਾਹਿਬ ਨੇ ਵਰਤਿਆ, ਸਿੰਘ ਤੇ ਕੌਰ, ਨੇਮ ਇਜ਼ ਦਾ ਗੇਮ। ਔਰ ਫਿਰ ਜਿਹੜਾ ਤੁਹਾਡਾ ਰਿਜ਼ੋਲਵ ਜਦੋਂ ਤੁਸੀਂ ਮਿਲਦੇ ਹੋ, ਢਹਿੰਦੀ ਕਲਾ ਲਫ਼ਜ਼ ਹੀ ਨਹੀਂ ਹੈ ਸਾਡੀ ਡਿਕਸ਼ਨਰੀ ਦੇ ਵਿੱਚ, ਲਫ਼ਜ਼ ਹੀ ਚੜ੍ਹਦੀ ਕਲਾ ਹੈ। ਔਰ ਸਾਡੀ ਅਰਦਾਸ ਬੇਸ਼ੱਕ ਅਸੀਂ 10 ਗੁਰੂ ਸਾਹਿਬਾਨ ਸ਼ਹੀਦਾਂ ਨੂੰ ਆਪਣਾ ਰਿਜ਼ੋਲਵ, ਖਾਲਸਾ ਜੀ ਕੇ ਬੋਲ ਬਾਲੇ, ਇਹ ਸਾਰੇ ਅਸੀਂ ਜਿਹੜਾ ਹੈ ਉਹ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ। ਪਰ ਅਖੀਰ 'ਚ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੁਰਬਾਣੀ ਨਹੀਂ ਹੈ, ਕਿਉਂਕਿ ਨਾਨਕ ਲਫ਼ਜ਼ ਸਿਰਫ ਗੁਰਬਾਣੀ 'ਚ ਗੁਰੂ ਪਾਤਸ਼ਾਹ, ਚਾਰ ਜਿਹੜੇ 5 ਪਾਤਸ਼ਾਹਾਂ ਨੇ ਹੋਰ ਵੀ ਗੁਰੂ ਨਾਨਕ ਸਾਹਿਬ ਤੋਂ ਇਲਾਵਾ ਨਾਨਕ ਸ਼ਬਦ ਇਸਤੇਮਾਲ ਕੀਤਾ। ਇਹ 5 ਸ਼ਬਦਾਂ ਦਾ ਸੁਮੇਲ ਹੈ ਕਿ ਅਸੀਂ ਨਾਨਕ ਦੇ ਸਿੱਖ ਹੈ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਹੇ ਵਾਹਿਗੁਰੂ, ਸਾਨੂੰ ਇਹ ਸਾਡਾ ਅਸੀਂ ਗੁਰੂ ਦਾ ਆਂਚਲ ਗਹਿ ਕੇ ਸਾਧਕਾ, ਅਸੀਂ ਗੁਰੂ ਦਾ ਆਂਚਲ ਪੱਲਾ ਹੱਥ ਘੁੱਟ ਕੇ ਫੜੀ ਰੱਖੀਏ। ਉਹ ਨਾਮ ਸਾਡੇ ਅੰਦਰ ਹਮੇਸ਼ਾ ਪ੍ਰਵੇਸ਼ ਕਰੇ ਤੇ ਚੜ੍ਹਦੀ ਕਲਾ, ਕਿਉਂਕਿ ਜਦੋਂ ਗੁਰੂ ਨਾਨਕ ਨੇ ਨਾਮ ਹੈ ਤੇ ਚੜ੍ਹਦੀ ਕਲਾ ਹੈ, ਤੇ ਜਦੋਂ ਚੜ੍ਹਦੀ ਕਲਾ 'ਚ ਹੈ ਅਸੀਂ ਫਿਰ ਭਾਣਾ ਤੇਰੇ ਭਾਣੇ, ਸਾਨੂੰ ਜਿਹੜਾ ਹੈ ਉਹ ਜਿਉਣ ਦੀ ਜਾਚ ਹੋਏ ਕਿ ਅਸੀਂ ਤੇਰੇ ਭਾਣੇ 'ਚ ਜਿਉਣਾ ਹੈ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਜੇ ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਤੇ ਜਦੋਂ ਚੜ੍ਹਦੀ ਕਲਾ ਹੈ, ਭਾਣਾ ਹੈ, ਨਾਮ ਹੈ ਗੁਰੂ ਨਾਨਕ ਪਾਤਸ਼ਾਹ ਨੇ, ਤਾਂ ਫਿਰ ਸਾਡਾ ਆਸ਼ਾ ਹੈ ਸਰਬੱਤ ਦਾ ਭਲਾ। ਸੋ ਇਹੀ ਸਰਬੱਤ ਦਾ ਭਲਾ ਹੈ ਕਿ ਭਾਈ ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚਪੈਂਗੇ। ਸੋ ਸਮੂਹ ਸਿੱਖ ਸੰਗਤਾਂ ਨੂੰ ਇਸ TV 84 ਦੇ ਮਾਧਿਅਮ ਰਾਹੀਂ ਔਰ ਸਾਡੇ ਦੁਨੀਆ ਭਰ 'ਚ ਬੈਠੇ ਦਰਸ਼ਕ, ਉਹਨਾਂ ਨੂੰ ਖਾਲਸਾ ਪ੍ਰਗਟ ਦਿਵਸ ਦੀਆਂ, ਸਾਜਨਾ ਦਿਵਸ ਦੀਆਂ ਬਹੁਤ ਵਧਾਈਆਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ, ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। प्रगटे ओ खालसा परमात्मा की मौज। 20 ਅਪ੍ਰੈਲ 2025 ਦਿਨ ਐਤਵਾਰ ਨੂੰ ਗੱਦਰੀ ਬਾਬਿਆਂ ਦੇ ਇਤਿਹਾਸਕ ਸਥਾਨ
ਗੁਰੂ ਘਰ ਸਟਾਕਟਨ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖਾਲਸੇ ਦਾ 326ਵਾਂ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਇਆ ਜਾਵੇਗਾ। ਐਤਵਾਰ 12 ਵਜੇ ਦੁਪਹਿਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ ਤੇ 4 ਘੰਟੇ ਦੀ ਨਗਰ ਕੀਰਤਨ ਯਾਤਰਾ ਪਿੱਛੋਂ ਗੁਰੂ ਘਰ ਵਾਪਸ ਪਰਤੇਗਾ। ਸਮੂਹ ਇਲਾਕਾ ਨਿਵਾਸੀ ਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਾਨਦਾਰ ਤੇ ਮਹਾਨ ਅਵਸਰ ਤੇ ਫਲੋਟਾਂ ਸਮੇਤ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਅਤੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਪ੍ਰਗਟੇ ਖਾਲਸਾ ਪਰਮਾਤਮਾ ਕੀ ਮੌਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁਝੇ ਨਾ ਦੇ व्यूअर्स वेलकम बैक टू प्रोग्राम। सो व्यूअर्स गलबात करन जा रहे हैं कि सिख कौम ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਵਿਸਾਖੀ ਦੇ ਪੂਰਬ ਮੌਕੇ ਅਮਰੀਕਨ ਕਾਂਗਰਸਮੈਨਾਂ ਦਾ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਕਰਤਾਰਪੁਰ ਸਾਹਿਬ ਹਾਜ਼ਰੀ ਲਵਾਉਣ ਗਿਆ ਅਤੇ ਸਿੱਖ ਸੰਗਤਾਂ ਨਾਲ ਆਪਣੇ ਉਹਨਾਂ ਨੇ ਵਿਚਾਰ ਵੀ ਸਾਂਝੇ ਕੀਤੇ ਨੇ ਔਰ ਇਸ ਵਾਰ ਭਾਰਤ ਤੋਂ ਵੀ 8000 ਦੇ ਲਗਭਗ ਜਿਹੜੇ ਸਿੱਖ ਯਾਤਰੀ ਹੈ ਵਿਸਾਖੀ ਮਨਾਉਣ ਲਈ ਪਾਕਿਸਤਾਨ ਪਹੁੰਚੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, इस बार 2 बड़ियां पॉजिटिव डिवेलपमेंट्स पाकिस्तान के हवाले नाल देखण चाहिए और एक ज़ाहिर है उन्हां चों उहदा अमरीकन कांग्रेसमैनां दे डेलीगेशन नाल भी उसका संबंध है। असीं जदों एयरपोर्ट तो वापस स्टूडियो वाल इधर नूं तुर ही रहे सी तां बीबी तेज किरण कौर बैंस जिहड़े वकील ने और कांग्रेसमैन सुआजी उन्हां दे ऑफिस च एज ए लैजिसलेचर असिस्टेंट भी काम करते हैं। उन्होंने मैसेज सी, पिक्चर्स भी उन्होंने भेजिया कि उन्होंने कांग्रेसमैन बाकी कांग्रेसमैनों के डेलीगेशन नाल जिथे वो पाकिस्तान की यात्रा ते सी लेकिन खालसा साजना दिवस विसाखी मौके वो विशेष तौर के उत्ते सारा डेलीगेशन करतारपुर साहब पहुंचा और उन्होंने नाल पाकिस्तान के इंटीरियर मिनिस्टर मोहसन नकवी वो भी सन और दर्शक पिक्चर्स भी बैकग्राउंड देख सकते हैं। अच्छा। और बेशक साढ़े कोल वीडियो भी है पर क्योंकि वो ऑलरेडी डॉन पब्लिकेशन या डॉन टीवी दी है उहदा कॉपीराइट का इशू आ जाता है, असी दिखा नहीं सकते। सो ये अपने आप दे विच बहुत शायद पहली बार, हालांकि इंडिविजुअली तो यूनाइटेड नेशनस के सैकटरी जनरल भी करतारपुर साहब गए हुए ने कॉरीडोर ਜਦੋਂ ਖੁੱਲ੍ਹਦਾ ਹੈ ਉਸ ਤੋਂ ਬਾਅਦ, ਲੇਕਿਨ ਇਹ ਪਹਿਲੀ ਵਾਰ ਹੈ ਕਿ ਇਸ ਲੈਵਲ ਦਾ ਹਾਈ ਲੈਵਲ ਡੈਲੀਗੇਸ਼ਨ ਜਿਸ ਦੇ ਵਿੱਚ 2 ਪ੍ਰੋਮੀਨੈਂਟ ਕਾਂਗਰਸਮੈਨ ਜਿਨ੍ਹਾਂ 'ਚ ਕਾਂਗਰਸਮੈਨ ਥਾਮਸ ਰਿਚਰਡ ਸਵਾਜ਼ੀ ਔਰ ਕਾਂਗਰਸਮੈਨ ਜੋਨੇਥਨ ਜੈਕਸਨ ਔਰ ਜਿਹੜੇ ਐਕਟਿੰਗ ਅਮਰੀਕਾ ਦੇ ਐਂਬੈਸਡਰ ਨੇ ਪਾਕਿਸਤਾਨ 'ਚ ਨੈਟਲਿਕ ਬੇਕਰ ਔਰ ਜਿਹੜੇ US ਕੌਂਸਲ ਜਨਰਲ ਨੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ क्रिस्टन के हॉकिंस, ये सारा भरपूर डेलीगेशन उन्होंने काफ़ी वक्त गुजारिया और एतकी एक बड़ी पॉजिटिव गल जी असी पासिक रैफरेंस लास्ट प्रोग्राम जो थर्सडे किया उहदे च मैंशन किया सी। हालांकि जिन्हां जमानिਆਂ ਦੇ ਵਿੱਚ 1947 तो बाद तो बहुत बिटरनेस रही दोनों मुल्कों च, भारत पाकिस्तान च। फिर जदों ਜਿਹੜੇ ਬੀਬੀਆਂ ਉਧਰਲੀਆਂ ਇੱਧਰ ਰਹਿ ਗਈਆਂ ਸੀ, ਇੱਧਰਲੀਆਂ ਉੱਧਰ, ਇਹ ਸਾਰੇ ਜਿਹੜੇ ਨੇ ਸਮਝੌਤੇ ਵੀ 1950 ਤੱਕ ਪਹੁੰਚਦੇ ਆ ਹੁੰਦੇ ਨੇ। ਤਾਂ ਫਿਰ
ਨਹਿਰੂ ਲਿਆਕਤ ਅਲੀ ਪੈਕਟ ਹੋਇਆ ਸੀ, ਜਿਸ ਦੇ ਵਿੱਚ ਕਿਉਂਕਿ ਗੁਰਧਾਮ ਤਾਂ ਵਿਛੜ ਗਏ ਔਰ ਬਿਲਕੁਲ ਜੰਦੇ ਲੱਗੇ ਹੋਏ ਸੀ, ਉਹਨਾਂ 'ਚ ਕੋਈ ਨਹੀਂ ਸੀ ਕਿ ਵੀ ਉੱਥੇ ਸਿੱਖ ਤਾਂ ਪੰਜਾਬ 'ਚ ਬਚਿਆ ਨਹੀਂ ਸੀ, ਦੂਸਰੇ ਪਾਸੇ ਕੋਈ ਬਿਲਕੁਲ ਸਾਰੇ ਜਾਂ ਮਾਈਗ੍ਰੇਟ ਹੋ ਗਏ ਜਾਂ ਹੋਰ ਹੋ ਗਏ। ਔਰ ਉਸ ਪੀਰੀਅਡ 'ਚ ਇਹ ਸਮਝੌਤਾ ਸੀ ਕਿ ਭਾਈ ਸਾਲ ਦੇ ਵਿੱਚ 4 ਮੌਕਿਆਂ ਦੇ ਉੱਤੇ ਜਥੇ ਆਇਆ ਕਰਨਗੇ ਔਰ ਉਹਨਾਂ ਦੀ ਗਿਣਤੀ ਵੀ ਫਿਕਸ ਸੀ ਕਿ ਇਸ ਤੋਂ ਬਿਯੋਂਡ ਨਹੀਂ ਜਾ ਸਕਦੇ, ਜਿਨ੍ਹਾਂ 'ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 2000, ਵਿਸਾਖੀ ਦੇ ਮੌਕੇ 1000, 500 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਔਰ 500 ਮਹਾਰਾਜਾ ਰਣਜੀਤ ਸਿੰਘ ਦੀ ਯਾਦ ਮਨਾਉਣ ਲਈ ਉਹਨਾਂ ਦੀ ਸਮਾਧ ਦੇ ਉੱਤੇ। ਸੋ ਕੁੱਲ ਮਿਲਾ ਕੇ ਇਹ ਸਾਰੀ ਫਿਗਰ 4000 ਬਣਦੀ ਸੀ ਜੀ। ਔਰ ਉਹਦੇ 'ਚ ਵੀ ਇੰਨੀ ਸਖਤੀ ਦਾ ਆਲਮ ਹੁੰਦਾ ਸੀ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਸਬੰਧ ਬੜੇ ਵਿਗੜੇ ਹੋਏ ਸੀ ਕਿ ਟ੍ਰੇਨ ਜਿਹਦੇ 'ਚ ਉਹਨਾਂ ਨੂੰ ਲਿਜਾਇਆ ਜਾਂਦਾ ਸੀ ਉਹਦੇ ਤੇ ਵੀ ਕਾਲੇ ਜਿਹੜੇ ਨੇ ਉਹ ਕੱਪੜਾ ਲਾਇਆ ਹੁੰਦਾ ਸੀ, ਬਾਹਰ ਕੋਈ ਦੇਖ ਨਹੀਂ ਸੀ ਸਕਦਾ, ਉੱਥੇ ਹੀ ਉਹਨਾਂ ਨੂੰ ਲਿਜਾਇਆ ਜਾਂਦਾ ਸੀ, ਉੱਥੇ ਹੀ ਕਰਕੇ ਉੱਥੋਂ ਹੀ ਪੈਕ ਕਰਕੇ, ਕਿਤੇ ਬਾਹਰ ਨਾ ਸ਼ਹਿਰ 'ਚ ਮਿਲਣਾ ਮਿਲਾਣਾ ਤਾਂ ਦੂਰ ਦੀ ਗੱਲ ਹੈ। ਸੋ ਇਹ ਵਰਤਾਰਾ ਔਰ ਇਹ ਵੀ ਜਦੋਂ ਫਿਰ ਕਦੇ ਜੰਗ ਲੱਗ ਜਾਂਦੀ ਸੀ 65 ਦੀ 71 ਦੀ ਜਾਂ ਦੂਸਰੇ, ਫਿਰ ਬੰਦ ਹੋਣ ਵਾਂਗ ਹੋ ਜਾਂਦਾ ਸੀ, ਬਿਟਰਨੈਸ ਵੱਧਦੀ ਸੀ। ਬਿਲਕੁਲ। ਲੇਕਿਨ ਜਿਵੇਂ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਜਿਹੜੇ ਉਹਨਾਂ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਔਰ ਉਹਨਾਂ ਦੇ ਕਾਫੀ ਪ੍ਰੋਮੀਨੈਂਟ ਸਿੱਖ ਆਗੂ ਜਿਨ੍ਹਾਂ ਦੇ ਫਾਦਰ ਨਨਕਾਣਾ ਸਾਹਿਬ ਭਾਈ ਰਵੇਲ ਸਿੰਘ ਲੰਮਾ ਵਕਤ ਹੈਡ ਗ੍ਰੰਥੀ ਰਹੇ ਮਹਿੰਦਰਪਾਲ ਸਿੰਘ ਜੀ, ਉਹ ਅਮਰੀਕਾ ਆਏ ਹੋਏ ਸੀ, ਅਜੇ ਵੀ ਅਮਰੀਕਾ 'ਚ ਹੀ ਨੇ। ਔਰ ਪਿਛਲੇ ਹਫਤੇ ਜਦੋਂ ਸਿੱਖ ਨੈਸ਼ਨਲ ਡੇ ਪੈਰੇਡ ਜਾਂ 8th ਫਰੀडम ਮਾਰਚ ਵਾਸ਼ਿੰਗਟਨ 'ਚ ਹੋਇਆ, ਉਹਦੇ 'ਚ ਉਹ ਗੈਸਟ ਆਫ ਆਨਰ ਵੀ ਸੀ। ਇਮਰਾਨ ਖਾਨ ਦੀ ਪਾਰਟੀ ਨਾਲ ਉਹਨਾਂ ਦਾ ਸਬੰਧ ਹੈ, ਉਹਨਾਂ ਨੇ ਉਹਨਾਂ ਵੱਲੋਂ ਮੁਬਾਰਕਬਾਦ ਵੀ ਦਿੱਤੀ। ਤੇ ਉਹ ਜਿਹੜੇ ਨੇ ਉਹ ਨਨਕਾਣਾ ਸਾਹਿਬ ਦੇ ਜੰਮਪਲ ਨੇ, ਉਹਨਾਂ ਜ਼ਮਾਨੇ 'ਚ ਤਾਂ ਬਹੁਤ ਹਾਲਾਤ ਹੋਰ ਤਰ੍ਹਾਂ ਦੇ ਸੀ। ਲੇਕਿਨ ਜਿਹੜੀ ਬਹੁਤ ਵੱਡੀ ਤਬਦੀਲੀ ਹੋਈ ਜਦੋਂ ਅਸੀਂ ਖਾਲਿਸਤਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਕਿ ਜੂਨ 84 ਤੋਂ ਬਾਅਦ ਜਦੋਂ ਸਿੰਘਾਂ ਨੇ ਗਵਾਂਢੀ ਮੁਲਕ ਨੂੰ ਵੀ ਆਪਣਾ ਘਰ ਬਣਾਇਆ ਔਰ ਸਿੰਘਾਂ ਦਾ ਨਿਵਾਸ ਨਨਕਾਣਾ ਸਾਹਿਬ ਔਰ ਦੂਸਰੀ ਧਰਤੀ ਤੇ ਜਿਹੜੇ ਉੱਥੇ ਬਚੇ ਹੋਏ, ਕਿਉਂਕਿ ਇਹ ਵੀ ਜਿਹੜੇ ਬਹੁਤ ਸਾਰੇ ਅੱਜ ਨਨਕਾਣਾ ਸਾਹਿਬ 'ਚ ਸਿੱਖ ਪਰਿਵਾਰ ਨੇ ਇਹ ਖੈਬਰ ਪਖਤੂਨਖਵਾ ਤੋਂ ਆਏ ਜਾਂ ਉਸ ਤੋਂ ਇਲਾਵਾ ਜਿਹੜਾ ਏਜੰਸੀ ਏਰੀਆ ਸੀ ਔਰਕਜ਼ਾਈ ਜਾਂ ਖੈਬਰ ਜਾਂ ਬਿਜੌੜ, ਔਰਕਜ਼ਾਈ ਦੇ ਵਿੱਚ ਜ਼ਿਆਦਾ ਸੀ ਔਰ ਇਸ ਲਈ ਲੰਬਾ ਵਕਤ ਤਾਂ ਇਹਨਾਂ ਨੂੰ ਪੰਜਾਬੀ ਸਿੱਖਣ 'ਚ ਵੀ ਲੱਗੇ, ਸਾਰੇ ਪਸ਼ਤੋ ਸਪੀਕਿੰਗ ਸੀ, ਇਹਨਾਂ ਦੀ ਪਸ਼ਤੋ ਜ਼ਬਾਨ ਹੈ। ਹੁਣ ਵੀ ਮੈਂ ਇੱਕ ਦਿਨ ਦੇਖ ਰਿਹਾ ਸੀ ਪਿਸ਼ਾਵਰ ਜਿੱਥੇ ਬੜਾ ਵੈਲ ਮੇਨਟੇਨਡ ਗੁਰਦੁਆਰਾ ਭਾਈ ਜੋਗਾ ਸਿੰਘ ਦਾ, ਉਹ ਕਥਾ ਵੀ ਪਸ਼ਤੋ 'ਚ ਕਰਦੇ ਨੇ। ਹੁਣ ਉਹ ਸਾਰੇ ਉਹਨਾਂ ਦੇ ਸੁਣਨ ਵਾਲੇ ਹੀ ਉਹ ਨੇ ਜਿਹੜੇ ਕਿ ਵੀ ਪਸ਼ਤੋ ਉਹਨਾਂ ਦੀ ਮਦਰ ਟੰਗ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਪਾਕਿਸਤਾਨ ਦੇ ਵਿੱਚ ਤਬਦੀਲੀ ਹੋਈ ਜਿੱਥੇ ਸਿੱਖਾਂ ਨੂੰ ਇੱਕ ਆਨਰ ਔਰ ਮਾਣ ਵੀ ਮਿਲਿਆ, ਇਹ ਸਿੰਘਾਂ ਦੀ ਬਦੌਲਤ ਸੀ ਕਿਉਂਕਿ ਹਕੂਮਤ ਨੇ ਵੀ ਇਹ ਰਿਅਲਾਈਜ਼ ਕੀਤਾ ਕਿ ਭਾਈ ਇਹਨਾਂ ਦੇ ਨਾਲ ਤਾਂ ਸਾਡਾ ਕੀ ਝਗੜਾ ਹੈ, ਜੇ ਭਾਰਤ ਕੋਈ ਧੱਕਾ ਜ਼ਿਆਦਤੀ ਕਰਦਾ, ਇਹਨਾਂ ਦਾ ਤਾਂ ਮਜ਼ਹਬੀ ਥਾਵਾਂ ਨੇ, ਇਹਨਾਂ ਨੂੰ ਜਿਹੜਾ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਔਰ ਅਲਟੀਮੇਟਲੀ ਇਹ ਜਿਹੜੀ ਬਦਲੀ ਨੀਤੀ ਸੀ ਜਿਹੜੀ 84 ਤੋਂ ਬਾਅਦ ਬਦਲਦੀ ਚਲੀ ਗਈ, ਇਸ ਦਾ ਕਲਾਈਮੈਕਸ 2019 'ਚ ਸੀ ਜਦੋਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਫੈਸਲਾ। ਇਸ ਦੇ ਵਿੱਚ ਨਰਿੰਦਰ ਮੋਦੀ ਦੀ ਹਕੂਮਤ ਵੀ, ਭਾਵੇਂ ਉਹਨਾਂ ਨੇ ਸਾਬੋਤਾਜ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਆਰਟੀਕਲ 370 ਖਤਮ ਕਰ ਦਿੱਤਾ ਗਿਆ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ। ਔਰ ਇੱਕ ਪਾਸੇ ਇਹਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨ ਨੇ ਭਾਰਤ ਦੇ ਨਾਲ ਟ੍ਰੇਡ ਸਾਰਾ ਬੰਦ ਕਰ ਦਿੱਤਾ, ਆਪਣੇ ਸਫਾਰਤੀ ਸੰਬੰਧ ਵੀ ਇੱਕ ਸਟੈਪ ਥੱਲੇ ਕਰ ਲਏ, ਆਪਣੇ ਹਾਈ ਕਮਿਸ਼ਨ ਵਾਪਸ ਸੱਦ ਲਏ, ਅੱਜ ਵੀ ਨਹੀਂ ਨੇ ਉਹਨਾਂ ਦੇ ਹਾਈ ਕਮਿਸ਼ਨਰ ਉਹ ਰੁਤਬਾ। ਲੇਕਿਨ ਇਹਦੇ ਬਾਵਜੂਦ ਇਹ ਕ੍ਰੈਡਿਟ ਇਮਰਾਨ ਖਾਨ ਦੀ ਹਕੂਮਤ ਔਰ ਜਨਰਲ ਬਾਜਵਾ, ਬਾਅਦ ਦੇ ਵਿੱਚ ਇਮਰਾਨ ਖਾਨ ਜਾਂ ਜਨਰਲ ਬਾਜਵਾ ਦੀ ਕੀ ਬਿਟਰਨੈਸ ਹੋਈ, ਕੀ ਹੋਇਆ ਜਾਂ ਅੱਜ ਕੀ ਚੱਲ ਰਿਹਾ, ਅਸੀਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪਰ ਮੈਂ ਸਮਝਦਾ ਵੀ ਇਮਾਨਦਾਰੀ ਇਹ ਹੁੰਦੀ ਹੈ ਕਿ ਜਿਹੜਾ ਜਿਹਦਾ ਡਿਊ ਹੋਇਆ ਉਹਨੂੰ ਦੇਣਾ ਬਣਦਾ। ਇਸ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਦੀ ਆਪਸੀ ਉਸ ਲੈਵਲ ਤੇ ਤਾਂ ਅਜੇ ਇਮਰਾਨ ਖਾਨ ਹੋਰਾਂ ਨੇ ਤਾਜ਼ਾ ਸਹੁੰ ਚੁੱਕੀ ਸੀ, ਲੇਕਿਨ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਕੰਪਲੀਸ਼ਨ ਜਿਹੜੀ 10 ਮਹੀਨੇ ਦੇ ਟਾਈਮ ਦੇ ਵਿੱਚ ਰਿਕਾਰਡ ਟਾਈਮ 'ਚ ਹੋਈ, ਜਿਹਨੂੰ 10 ਸਾਲ ਲੱਗ ਸਕਦੇ ਸੀ। ਔਰ ਉਸ ਦਿਨ ਹੀ ਜਿਹੜਾ 9 ਨਵੰਬਰ ਦਾ ਦਿਨ ਸੀ, ਜਿਸ ਦਿਨ ਅਲਾਮਾ ਇਕਬਾਲ ਦਾ ਜਨਮ ਦਿਨ ਵੀ ਸੀ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ। ਔਰ
ਅਸੀਂ ਦੇਖ ਰਹੇ ਹਾਂ ਵੀ ਇਹਨਾਂ ਲਗਭਗ 6 ਸਾਲਾਂ ਦੇ ਵਿੱਚ ਕਿਸ ਲੈਵਲ ਦੇ ਉੱਤੇ, ਹਾਲਾਂ ਉਦੋਂ ਵੀ ਚਾਈਨਾ ਨੇ ਵੀ ਇਹ ਕਿਹਾ ਸੀ ਕਿ ਵੀ ਕੋਰੀਡੋਰ ਆਫ ਲਵ ਹੈ, UN ਸੈਕਟਰੀ ਜਨਰਲ ਨੇ ਕਿਹਾ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕਿਹਾ, ਔਰ ਇਹ ਵੀ ਸੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਪਾਸਪੋਰਟ ਤੋਂ ਬਿਨਾਂ ਵੀ ਐਂਟਰੀ ਹੋ ਸਕੇਗੀ। ਜਿਹੜੇ ਭਾਰਤ ਤੋਂ ਆਉਣ ਵਾਲੇ ਨੇ ਕਰਤਾਰਪੁਰ ਕੋਰੀਡੋਰ ਉਹ ਆ ਕੇ ਜਿਹੜਾ ਵਾਪਸ ਸ਼ਾਮ ਨੂੰ ਚਲੇ ਜਾਣਗੇ, ਲੇਕਿਨ ਭਾਰਤ ਨੇ ਪਾਸਪੋਰਟ ਦੀ ਸ਼ਰਤ ਰੱਖੀ, ਪਾਕਿਸਤਾਨ ਨੇ ਉਹਦੇ ਤੇ ਫੀ ਵੀ ਰੱਖ ਦਿੱਤੀ। ਨਤੀਜੇ ਦੇ ਤੌਰ ਤੇ ਭਾਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਕ੍ਰਾਸ ਕਰਕੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਉਂਦੇ ਨੇ, ਪਰ ਨੰਬਰ ਜ਼ਿਆਦਾ ਨਹੀਂ ਹੁੰਦੇ। ਇਸ ਵਾਰ ਜਿਹੜੀ ਰਿਮਾਰਕੇਬਲ ਗੱਲ ਸੀ ਕਿ ਲਗਭਗ 8000 ਦੇ ਕਰੀਬ ਵੀਜ਼ੇ ਪਾਕਿਸਤਾਨ ਦੀ ਐਮਬੈਸੀ ਨੇ ਦਿੱਲੀ ਸਿੱਖਾਂ ਨੂੰ ਦਿੱਤੇ। ਪੰਜਾਬ, ਦਿੱਲੀ, ਦੂਜੇ ਤੀਜੇ, ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ, ਸੋ ਬਹੁਤ ਵੱਡੀ ਗਿਣਤੀ 'ਚ। ਔਰ 8-10 ਹਜ਼ਾਰ ਸਿੱਖ ਹੁਣ ਇਦਾਂ ਦੇ ਮੌਕਿਆਂ ਦੇ ਉੱਤੇ ਬਾਹਰੋਂ ਵੀ ਪਹੁੰਚ ਜਾਂਦਾ, ਬਾਹਰਲੇ ਮੁਲਕਾਂ 'ਚੋਂ ਵੀ। ਵੈਸੇ ਤਾਂ ਹੁਣ ਤਾਂ ਰਾਉਂਡ ਦਾ ਈਅਰ, ਪਰ ਪਾਕਿਸਤਾਨ ਇੱਕ ਸਹੂਲਤ ਹੋਰ ਦਿੱਤੀ ਹੈ ਵੀ ਤੁਸੀਂ ਪਾਕਿਸਤਾਨ ਦਾ ਵੀਜ਼ਾ ਜੇ ਤੁਸੀਂ ਲੈਣਾ ਹੈ ਧਾਰਮਿਕ, ਉਹਦੀ ਫੀ ਨਹੀਂ ਹੈ, ਆਨਲਾਈਨ ਤੁਸੀਂ ਤੁਹਾਨੂੰ ਜਿਹੜਾ ਉਹ ਤੁਸੀਂ ਐਕਸੈਸ ਕਰ ਲੈਣਾ। ਇਹ ਬਹੁਤ ਵੱਡੀ ਗੱਲ ਹੈ। ਔਰ ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਕਿ ਸਬੰਧ ਆਪਸ 'ਚ ਕੋਈ UN 'ਚ ਕੀ ਕਹਿੰਦੇ ਨੇ, ਇੱਕ ਦੂਜੇ ਨੂੰ ਸਿਕਿਉਰਿਟੀ ਕਾਉਂਸਲ 'ਚ ਕੀ ਕਹਿੰਦੇ ਨੇ, ਲੇਕਿਨ ਗੁਰੂ ਨਾਨਕ ਪਾਤਸ਼ਾਹ ਔਰ ਇਹ ਪੰਜਾਬ ਦੇ ਜਦੋਂ ਅਖਾਣਾ ਜਾਂ ਲੋਕ ਬੋਲੀਆਂ 'ਚ ਅਸੀਂ ਕਹਿੰਦੇ ਹਾਂ ਕਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਤੇ ਇਹ ਇੱਕ ਬਹੁਤ ਵੱਡੀ ਗੱਲ ਹੈ। ਗੁਰੂ ਨਾਨਕ ਸਾਹਿਬ ਦਾ ਇਹ ਸਥਾਨ ਕਰਤਾਰਪੁਰ ਸਾਹਿਬ ਕੱਲਾ ਇਹੀ ਨਹੀਂ ਕਿ ਇਹ ਸਿੱਖਾਂ ਦੇ ਲਈ ਮੁਕੱਦਸ ਹੋਣ ਦੇ ਨਾਤੇ ਸਾਡੀ ਅਰਦਾਸ ਮੁਕੰਮਲ ਹੋਈ ਜਿਹੜੀ ਇੰਨੇ ਦਹਾਕਿਆਂ ਤੋਂ ਸੀ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੁਣ ਅਸੀਂ ਦੇਖਦੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫੰਕਸ਼ਨਲ ਕਮੇਟੀ ਹੈ, ਆਲਮੋਸਟ 20 ਤੋਂ ਜ਼ਿਆਦਾ ਗੁਰਦੁਆਰਿਆਂ 'ਚ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ। ਔਰ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਉਹਨਾਂ ਪਰਿਵਾਰਾਂ ਦੇ ਲਈ ਜਿਹੜੇ 1947 ਦੇ ਵਿੱਚ ਕਿਸੇ ਦਾ ਕੋਈ ਭਰਾ ਇੱਧਰ ਰਹਿ ਗਿਆ, ਕਿਸੇ ਦੀ ਭੈਣ ਉੱਧਰ ਚਲੀ ਗਈ, ਦੂਜੇ ਉਹ ਜਦੋਂ ਆ ਕੇ ਤੁਸੀਂ ਉਹ ਕਹਾਣੀਆਂ ਜਿਹੜੀਆਂ ਹਿਊਮਨ ਇੰਟਰਸਟ ਸਟੋਰੀਜ਼ ਇਨੀ ਟ੍ਰੈਜੇਡੀ ਵੀ ਹੈ ਕਿ 50 ਜਾਂ 60 ਸਾਲ ਬਾਅਦ ਮਿਲ ਰਹੇ ਨੇ, ਔਰ ਕਿਵੇਂ ਕੀ ਹੈ, ਕਿੰਨੀ ਵੱਡੀ ਟ੍ਰੈਜੇਡੀ ਹਿਊਮਨ ਹਿਸਟਰੀ ਦੀ ਹੈ ਜਿਹੜੀ ਉਸ ਧਰਤੀ ਦੇ ਉੱਤੇ ਵਾਪਰੀ। ਪਰ ਬਾਬਾ ਨਾਨਕ ਜਿਵੇਂ ਕਦੇ ਪ੍ਰਭਾਤ ਫੇਰੀਆਂ 'ਚੋਂ ਢੋਲਕੀ ਨਾਲ ਪੜ੍ਹਦੇ ਸੀ ਵੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ। ਸੋ ਸੱਚਮੁੱਚ ਹੀ ਉਹ ਜਿਹੜੀ ਧਰਤੀ ਹੈ ਕਰਤਾਰਪੁਰ ਸਾਹਿਬ ਦੀ, ਉਹ ਵਿਛੜਿਆਂ ਨੂੰ ਮਿਲਣ ਵਾਲੀ ਵੀ ਬਣੀ। ਔਰ ਜਦੋਂ ਇੱਥੋਂ ਦੇ ਪੋਲੀਟੀਸ਼ੀਅਨਸ ਵੀ, ਔਰ ਇਹੀ ਗੱਲ ਜਦੋਂ ਕਾਂਗਰਸਮੈਨ ਸਵਾਸੀ ਨੇ ਵੀ ਕਹੀ, ਔਰ ਇਹ ਖਬਰ ਉਹਨਾਂ ਦੇ ਸਾਰੇ ਮੀਡੀਆ 'ਚ ਵੀ ਲੱਗੀ ਹੈ ਕਿ ਭਾਈ US ਕਾਂਗਰਸਮੈਨ ਜੁਆਇਨ ਵਿਸਾਖੀ ਸੈਲੀਬ੍ਰੇਸ਼ਨ ਐਟ ਕਰਤਾਰਪੁਰ ਕੋਰੀਡੋਰ। ਔਰ ਜਿਵੇਂ ਮੈਂ ਦੱਸਿਆ ਵੀ ਇਹ ਸਾਰੇ ਕਾਂਗਰਸਮੈਨ ਵੀ ਅਮਰੀਕਾ ਦਾ ਐਂਬੈਸਡਰ ਜਿਹੜੇ ਪਾਕਿਸਤਾਨ 'ਚ ਨੇ, ਉਹਨਾਂ ਦੇ ਕੌਂਸਲ ਜਨਰਲ ਹਾਈ ਲੈਵਲ ਡੈਲੀਗੇਸ਼ਨ ਸੀ। ਔਰ ਉੱਥੇ ਉਹਨਾਂ ਨੇ ਹੁਣ ਪੰਜਾਬ ਤੋਂ ਵੀ ਸਿੱਖ ਆਏ ਹੋਏ ਸੀ, ਇੰਡੀਆ ਤੋਂ 8। ਉਹਨਾਂ ਨੇ ਦੇਖਿਆ ਕਾਂਗਰਸਮੈਨ ਨੂੰ ਫੋਟੋਆਂ ਲਵਾਉਣ ਦੇ ਕਿੰਨੇ ਸੈਸ਼ਨ ਚੱਲਦੇ ਰਹੇ ਉਹਨਾਂ ਦੇ ਕਿ ਭਾਈ ਅਮਰੀਕਾ ਦੇ ਕਾਂਗਰਸਮੈਨਾਂ ਨਾਲ ਅਸੀਂ ਫੋਟੋਆਂ ਲਵਾ ਰਹੇ ਹਾਂ। ਉਹ ਵੀ ਖੁਸ਼ ਸੀ। ਉਹਨਾਂ ਨੇ ਸਿੱਖ ਕੌਮ ਨੂੰ ਵਧਾਈ ਦਿੱਤੀ। ਔਰ ਡੈਲੀਗੇਸ਼ਨ ਨੇ ਸਾਰਾ ਹੀ ਜਿਹੜਾ ਗੁਰਦੁਆਰਾ ਸਾਹਿਬ ਦਾ ਟੂਰ ਕੀਤਾ, ਹਿਸਟੋਰੀਕਲ ਰੈਲਿਕਸ ਉਹਨਾਂ ਨੇ ਦੇਖੀਆਂ ਜਿਸ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ। ਔਰ ਉਹਨਾਂ ਨੂੰ ਜਿਹੜੇ ਅਫੀਸ਼ੀਅਲ ਸੀ ਗੁਰਦੁਆਰਾ ਸਾਹਿਬ ਦੇ, ਉਹਨਾਂ ਨੇ ਡੈਲੀਗੇਸ਼ਨ ਨੂੰ ਬਰੀਫ ਕੀਤਾ ਕਿ ਬਈ ਇਹ ਕਰਤਾਰਪੁਰ ਸਾਹਿਬ ਦੀ ਸਿੱਖ ਇਤਿਹਾਸ ਕੀ ਅਹਿਮੀਅਤ ਹੈ। ਫਿਰ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ। ਉਹਨਾਂ ਨੇ ਉਹ ਇਤਿਹਾਸਕ ਖੂਹ ਵੀ ਦੇਖਿਆ ਜਿਸ ਖੂਹ ਦਾ ਪਾਣੀ ਜਿਹੜਾ ਗੁਰੂ ਸਾਹਿਬ ਦੇ ਖੇਤਾਂ ਨੂੰ ਲੱਗਦਾ ਸੀ। ਔਰ ਇਹ ਜਿਹੜੇ ਨੇ ਉਹਨਾਂ ਦੇ ਨਾਲ ਮੋਹਸਨ ਨਕਵੀ, ਜਿਵੇਂ ਮੈਂ ਕਿਹਾ ਇੰਟੀਰੀਅਰ ਮਿਨਿਸਟਰ ਵੀ ਸਨ। ਇਹਨਾਂ ਸਾਰਿਆਂ ਨੂੰ ਜਿਹੜਾ ਹੈ ਸਿਰੋਂ ਪਾਓ ਰੋਬ ਆਫ ਆਨਰ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਗਿਆ। ਔਰ ਨਾਲ ਦੀ ਨਾਲ ਜਸਟਿਸ ਲੈਣ ਵਾਲੀ 3 ਫੁੱਟੀ ਇੱਕ ਤਲਵਾਰ ਕਿਰਪਾਨ ਵੀ ਭੇਟ ਕੀਤੀ ਗਈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਪਿਲਗ੍ਰਮ ਸੀ ਉਹਨਾਂ ਦੇ ਨਾਲ ਵੀ ਡੈਲੀਗੇਸ਼ਨ ਨੇ ਇੰਗੇਜ ਹੋਇਆ। ਔਰ ਇਹ 4 ਚੁਫੇਰੇ ਜਿਹੜਾ ਉਹਨਾਂ ਦੀ ਇਹ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਾਂਗਰਸਮੈਨ ਹੈ ਕਿ ਵੀ ਇਹ ਅਸੀਂ ਦੇਖ ਰਹੇ ਹਾਂ, ਸੈਡ ਕਾਂਗਰਸਮੈਨ ਰਿਚਰਡ ਸਵਾਸੀ, it brought us immense joy to participate in the Sikh community's festival। ਕਿ ਸਾਨੂੰ ਚਾਅ ਚੜ੍ਹ ਗਿਆ, ਅਸੀਂ
ਸਿੱਖਾਂ ਦੇ ਨਾਲ ਇਹ ਵਿਸਾਖੀ ਦਾ ਦਿਨ ਮਨਾ ਰਹੇ ਹਨ। ਨਾਈਸ। ਔਰ ਫਿਰ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ ਕੀਤੀ। ਪਾਕਿਸਤਾਨ ਹੈਡ ਮੇਡ excellent arrangements for Sikh pilgrims at Kartarpur corridor and Gurdwara Sahib। ਇਹ ਜੋਨਥਨ ਜੈਕਸਨ ਜਿਹੜੇ ਦੂਸਰੇ ਕਹਾ ਉਹਨਾਂ ਨੇ ਕਿਹਾ ਐਕਸੀਲੈਂਟ ਜਿਹੜੇ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ। ਔਰ ਫਿਰ ਜਿਹੜੇ ਨੇ ਇੰਟਰਨੈਸ਼ਨਲ ਬਾਰਡਰ 0 ਪੁਆਇੰਟ ਦੇ ਉੱਤੇ ਵੀ ਗਏ। ਔਰ ਇਹ ਸਾਰਾ ਮੈਂ ਸਮਝਦਾ ਕਿ ਵੀ ਉਹਦੇ 'ਚ ਉਹਨਾਂ ਦਾ ਇਹ ਬਾਰ-ਬਾਰ ਕਹਿਣਾ ਪ੍ਰੋਵਾਈਡਿੰਗ ਦ ਬੈਸਟ ਪੋਸੀਬਲ ਫੈਸਿਲਿਟੀ ਫਾਰ ਸਿੱਖ ਪਿਲਗ੍ਰਿਮਸ ਇਜ਼ ਆਵਰ ਗਵਰਨਮੈਂਟਸ ਟੌਪ ਪ੍ਰਾਇੋਰਟੀ। ਇਹ ਉਹਨਾਂ ਦੇ ਹੋਮ ਮਿਨਿਸਟਰ ਨੇ ਕਿਹਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਸਿੱਖ ਪਿਲਗ੍ਰਿਮਸ ਲਈ ਵੀਜ਼ਾ ਪ੍ਰੋਸੈਸ ਵੀ ਸਿੰਪਲ ਕਰ ਦਿੱਤੀ ਹੈ। ਅਸੀਂ ਇਹ ਸਿੱਖਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਆਪਣੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ। ਇਹ ਉਹਨਾਂ ਦਾ ਮੁਲਕ ਹੈ ਔਰ ਇਹ ਉਹਨਾਂ ਦੇ ਸੈਕਰਡ ਹੈਰੀਟੇਜ ਸਾਈਟਸ ਨੇ। ਔਰ ਇਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਪਾਕਿਸਤਾਨੀਜ਼ ਆਰ ਲਵਿੰਗ ਐਂਡ ਪੀਸਫੁਲ ਪੀਪਲ, ਫਾਲੋਅਰਸ ਆਫ ਆਲ ਰਿਲੀਜਨਸ ਆਰ ਟ੍ਰੀਟਡ ਵਿਦ ਰਿਸਪੈਕਟ ਐਂਡ ਡਿਗਨਿਟੀ ਇਨ ਆਵਰ ਕੰਟਰੀ। ਔਰ ਇਸ ਤੋਂ ਇਲਾਵਾ ਫਿਰ ਇਹ ਕਾਂਗਰਸਮੈਨ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਔਰ ਦੂਸਰਿਆਂ ਨੂੰ ਵੀ ਮਿਲੇ। ਸੋ ਮੈਂ ਸਮਝਦਾ ਵੀ ਇਹ ਗੁਰੂ ਨਾਨਕ ਪਾਤਸ਼ਾਹ ਨੇ ਕ੍ਰਿਸ਼ਮਾ ਕਰਕੇ ਦਿਖਾਇਆ ਕਿ ਇੰਨੀ ਹੌਸਟਿਲਿਟੀ ਦੇ ਹੁੰਦਿਆਂ 2019 'ਚ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ ਕਿਸੇ ਮੁਅਜ਼ਜ਼ੇ ਤੋਂ ਘੱਟ ਨਹੀਂ ਸੀ। ਔਰ ਇਹਨਾਂ 5 ਸਾਲਾਂ 'ਚ ਸੱਚਮੁੱਚ ਹੀ ਇਹ ਕੋਰੀਡੋਰ ਜਿਹੜਾ ਹੈ ਇਹ ਇਕੱਲਾ ਕੋਰੀਡੋਰ ਨਹੀਂ ਹੈ, ਕੋਰੀਡੋਰ ਇਹ ਬ੍ਰਿਜ ਆਫ ਲਵ ਹੈ। ਤੇ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਉਹੀ ਪਿਆਰ ਦਾ ਸੁਨੇਹਾ ਦੇ ਰਹੇ ਨੇ। ਔਰ ਇਹੀ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪ੍ਰੀ 47 ਸਭ ਤੋਂ ਵੱਡਾ ਸਮਾਗਮ ਖਾਲਸਾ ਸਾਜਨਾ ਦਿਵਸ ਦਾ ਪੰਜਾ ਸਾਹਿਬ ਹੀ ਹੁੰਦਾ ਸੀ ਗੁਰਦੁਆਰਾ ਹਸਨ ਅਬਦਾਲ। ਹੁਣ ਵੀ ਜਿਹੜਾ ਮੁੱਖ ਸਮਾਗਮ ਦੇ ਲਈ ਕਿਉਂਕਿ ਇਹ ਜਿਹੜੇ 8000 ਤੋਂ ਜ਼ਿਆਦਾ ਉੱਥੋਂ ਆਏ ਇਹ ਸਿਰਫ ਕਰਤਾਰਪੁਰ ਸਾਹਿਬ ਤੱਕ ਮਹਿਦੂਦ ਨਹੀਂ ਕਿ ਵੀ ਕੋਰੀਡੋਰ ਵਾਲੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਰੋਜ਼ਾਨਾ ਵੀ। ਇਹ ਸਾਰੇ ਹੀ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਇਹਨਾਂ ਨੂੰ ਔਰ ਜਿਹੜਾ ਮੁੱਖ ਸਮਾਗਮ ਹੈ ਉਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ 'ਚ ਹੋਇਆ। ਔਰ ਉਸ ਦੀ ਰਿਪੋਰਟਿੰਗ ਵੀ ਸਾਡੇ ਕੋਲ ਜਦੋਂ ਡੀਟੇਲ 'ਚ ਪਹੁੰਚਦੀ ਹੈ ਅਸੀਂ ਸਾਂਝੀ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਭਾਰਤ ਵਿੱਚ ਵੋਟਾਂ ਲਈ ਇਸਤੇਮਾਲ ਹੋਣ ਵਾਲੀਆਂ EVM ਮਸ਼ੀਨਾਂ ਤੇ ਜਿਹੜੇ ਸਵਾਲ ਨੇ ਉਹ ਚੱਕੇ ਗਏ ਨੇ। ਹੁਣ ਇਸ ਸੰਬੰਧੀ ਅਮਰੀਕਾ ਦੀ 18 ਏਜੰਸੀਆਂ ਦੀ ਡਾਇਰੈਕਟਰ ਤੁਲਸੀ ਗੈਬਟ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਨੇ ਵੀ EVM ਮਸ਼ੀਨਾਂ ਦੇ ਹੈਕ ਹੋਣ ਦਾ ਅੰਦੇਸ਼ਾ ਜਿਹੜਾ ਉਹ ਜਤਾਇਆ ਹੈ। ਔਰ ਇਸ ਤੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਪੂਰੀ ਤਰ੍ਹਾਂ ਡਿਫੈਂਸਿਵ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇੱਕ ਪਾਸੇ ਟੈਰਿਫ ਵਾਰ ਜਿਹੜੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਵਿੱਢੀ ਗਈ ਉਸ ਦੇ ਅਪ ਐਂਡ ਡਾਊਨ ਸਰਕਲ ਹੋ ਰਹੇ ਨੇ। ਕੁਝ ਚੀਜ਼ਾਂ ਦੇ ਉੱਤੇ ਜਿਹੜੀ ਚਾਈਨਾ 'ਚ ਖਾਸ ਤੌਰ ਤੇ ਇਲੈਕਟ੍ਰੋਨਿਕਸ ਨਾਲ ਸੰਬੰਧਿਤ ਔਰ ਕੁਝ ਹੋਰ ਉਹ ਘਟਾਉਣ ਦਾ ਜ਼ਿਕਰ ਹੋਇਆ। ਫਿਰ ਉਸ ਦੇ ਉੱਤੇ ਕੋਈ ਹੋਰ ਸਟੇਟਮੈਂਟ ਆ ਗਈ। ਇਸ ਸਾਰੇ ਦੇ ਚਲਦਿਆਂ ਭਾਰਤ ਤਾਂ ਟ੍ਰੇਡ ਡੀਲ ਕੋਈ ਕੱਢਣਾ ਚਾਹੁੰਦਾ ਹੈ। ਉਹ ਕਹਿੰਦੇ ਨੇ ਜੇ ਅਸੀਂ ਕੋਈ ਕਾਊਂਟਰ ਟੈਰਿਫ ਨਹੀਂ ਲਾਉਣਾ ਸਾਡੀ ਗੱਲਬਾਤ ਚੱਲ ਰਹੀ ਹੈ। ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਔਰ ਦੂਸਰੇ ਆਲਮੋਸਟ 72 ਮੁਲਕਾਂ ਦੇ ਨਾਲ 3 ਮਹੀਨੇ ਦੀ ਰਿਲੀਫ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ ਹੈ। ਔਰ ਇਸ ਲਈ ਸ਼ੇਅਰ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਜਿਹੜਾ ਉਹ ਅਪ ਡਾਊਨ ਹੁੰਦਾ ਹੈ, ਕਦੇ ਇੱਕ ਦਿਨ ਚੜ੍ਹ ਜਾਂਦਾ ਹੈ ਫਿਰ ਡਾਊਨ ਹੁੰਦਾ ਹੈ। ਪਰ ਜਿਹੜੀ ਇੱਕ ਮਾੜੀ ਘਟਨਾ ਜਿਵੇਂ ਰੂਸ ਨੇ ਮਿਜ਼ਾਈਲਾਂ ਮਾਰ ਕੇ ਸਿਵਿਲੀਅਨਸ ਨੂੰ ਮਾਰਿਆ ਯੂਕਰੇਨ ਦੇ ਵਿੱਚ ਔਰ ਬਹੁਤ ਸਾਰੇ ਜ਼ਖਮੀ ਕੀਤੇ ਨੇ ਵੱਡੀ ਗਿਣਤੀ 'ਚ, ਉਸ ਨੇ ਈਵਨ ਜ਼ੈਲੈਂਸਕੀ ਨੂੰ ਇਹ ਕਹਿਣ ਤੇ ਮਜਬੂਰ ਕੀਤਾ ਹੈ ਕਿ ਕੋਈ ਵੀ ਪੁਤਿਨ ਨਾਲ ਸਮਝੌਤੇ ਤੋਂ ਪਹਿਲਾਂ ਇੱਕ ਵਾਰੀ ਪ੍ਰੈਜ਼ੀਡੈਂਟ ਟਰੰਪ ਯੂਕਰੇਨ ਆ ਕੇ ਦੇਖੇ, ਲੋਕਾਂ ਨੂੰ ਮਿਲੇ ਔਰ ਦੇਖੇ ਕਿ ਸਾਡਾ ਹਾਲ ਕੀ ਕੀਤਾ ਹੋਇਆ। ਔਰ ਇਸੇ ਤਰ੍ਹਾਂ ਜਿਵੇਂ ਸਾਡੇ ਯਾਕੂਬ ਸਾਹਿਬ ਨੇ ਪੁੱਛਿਆ ਕਿ ਵੀ ਮਿਡਲ ਈਸਟ ਕੀ ਚੱਲ ਰਿਹਾ, ਉਹਦੇ 'ਚ ਵੀ ਹਾਲ ਮਾੜਾ ਹੈ ਬੜਾ। ਇੱਕ ਜਿਹੜਾ ਲਾਸਟ ਵੈਲ ਇਕੁਇਪਡ ਹਸਪੀਟਲ ਸੀ ਉਸ ਨੂੰ ਵੀ ਬੰਬਾਰਡ ਕੀਤਾ ਇਜ਼ਰਾਈਲ ਨੇ ਔਰ ਹਮਾਸ ਨੂੰ ਨੇ ਕਿਹਾ ਕਿ ਵੀ ਅਸੀਂ ਡੀਲ ਕਰ ਸਕਦੇ ਹਾਂ ਪਰ ਪਹਿਲਾਂ ਗਜ਼ਾ ਦੇ ਵਿੱਚ ਤਬਾਹੀ ਰੋਕੀ ਜਾਏ।
ਔਰ ਇਸ ਸਾਰੇ ਦੇ ਚੱਲਦਿਆਂ ਮੈਨੂੰ ਲੱਗਦਾ ਵੀ ਗਜ਼ਾ ਤਾਂ ਆਲਮੋਸਟ ਡਨ ਡੀਲ ਹੈ। ਇਹਨਾਂ ਨੇ 4 ਲੱਖ ਬੰਦਾ ਉੱਥੋਂ ਉਜਾੜ ਕੇ ਪਾਸੇ ਕਰ ਦਿੱਤਾ ਹੈ। ਔਰ ਈਵਨ ਇੰਡੋਨੇਸ਼ੀਆ ਦਾ ਇਹ ਕਹਿਣਾ ਕਿ ਜੀ ਅਸੀਂ ਲੈਣ ਨੂੰ ਤਿਆਰ ਹੈ ਜ਼ਖਮੀਆਂ ਨੂੰ ਵੀ ਦੂਜੇ ਵੀ। ਮੈਨੂੰ ਲੱਗਦਾ ਵੀ ਅਮਰੀਕਾ ਨੇ ਜਿਹੜੀ ਗੱਲ ਇਜਿਪਟ ਜਾਂ ਜਾਰਡਨ ਨੇ ਜਾਂ UAE ਨੇ ਨਹੀਂ ਮੰਨੀ ਉਹ ਇੰਡੋਨੇਸ਼ੀਆ ਤੋਂ ਮਨਾ ਲਈ ਆ। ਉੱਥੋਂ ਉਹਨਾਂ ਨੂੰ ਵੰਸ ਆਪਣੀ ਧਰਤੀ ਤੋਂ ਨਿਕਲ ਗਏ। 4 ਲੱਖ ਲੋਕ ਤਾਂ ਵੈਸੇ ਹੀ ਜਦੋਂ ਦਾ ਇਹ ਸੀਜ਼ਫਾਇਰ ਟੁੱਟਿਆ ਨਿਕਲੇ ਹੋਏ ਨੇ। ਸੋ ਇਹ ਹਾਲਾਤ ਦੋਨੋਂ ਹੀ ਪਾਸੇ ਯੂਕਰੇਨ 'ਚ ਵੀ ਕੋਈ ਜਿਵੇਂ ਪ੍ਰੈਜ਼ੀਡੈਂਟ ਟਰੰਪ ਇਹ ਦਾਅਵਾ ਕਰਦੇ ਸੀ ਕਿ 24 ਘੰਟੇ ਦੇ ਵਿੱਚ ਉਹ ਕਰਵਾ ਦੇਣਗੇ ਔਰ ਬਹੁਤ ਸਾਰਾ ਲੀਵਰੇਜ ਵੀ ਪੁਤਿਨ ਨੂੰ ਦਿੱਤਾ ਸੀ, ਪਰ ਉਹ ਪੁਤਿਨ ਨੇ ਉਸ ਜਿਹੜਾ ਫੇਥ ਟਰੰਪ ਨੇ ਰੱਖਿਆ ਉਹਦੇ 'ਚ ਇਹ ਪੋਲਿਟਿਕਸ ਫੇਥ ਦੀ ਨਹੀਂ ਹੁੰਦੀ, ਪੋਲਿਟਿਕਸ ਦਾ ਅਪਰਚੂਨਿਜ਼ਮ ਹੁੰਦਾ ਹੈ ਵੀ ਕਿਹਦੇ 'ਚੋਂ ਕੌਣ ਕੀ ਕੱਢ ਸਕਦਾ ਹੈ। ਹੁਣ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਭਾਰਤ ਦੇ ਨਾਲ, ਕਿਉਂਕਿ ਜੇ ਅਸੀਂ ਉਸ ਫੋਕਸ ਵੱਲ ਦੇਖੀਏ ਤੇ ਇਹ ਸੀ ਕਿ ਵੀ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਔਰ ਉਹਦੀ ਘਰ ਵਾਲੀ ਊਸ਼ਾ ਔਰ ਉਹਨਾਂ ਦੇ ਨਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ NSA ਦਾ ਜਿਹੜਾ ਮਿਸਟਰ ਵਾਟਸ, ਮਾਈਕਲ ਵਾਟਸ, ਇਹ ਭਾਰਤ ਜਾਣਗੇ ਔਰ ਇਹ ਖਬਰ ਵੀ ਆ ਗਈ, ਮੀਡੀਆ 'ਚ ਵੀ ਆ ਗਿਆ। ਪਰ ਅਚਾਨਕ ਹੁਣ ਇਹ ਖਬਰ ਹੈ ਕਿ ਵੀ US NSA ਵਾਟਸ ਪੁੱਟਸ ਆਫ ਇੰਡੀਆ ਵਿਜ਼ਿਟ ਐਮਿਡ ਸਿਗਨਲ ਗੇਟ ਕੰਟਰੋਵਰਸੀ। ਪਿਛਲੇ ਦਿਨਾਂ 'ਚ ਅਸੀਂ ਡਿਸਕਸ ਕੀਤਾ ਸੀ ਕਿ ਵੀ ਯਮਨ ਦੇ ਉੱਤੇ ਉਹਨਾਂ ਦੇ ਹੁਤੀ ਜਿਹੜੇ ਗੁਰਿਲੇ ਨੇ ਉਹਨਾਂ ਤੇ ਇਹਨਾਂ ਨੇ ਬੰਬਾਰਡ ਕਰਨ ਲਈ ਟਾਈਮਿੰਗ ਦੂਜੀ ਤੀਜੀ ਡਿਸਕਸ ਕੀਤੀ ਔਰ ਉਹ ਜਿਹੜੇ 18 ਬੰਦੇ ਇਹ ਸਿਗਨਲ ਐਪ ਦੇ ਥੱਲੇ ਲਏ ਸੀ ਉਹਨਾਂ 'ਚ ਬਾਈ ਮਿਸਟੇਕ ਉਹਨਾਂ ਨੇ ਜਿਹੜਾ ਐਟਲਾਂਟਿਕ ਜਰਨਲ ਦੇ ਚੀਫ ਐਡੀਟਰ ਨੂੰ ਵੀ ਲੈ ਲਿਆ। ਹਾਲਾਂ ਬੜੀ ਕੌਨਫੀਡੈਂਸ਼ੀਅਲ ਸਿਕਿਉਰਿਟੀ ਦੀ ਗੱਲ ਸੀ, ਪਰ ਮੈਨੂੰ ਇਹ ਲੱਗਦਾ ਵੀ ਹੁਣ ਇਸ ਦੇ ਉੱਤੇ ਤਾਂ ਇਸ ਨੂੰ ਮਿਸਟਰ ਵਾਟਸ ਨੂੰ ਜਾਂ ਤੁਲਸੀ ਗੈਬਰਡ ਨੂੰ ਵੀ ਇਹਦੇ ਲਈ ਜਵਾਬਦੇਹ ਹੋਣਾ ਪਿਆ। ਜਿਹੜੀ ਹੀਅਰਿੰਗ ਹੋਈ ਸੈਨੇਟ ਦੇ ਵਿੱਚ, ਲੇਕਿਨ ਭਾਰਤ ਦੀ ਵਿਜ਼ਿਟ ਦਾ ਅਚਾਨਕ ਇਹ ਜਿਹੜਾ ਜਿਹਦੇ 'ਚ ਕਿ ਇਹ ਮਿਸਟਰ ਵਾਟਸ ਜਾ ਰਹੇ ਸੀ ਕੈਂਸਲ ਕਰਨਾ। ਹਾਲਾਂਕਿ ਇਹ ਗਿਆ ਕਿ ਜੀ ਕਿਉਂਕਿ ਅਜੇ ਜਿਹੜੀ ਸਿਗਨਲ ਗੇਟ ਜਿਹੜਾ ਲੈਪਸ ਹੋਇਆ ਜਿਹਦੇ 'ਚ ਜ਼ਾਹਰ ਹੈ ਵੀ ਇਹ ਨੈਸ਼ਨਲ ਸਿਕਿਉਰਿਟੀ ਦਾ ਹੀ ਲੈਪਸ ਹੈ, ਇਸ ਕਰਕੇ ਉਹਨੇ Michael Waltz was due to visit Delhi next week. He is under fire over chats on messaging platform Signal involving sensitive information such as military operations. He accepted the blame for inadvertently adding a senior journalist to the chat. Vice President JD Vance to continue private visit with family. ਇਹਦਾ ਮਤਲਬ ਇਹ ਹੈ ਹੁਣ ਊਸ਼ਾ ਦੇ ਤਾਂ ਪੇਕੇ ਨੇ ਉੱਥੇ ਕਰਨਾਟਕਾ 'ਚ ਕਿ ਕਿੱਥੇ ਹੈ, ਉਹ ਵਾਈਸ ਪ੍ਰੈਜ਼ੀਡੈਂਟ ਜਾਏਗਾ। ਸੋ ਇਹਦੇ 'ਚ ਇਹ ਸਾਰੇ ਦਾ ਕਿਉਂਕਿ ਸਾਰਿਆਂ ਦੀ ਅੱਖ ਇਸ ਗੱਲ ਤੇ ਲੱਗੀ ਹੋਈ ਸੀ ਕਿ ਪਹਿਲੀ ਇਸ ਲੈਵਲ ਦੀ ਹਾਈ ਮੀਟਿੰਗ ਹੋਏਗੀ ਨੈਸ਼ਨਲ ਸਿਕਿਉਰਿਟੀ। ਹਾਲਾਂ ਤੁਲਸੀ ਗੈਬਰਡ ਗਈ, ਰਾਇਸੀਨਾ ਡਾਇਲੋਗ ਉਹਦੇ 'ਚ ਕੋਈ ਇਹਨਾਂ ਨੂੰ ਹੱਥ ਪੱਲੇ ਨਹੀਂ ਸੀ ਪਿਆ। ਇਹ ਸੀ ਕਿ ਵੀ ਇੱਕ ਪਾਸੇ ਟ੍ਰੇਡ ਡੀਲ ਸਾਈਨ ਕਰਨ ਦੀ ਲਾਈਨ ਦੋਨਾਂ ਚੱਲ ਰਹੀ ਹੈ, ਇਹਦੇ 'ਚੋਂ ਕੋਈ ਕੰਸੈਸ਼ਨ ਨਿਕਲ ਸਕਦਾ ਹੈ ਜਾਂ ਨਹੀਂ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਅਮਰੀਕਨ ਇਹ ਦੋਨੋਂ ਹੀ ਤੁਲਸੀ ਗੈਬਰਡ ਜਿਹੜੀ 18 ਏਜੰਸੀਜ਼ ਨੂੰ ਰਨ ਕਰਦੀ ਹੈ, $70 ਬਿਲੀਅਨ ਦਾ ਬਜਟ ਹੈ, ਔਰ ਨਾਲ ਦੀ ਨਾਲ ਐਲਨ ਮਸਕ ਉਹਨਾਂ ਨੇ ਇੰਡੀਆ ਦੇ ਇਲੈਕਟ੍ਰੋਨਿਕ ਜਿਹੜੀਆਂ EVM ਮਸ਼ੀਨਾਂ ਨੇ, ਇਲੈਕਟ੍ਰੋਨਿਕ ਵੋਟਿੰਗ ਸਿਸਟਮ ਜਿਹਨੂੰ ਇਹ ਕਹਿੰਦੇ ਨੇ EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਔਰ ਇਹ ਸਿਸਟਮ ਜਿਹੜਾ ਇਹਨੂੰ ਸਿਸਟਮ ਕਹਿੰਦੇ ਨੇ। ਹੁਣ ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਟੇਜ ਤੇ ਕਿਹਾ ਸੀ ਕਿ ਜੀ ਇੱਥੇ ਅਮਰੀਕਾ ਦੇ ਵਿੱਚ ਬਹੁਤ ਸਾਰਾ ਵੋਟਿੰਗ ਫਰਾਡ ਹੁੰਦਾ ਹੈ ਔਰ ਅਸੀਂ ਜਿਹੜਾ ਦੇਖੋ ਇੰਡੀਆ ਨੇ ਆਪਣਾ ਮਸ਼ੀਨਾਂ ਔਰ ਦੂਜੀਆਂ ਨੇ ਔਰ ਹੁਣ ਉਦੋਂ ਇਹ ਲੱਗਦਾ ਉਦੋਂ ਇੰਡੀਆ ਵਾਲਿਆਂ ਨੇ ਆਪਣੀ ਪਿੱਠ ਥਪਥਪਾਈ ਕਿ ਦੇਖੋ ਜੀ ਇਹ ਤਾਂ ਆਪੋਜੀਸ਼ਨ ਵਾਲੇ ਵਿਰੋਧਤਾ ਕਰਦੇ ਸੀ ਕਿ ਜੀ EVM ਦੇ ਵਿੱਚ ਕਿੰਨਾ ਹੀ ਦੇਰ ਰੌਲਾ ਪਾਉਂਦੇ ਰਹੇ, ਸੁਪਰੀਮ ਕੋਰਟ ਤੱਕ ਵੀ ਗਏ ਕਿ ਜੀ ਇਹਦੇ 'ਚ ਗੜਬੜ ਹੋ ਰਹੀ। ਗੜਬੜ ਤਾਂ ਹੋ ਰਹੀ ਹੈ ਕਿਉਂਕਿ EVM ਜਿਹੜਾ ਉਹ ਕੱਲੀ ਹੈ ਕਿ ਨਹੀਂ, ਉਹਦੀ ਪ੍ਰੋਗਰਾਮਿੰਗ ਹੁੰਦੀ ਹੈ। ਅਲਟੀਮੇਟਲੀ ਮਸ਼ੀਨਾਂ ਦੇ ਤਾਂ ਪ੍ਰੋਗਰਾਮਿੰਗ ਹੀ ਹੁੰਦੀ ਹੈ। ਜੇ ਅਮਰੀਕਾ ਦੇ ਸਿਸਟਮ ਨੇ ਹੁਣ ਤੱਕ ਬੈਲਟ ਪੇਪਰ ਰੱਖਿਆ ਹੈ ਹੈਂਡ ਹੈਲਡ, ਉਹਦਾ ਕੋਈ ਮਤਲਬ ਹੈ। ਲੇਕਿਨ ਉਹਦੇ ਤੋਂ ਸ਼ਾਇਦ ਟਰੰਪ ਨੂੰ ਇਹ ਲੱਗਦਾ ਸੀ ਕਿ ਵੀ ਮੋਰ ਜੇ ਟੈਕਨੀਕਲ ਹੋ ਜਾਏ ਜਾਂ ਦੂਸਰਾ। ਲੇਕਿਨ ਇਹਨਾਂ ਦੋਨਾਂ ਨੇ, ਤੁਲਸੀ ਗੈਬਰਡ ਨੇ ਵੀ ਔਰ ਐਲਨ ਮਸਕ ਨੇ ਵੀ ਇਹ ਕਿਹਾ ਕਿ ਵੀ ਇਹ ਜਿਹੜੀਆਂ EVM ਮਸ਼ੀਨਾਂ ਨੇ ਇਹਨਾਂ 'ਚ ਹੈਕਿੰਗ ਦਾ ਚਾਂਸ ਹੈ, ਇਹ ਉਹੀ ਬੈਲਟ ਵਾਲਾ ਬੈਸਟ ਹੈ। ਔਰ ਇਸ ਦੇ ਉੱਤੇ ਫਿਰ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੂੰ, ਕਿਉਂਕਿ ਹੁਣ BJP ਜਿੱਤ ਤਾਂ EVM ਦੇ ਰਾਹੀਂ ਰਹੀ ਹੈ ਔਰ ਉਹਨਾਂ ਨੇ ਵੀ ਅੱਗੋਂ ਰਿਐਕਟ ਕੀਤਾ ਔਰ ਇਹਨਾਂ ਦੀ ਮੇਨ
ਜਿਹੜੀ ਨਿਊਜ਼ ਏਜੰਸੀਜ਼ ਨੇ ਇੰਡੀਆ ਦੀ ਖਬਰ ਲਾਈ ਹੈ। ਔਰ ਉਹ ਇਹਨਾਂ ਦਾ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਕਿ ਵੀ ਜਿਵੇਂ ਤੁਲਸੀ ਗੈਬਰਡ ਨੇ ਜਾਂ ਐਲਨ ਮਸਕ ਨੇ ਕਿਹਾ ਇਵੇਂ ਨਹੀਂ ਹੈ, ਅਸੀਂ ਕੋਈ ਇੰਟਰਨੈਟ ਜਾਂ ਵਾਈਫਾਈ ਨਾਲ ਕਨੈਕਟਡ ਨਹੀਂ ਹਾਂ। ਔਰ ਇਸ ਦੇ ਉੱਤੇ ਜਿਹੜਾ ਪਹਿਲਾ ਕਮੈਂਟ ਤੁਲਸੀ ਗੈਬਰਡ ਨੇ ਕਿਹਾ ਸੀ ਕਿ ਵੀ has found evidence of how these electronic voting system have been vulnerable to hackers for a long time and vulnerable to exploitation to manipulate the results of the votes being cast. उन्होंने ये किया कि ये तुलसी गैबर्ड कह रही है कि भी ये जड़ा इंडिया दा EVM वाला पार्ट है इहदे च इलैक्ट्रॉनिक वोटिंग सिस्टम दे विच वल्नरेबिलिटी है कि हैकर्स इस ਜਿਹੜੇ ਨੇ हैक कर सकते हैं। और दूसरा ये वल्नरेबल टू एक्सप्लॉयटेशन टू मैनिपुलेट द रिजल्ट्स ऑफ द वोट्स बीइंग कास्ट, ईवन ਉਹਦੇ ਰਿਜ਼ਲਟਸ ਨੂੰ ਵੀ ਮੈਨੀਪੂਲੇਟ ਕੀਤਾ ਜਾ ਸਕਦਾ ਹੈ। ਫਿਰ ਉਹਨੇ ਕਿਹਾ she had further said the findings mandate the use of paper ballots across the country so that voters can have faith in the integrity of the US elections। ਕਿ ਵੀ ਇਹ ਜਿਹੜਾ पेपर बैलेट है यही इंटैग्रिटी ਨੂੰ कायम रखता है ਜਾਂ ਵੋਟਰਸ ਦਾ ਫੇਥ ਰੱਖਦਾ ਹੈ। ਫਿਰ ਇਸੇ ਤਰ੍ਹਾਂ ਪਿਛਲੇ ਸਾਲ ਈਵਨ ਟੈਕ ਜ਼ਾਰ ਐਲਨ ਮਸਕ ਜਿਹੜਾ ਵਿਚਾਰਾ ਹੁਣ ਤਾਂ ਥੋੜਾ ਖੁੰਝੇ ਲੱਗਦਾ ਜਾਂਦਾ ਉਹਨੇ ਵੀ ਇਹ ਕਿਹਾ ਸੀ ਕਿ ਵੀ ਇਹ ਹੈਜ਼ ਕਾਲਡ ਫਾਰ ਐਲੀਮੀਨੇਸ਼ਨ ਆਫ EVMs ਸਾਈਟਿੰਗ ਦਾ ਰਿਸਕ ਆਫ ਬੀਇੰਗ ਹੈਕਡ ਬਾਈ ਹਿਊਮਨਸ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ। ਉਹਨੇ ਕਿਹਾ ਵੀ ਹਿਊਮਨ ਵੀ ਹੈਕ ਕਰ ਸਕਦੇ ਨੇ, ਈਵਨ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵੀ ਹੈਕ ਕਰ ਸਕਦਾ। ਪਰ ਉਸ ਵੇਲੇ ਵੀ ਜਿਹੜਾ ਇਲੈਕਸ਼ਨ ਕਮਿਸ਼ਨਰ ਸੀ ਰਾਜ ਕੁਮਾਰ ਉਹਨੇ ਇਹ ਕਿਹਾ ਸੀ ਕਿ ਵੀ ਇਹ ਗਲੋਬਲ IT ਐਕਸਪਰਟ ਸੈਡ EVMs ਕੈਨ ਬੀ ਹੈਕਡ ਵਾਈਲ ਆਵਰ ਇਲੈਕਸ਼ਨਸ ਵਰ ਗੋਇੰਗ ਔਨ, ਦੇ ਡੋਂਟ ਹੈਵ EVMs, ਦੇ ਹੈਵ ਇਲੈਕਟ੍ਰੋਨਿਕ ਵੋਟਿੰਗ ਮੈਕੈਨਿਜ਼ਮ। ਕਿ ਸਾਡੀਆਂ EVMs ਉਹ ਨਹੀਂ ਨੇ ਜਿਹੜੀਆਂ ਉਹਨਾਂ ਦੀਆਂ ਨੇ, ਇਹ ਸਾਡੀਆਂ हैक नहीं, वो तो हैक करके ही जित रहे हैं। सो इस दे उत्ते जिहड़ा ईवन ऑपोजिशन पार्टियां जां दूसरियां तो वो तो एजिटेशन कर चुकियां ने इस दे उत्ते। सो एक पॉजिटिव गल है भी घट्टो घट्ट इन्हां दा सिस्टम जिहड़ा वो एक्सपोज होया है जे दोनों ही तुलसी गैबर्ड के हवाले नाल भी और एलन मस्क के हवाले नाल भी कहण तो बाद उन्होंने खुद ये कहा कि भी इन द बैकड्रॉप ऑफ US डायरेक्टर ऑफ नेशनल इंटैलीजेंस Tulsi Gabbard claims that electronic voting systems are vulnerable to hacking। ਹੁਣ ਇੰਡੀਆ ਦਾ ਇਲੈਕਸ਼ਨ ਕਮਿਸ਼ਨਰ ਜਿਹੜਾ ਹੈ ਉਹ 11 ਅਪ੍ਰੈਲ ਨੂੰ ਕਹਿ ਰਿਹਾ ਇੰਡੀਆ uses electronic voting machines EVM which work like simple, correct and accurate calculators। ਕਿ ਜੀ ਅਸੀਂ ਕੋਈ ਟੈਂਪਰ ਨਹੀਂ ਹੁੰਦੀਆਂ ਸਾਡੀਆਂ, ਇਹ ਤਾਂ ਬਿਲਕੁਲ ਅਸੀਂ ਜਿਵੇਂ ਕੈਲਕੂਲੇਟਰ ਹੁੰਦਾ ਜਾਂ ਦੂਜਾ। ਸੋ ਆਲਰੇਡੀ ਮੈਂ ਸਮਝਦਾ ਵੀ ਹੁਣ ਜੇ ਤਾਂ ਆਪੋਜੀਸ਼ਨ 'ਚ ਕੋਈ ਦਮਖਮ ਹੋਏ तो उन्होंने इस मुद्दे नूं एक नूं आधार पता नहीं क्यों पिछे हट गए हो, क्योंकि जदों तक EVM मशीनां ने भारत दे विच BJP नूं कोई नहीं हरा सकता, क्योंकि कटसी EVM जिन्नियां मर्जी वोटां पवा लैण। और ये सामने आया जदों ममता बनर्जी ने एक्सपोज किया कि भी कई हलकियां दे विच 4 साल दे विच 2 गुणा वोटां वध गईयां। और उही ना ਦਿੱਲੀ ਦੇ ਵਿੱਚ ਵੀ ਸ਼ੋਅ ਹੋ ਰਹੇ ਨੇ, ਉਹੀ ਕਲਕੱਤੇ 'ਚ ਵੀ ਸ਼ੋਅ ਹੋ ਰਹੇ ਨੇ, ਉਹੀ ਕਿਸੇ ਹੋਰ ਥਾਂ ਤੇ ਵੀ ਮਲਟੀਪਲ ਲੈਵਲ ਦੇ ਉੱਤੇ। ਔਰ ਇਹ ਸਾਰੀ ਗੜਬੜ ਹੈ। ਸੋ ਲੇਕਿਨ ਉੱਥੇ ਨਹੀਂ ਲੱਗਦਾ ਕਿ ਭਾਈ ਜਿੱਥੇ ਸਾਰਾ ਸਿਸਟਮ ਹੀ ਕਰਪਟ ਹੈ ਉੱਥੇ ਕਿਸੇ ਨੇ ਕਿਸੇ ਦੀ ਸੁਣਨੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। प्रगटे ओ खालसा परमात्मा की मौज। 20 ਅਪ੍ਰੈਲ 2025 ਦਿਨ ਐਤਵਾਰ ਨੂੰ ਗੱਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰੂ ਘਰ ਸਟਾਕਟਨ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖਾਲਸੇ ਦਾ 326ਵਾਂ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਇਆ ਜਾਵੇਗਾ। ਐਤਵਾਰ 12 ਵਜੇ ਦੁਪਹਿਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ ਤੇ 4 ਘੰਟੇ ਦੀ ਨਗਰ ਕੀਰਤਨ ਯਾਤਰਾ ਪਿੱਛੋਂ ਗੁਰੂ ਘਰ ਵਾਪਸ ਪਰਤੇਗਾ।
ਸਮੂਹ ਇਲਾਕਾ ਨਿਵਾਸੀ ਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਾਨਦਾਰ ਤੇ ਮਹਾਨ ਅਵਸਰ ਤੇ ਫਲੋਟਾਂ ਸਮੇਤ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਅਤੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਬੰਗਲਾਦੇਸ਼ ਨੂੰ ਚੁਕਾਉਣ ਲਈ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਇੱਕ ਪਾਸੇ ਸ਼ੇਖੀਨਾਂ ਦੀ ਰੱਸੀ ਜਿਹੜੀ ਹੈ ਉਹ ਖੁੱਲੀ ਛੱਡੀ ਹੈ ਔਰ ਦੂਸਰੇ ਪਾਸੇ ਬੰਗਲਾਦੇਸ਼ ਨੂੰ ਭਾਰਤ ਵੱਲੋਂ ਦਿੱਤੀ ਜਾ ਰਹੀ ਟ੍ਰਾਂਸਸ਼ਿਪਮੈਂਟ ਜਿਹੜੀ ਹੈ ਸਹੂਲਤ ਨੂੰ ਵੀ ਵਾਪਸ ਲੈ ਲਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੰਗਲਾਦੇਸ਼ ਦੇ ਵਿੱਚ ਜਿਹੜੀ ਤਬਦੀਲੀ ਪਿਛਲੇ 5 ਅਗਸਤ 2024 ਨੂੰ ਹੋਈ, ਭਾਰਤ ਇਸ ਤੋਂ ਇਹੀ ਨਹੀਂ ਕਿ ਵੀ ਉਹਨਾਂ ਦੀ ਜਿਹੜੀ ਇੱਕ ਕਠਪੁਤਲੀ ਸ਼ੇਖ ਹਸੀਨਾ ਉਹ ਉੱਥੋਂ ਕੱਢ ਕੇ ਬਾਹਰ ਮਾਰੀ, ਜਿਹਨੂੰ ਉਹਨਾਂ ਨੇ ਉੱਥੇ ਬਿਠਾਇਆ ਹੋਇਆ ਹੈ ਔਰ ਉਹ ਲਗਾਤਾਰ ਬੰਗਲਾਦੇਸ਼ ਦੀ ਹਕੂਮਤ ਨੂੰ ਧਮਕੀਆਂ ਵੀ ਦਿੰਦੀ ਹੈ, ਆਪਣੇ ਸੋਸ਼ਲ ਪਲੇਟਫਾਰਮ ਤੋਂ ਆਪਣੀ ਪਾਰਟੀ ਦੇ ਕਾਡਰ ਨੂੰ ਐਡਰੈਸ ਵੀ ਕਰਦੀ ਹੈ। ਹਾਲਾਂਕਿ ਰਿਪੀਟਡਲੀ ਜਿਹੜਾ ਹੈ ਉਹ ਬੰਗਲਾਦੇਸ਼ ਦੀ ਗਵਰਨਮੈਂਟ ਨੇ ਉਹਦੀ ਐਕਸਟ੍ਰੈਡੀਸ਼ਨ ਵੀ ਮੰਗੀ ਹੈ। ਬੰਗਲਾਦੇਸ਼ ਦੀਆਂ ਅਦਾਲਤਾਂ ਨੇ ਕਰਪਸ਼ਨ ਚਾਰजेस ਦੇ ਵਿੱਚ ਉਹਦੀ ਡਾਟਰ, ਉਹਦੀ ਭੈਣ ਜਿਹੜੀ ਯੂਕੇ 'ਚ ਬੈਠੀ ਹੈ, ਉਹਨਾਂ ਦੇ ਵਾਰੰਟ ਵੀ ਕੱਢੇ ਹੋਏ ਨੇ। ਔਰ ਇਸ ਸਭ ਦੇ ਚਲਦਿਆਂ ਮੁਹੰਮਦ ਯੂਨਸ ਜਿਹੜੇ ਨੋਬਲ ਲਾਰੀਏਟ ਨੇ, ਉਹਨਾਂ ਨੇ ਜਿਹੜੀ ਭਾਵੇਂ ਇੱਕ ਮੀਟਿੰਗ ਵੀ ਥਾਈਲੈਂਡ ਬੈਂਕਾਕ ਦੇ ਵਿੱਚ ਬਿਸਟੈਕ ਕਿਹੜੀ ਬਾਡੀ ਦਾ ਸੀ ਉਹਦੇ ਸਾਈਡ ਲਾਈਨ ਤੇ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕਿ ਵੀ ਇਹਨੂੰ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ। ਔਰ ਇਹ ਵੀ ਲੱਗਾ ਵੀ ਚਲੋ ਜਿਹੜੇ ਨੇ ਉਹ ਮੁਹੰਮਦ ਯੂਨਸ ਔਰ ਮੋਦੀ ਦੀ ਮੀਟਿੰਗ ਤੋਂ ਬਾਅਦ ਕੋਈ ਥੋੜੀ ਬਹੁਤ ਬਰਫ਼ ਪਿਘਲੇਗੀ। ਲੇਕਿਨ ਐਂ ਲੱਗਦਾ ਹੈ ਵੀ ਇੱਕ ਪਾਸੇ ਸ਼ੇਖ ਹਸੀਨਾ ਨੂੰ ਖੁੱਲੀ ਛੁੱਟੀ ਦਿੱਤੀ ਹੋਈ ਹੈ, ਉਹਦੀ ਰੱਸੀ ਖੁੱਲੀ ਛੱਡੀ ਹੋਈ ਹੈ, ਦੂਸਰੇ ਪਾਸੇ ਬੰਗਲਾਦੇਸ਼ ਨੂੰ ਇਕਨੋਮਿਕਲੀ ਚੋਕ ਕਰਨ ਦੇ ਲਈ ਜਿਹੜਾ ਫੈਸਲਾ ਪਿਛਲੇ ਦਿਨਾਂ 'ਚ ਉਹਨਾਂ ਦੀ ਮੋਦੀ ਹਕੂਮਤ ਨੇ ਕੀਤਾ ਕਿ ਜਿਹੜੀਆਂ ਟ੍ਰਾਂਸਸ਼ਿਪਮੈਂਟ ਫੈਸਿਲਿਟੀ ਬੰਗਲਾਦੇਸ਼ ਨੂੰ ਦਿੱਤੀ ਹੋਈ ਸੀ 2020 ਦੇ ਵਿੱਚ ਹੀ ਦਿੱਤੀ, ਜਿਹਦੇ 'ਚ ਕਿ ਉਹਨਾਂ ਦਾ ਸਮਾਨ ਭਾਰਤ ਦੀਆਂ ਪੋਰਟਸ ਰਾਹੀਂ ਵੀ ਜਿਹੜਾ ਹੈ ਉਹ ਡਿਲੀਵਰ ਹੋਣ ਦੀ ਲਾਈਨ ਸੀ, ਮੈਂ ਉਹਨੂੰ ਡਿਸਕਸ ਕਰਾਂਗਾ, ਉਹ ਭਾਰਤ ਨੇ ਅਚਾਨਕ ਬੰਦ ਕਰ ਦਿੱਤੀ। ਔਰ ਉਸ ਦਾ ਕਾਰਨ ਜਿਹੜੇ ਉਹਨਾਂ ਦੇ ਈਵਨ ਆਪਣੇ ਮੀਡੀਆ ਨੇ ਵੀ, ਭਾਰਤੀ ਮੀਡੀਆ ਨੇ ਇਹੀ ਕਿਹਾ ਕਿ ਵੀ ਪਿਛਲੇ ਦਿਨਾਂ 'ਚ ਜਦੋਂ ਮੁਹੰਮਦ ਯੂਨਸ ਚਾਈਨਾ ਗਏ ਔਰ ਚਾਈਨਾ 'ਚ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਅਸੀਂ ਗਾਰਡੀਅਨ ਆਫ ਦਾ ਓਸ਼ਨ, ਔਰ ਐਗਜ਼ੈਕਟ ਉਹਨਾਂ ਦੇ ਲਫ਼ਜ਼ ਸੀ the 7 states of India, the eastern part of India are called the Seven Sisters. They are a landlocked region of India. They have no way to reach out to the ocean. So this opens up a huge possibility. This could be an extension of the Chinese economy, Professor Yunus had said during a high level. ਉਹਨਾਂ ਨੇ ਕਿਹਾ ਕਿ ਜੇ ਜਿਹੜੀਆਂ ਭਾਰਤ ਦੇ ਉੱਤਰ ਪੂਰਬ ਦੀਆਂ 7 ਸਟੇਟਾਂ ਨੇ, ਜਿਨ੍ਹਾਂ ਨੂੰ 7 ਭੈਣਾਂ ਕਿਹਾ ਜਾਂਦਾ ਹੈ, ਇਹ ਜਿਹੜੀਆਂ ਨੇ ਇਹ ਲੈਂਡ ਲੌਕਡ ਨੇ ਕਿ ਵੀ ਇਹ ਚਾਰ ਚੁਫੇਰੇ ਜਿਹੜਾ ਉਹ ਜ਼ਮੀਨ ਹੀ ਜਿਹੜੀ ਹੈ ਉਹ ਕੋਈ ਸਮੁੰਦਰ ਨਹੀਂ ਹੈ, ਪਾਣੀ ਨਹੀਂ ਹੈ।
ਸਮੁੰਦਰ ਤੱਕ ਪਹੁੰਚਣ ਦਾ। ਸੋ ਇਹ ਜਿਹੜਾ ਅਸੀਂ ਹੀ ਬੇ ਆਫ ਬੰਗਾਲ ਦੇ ਜਾਂ ਸਮੁੰਦਰ ਦੇ ਰਾਖੇ, ਔਰ ਇਹ ਚਾਈਨੀਜ਼ ਲੀਡਰਾਂ ਨੂੰ ਉਹਨਾਂ ਨੇ ਕਿਹਾ ਵੀ ਇਹ ਤੁਹਾਡੇ ਲਈ ਓਪਰਚੁਨਿਟੀ ਹੈ, ਵੀ ਇਹ ਚਾਈਨੀਜ਼ ਇਕਨੋਮੀ ਨੂੰ ਵੀ ਔਰ ਇਹਦਾ ਸਾਨੂੰ ਵੀ ਫਾਇਦਾ ਹੋ ਸਕਦਾ। ਇਹ ਕਹਿਣ ਦੀ ਦੇਰ ਸੀ ਕਿ ਭਾਰਤ ਦੇ ਵਿੱਚ ਤਾਂ ਅੱਗ ਲੱਗ ਗਈ ਕਿ ਵੀ ਇਹ ਤਾਂ ਚਾਈਨਾ ਦੇ ਨਾਲ ਲੱਗ ਗਏ ਔਰ 7 ਸਟੇਟਸ ਗਈਆਂ, ਉਹ ਤਾਂ ਗਈਆਂ ਹੀ ਗਈਆਂ ਸੂਨਰ ਔਰ ਲੇਟਰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਸ ਸਭ ਦੇ ਚੱਲਦਿਆਂ ਫਿਰ ਇੰਡੀਆ ਨੇ ਇਹ ਕਿਹਾ ਕਿ ਜੀ ਇਹ ਅਸੀਂ ਜਿਹੜੀ ਇਹਨਾਂ ਨੂੰ ਟਰਾਂਸਸ਼ਿਪਮੈਂਟ ਫੈਸਿਲਿਟੀ ਦਿੱਤੀ ਸੀ 2020 'ਚ, ਇਹ ਅਸੀਂ ਵਾਪਸ ਲੈ ਰਹੇ ਹਾਂ, ਕਿਉਂਕਿ ਜਦੋਂ ਬੰਗਲਾਦੇਸ਼ ਦਾ ਮਾਲ ਆਉਂਦਾ ਹੈ ਤਾਂ ਇਹ ਸਿਗਨੀਫੀਕੈਂਟ ਕੰਜੈਸ਼ਨ ਹੁੰਦੀ ਹੈ ਇੰਡੀਅਨ 에ਅਰਪੋਰਟਸ ਔਰ ਪੋਰਟਸ ਦੇ ਉੱਤੇ। ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ, ਔਰ ਅਸੀਂ ਕੋਈ ਬੰਗਲਾਦੇਸ਼ ਨੂੰ ਕੋਈ ਪਨਿਸ਼ ਕਰਨ ਲਈ ਨਹੀਂ ਕਰ ਰਹੇ, ਕਿਉਂਕਿ ਇਹਦਾ ਕੋਈ ਬੰਗਲਾਦੇਸ਼ ਦਾ ਜਿਹੜਾ ਟ੍ਰੇਡ ਨੇਪਾਲ ਤੇ ਭੂਟਾਨ ਨਾਲ ਹੈ ਉਸ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ। ਵੀ ਜੇ ਤੁਸੀਂ 2020 'ਚ ਫੈਸਿਲਿਟੀ ਦਿੱਤੀ, 5 ਸਾਲ ਤੋਂ ਚੱਲ ਰਿਹਾ ਸੀ, ਅਚਾਨਕ ਤੁਸੀਂ ਉਹਨੂੰ ਕਰ ਰਹੇ ਹੋ ਤਾਂ ਤੁਸੀਂ ਪਨਿਸ਼ ਕਰ ਰਹੇ ਹੋ। ਔਰ ਇਹ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਅਸੀਂ ਕਾਫੀ ਦੇਰ ਤੋਂ ਇਹ 4-5 ਸਾਲ ਤੋਂ ਦਿੱਤੀ ਸੀ, ਪਰ ਇਹਦੇ ਨਾਲ ਕੰਜੈਸ਼ਨ ਹੋ ਰਹੀ ਹੈ ਔਰ ਲੌਜਿਸਟਿਕ ਡਿਲੇਜ਼ ਹੁੰਦੇ ਨੇ, ਹਾਇਰ ਕਾਸਟ ਹੈ, ਸਾਡੀਆਂ ਆਪਣੀਆਂ ਐਕਸਪੋਰਟਸ ਔਰ ਨੂੰ ਦਾ ਵੀ ਜਿਹੜੀਆਂ ਉਹ ਬੈਕਲੌਗ ਜਾ ਰਹੀਆਂ। ਫਿਰ ਅਸੀਂ ਇਸ ਲਈ ਉਹਨੂੰ 8 ਅਪ੍ਰੈਲ ਤੋਂ ਇਸ ਫੈਸਿਲਿਟੀ ਜਿਹੜੀ ਸੀ ਬੰਗਲਾਦੇਸ਼ ਨੂੰ ਦਿੱਤੀ ਸੀ ਉਸ ਨੂੰ ਅਸੀਂ ਖਤਮ ਕਰ ਰਹੇ। ਹੁਣ ਇਹ ਸਾਰੇ ਤੋਂ ਇਹ ਸਮਝਦੇ ਸੀ ਕਿ ਬੰਗਲਾਦੇਸ਼ ਕਾਊਡਾਊਨ ਹੋਏਗਾ, ਪਰ ਨਾਲ ਦੀ ਨਾਲ ਬੰਗਲਾਦੇਸ਼ ਦਾ ਜਿਹੜਾ ਕਮਰਸ ਐਡਵਾਈਜ਼ਰ ਹੈ ਉਹਨਾਂ ਨੇ ਡਿਫਾਈਨਡ ਲਾਈਨ ਲਈ। ਉਹਨਾਂ ਨੇ ਕਿਹਾ ਬੰਗਲਾਦੇਸ਼ will not face any problems due to cancellation of transshipment facilities by India. ਉਹਨਾਂ ਨੇ ਕਿਹਾ ਵੀ ਠੀਕ ਹੈ, we will attempt to overcome the crisis through our arrangement, ਕਿ ਅਸੀਂ ਇਹਦਾ ਪ੍ਰਬੰਧ ਕਰ ਲਾਂਗੇ ਕਿ ਵੀ ਅਸੀਂ ਕਿਵੇਂ ਕਰਨਾ। ਉਹਨਾਂ ਨੇ ਕਿਹਾ ਵੀ ਠੀਕ ਹੈ, ਇੰਡੀਆ ਦੇ ਨੂੰ ਹੱਕ ਹੈ ਵੀ ਉਹ ਜੋ ਚਾਹੇ ਉਹ ਕਰੇ, ਪਰ ਅਸੀਂ ਜਿਹੜਾ ਇਸ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੇ ਕਿਹਾ ਵੀ ਇਹ ਅਸੀਂ ਜਿਹੜਾ ਇਸ ਦਾ ਕੋਈ ਨਾ ਕੋਈ ਰਾਹ ਲੱਭ ਲਾਂਗੇ ਔਰ ਇਸ ਦਾ ਸੋਲੂਸ਼ਨ ਲੱਭਾਂਗੇ। ਨਾਲ ਦੀ ਨਾਲ ਅਸੀਂ ਖਬਰਾਂ 2-3 ਇਸ ਹਵਾਲੇ ਨਾਲ ਹੀ ਦੇਖਦੇ ਹਾਂ। ਬੰਗਲਾਦੇਸ਼ ਕੋਰਟ ਇਸ਼ੂਜ਼ ਨਿਊ ਅਰੈਸਟ ਵਾਰੰਟ ਅਗੇਂਸਟ ਸ਼ੇਖ ਹਸੀਨਾ ਹਰ ਡਾਟਰ ਇਨ ਗ੍ਰੈਫਟ ਕੇਸ, ਕਿ ਪਹਿਲੇ ਤਾਂ ਜਿਹੜੀ ਉਹਦੀ ਐਕਸਟ੍ਰੈਡੀਸ਼ਨ ਮੰਗੀ ਹੋਈ ਹੈ ਉਹ ਤਾਂ ਜ਼ਾਹਰ ਹੈ ਜੈਨੋਸਾਈਡ ਦੇ ਮੁੱਦੇ ਦੇ ਉੱਤੇ ਜਿਵੇਂ ਉਹਨੇ ਕੀਤਾ, ਪਰ ਇਹ ਨਾਲ ਦੀ ਨਾਲ ਜਿਹੜੇ ਨੇ ਉਹਨਾਂ ਦੇ ਕ੍ਰਾਈਮਸ ਟ੍ਰਿਬਿਊਨਲ ਨੇ ਜਿਹੜੇ ਅਰੈਸਟ ਵਾਰੰਟ ਕੱਢੇ ਨੇ ਹਸੀਨਾ ਔਰ ਉਹਦੀ ਡਾਟਰ ਦੋਨਾਂ ਦੇ ਖਿਲਾਫ ਕਰਪਸ਼ਨ ਚਾਰजेस ਦੇ ਵਿੱਚ। ਔਰ ਇਧਰ ਸ਼ੇਖ ਹਸੀਨਾ ਧਮਕੀ ਦੇਣ ਤੇ ਲੱਗੀ ਹੋਈ ਹੈ, ਇਫ ਯੂ ਪਲੇ ਵਿਦ ਫਾਇਰ ਯੂ, ਇਹ ਉਹਦੀ ਹੈਡਲਾਈਨ ਲਾਈ ਉਹਨਾਂ ਨੇ ਖਬਰ ਦੀ ਕਿ ਬਈ ਬੰਗਲਾਦੇਸ਼ ਦੀ ਉਹ ਸਾਬਕਾ ਪ੍ਰਾਈਮ ਮਿਨਿਸਟਰ ਨੇ ਕਿਹਾ ਇਫ ਯੂ ਪਲੇ ਵਿਦ ਫਾਇਰ ਇਟ ਵਿਲ ਬਰਨ ਯੂ ਟੂ। ਸੋ ਮਤਲਬ ਇੰਡੀਆ ਇੱਕ ਪਾਸੇ ਸ਼ੇਖ ਹਸੀਨਾ ਰਾਹੀਂ ਪ੍ਰੌਕਸੀ ਵਾਰ ਲੜ ਰਿਹਾ, ਜਿਹੜਾ ਬਿਲਕੁਲ ਪੋਲੀਟੀਕਲ ਵਿਦਨ ਜਿਹੜਾ ਉਹ ਪਾਕਿਸਤਾਨ ਦੀ ਬੰਗਲਾਦੇਸ਼ ਦੀ ਆਰਮੀ ਦੇ ਵੀ ਉਹ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ। ਲੇਕਿਨ ਦੂਸਰੇ ਪਾਸੇ ਜਿਹੜੀ ਬੰਗਲਾਦੇਸ਼ ਦੀ ਡਿਫਾਇੰਸ, ਹੁਣ ਜਿਵੇਂ ਕੱਲ ਲੱਖਾਂ ਲੋਕ ਢਾਕੇ 'ਚ ਇਕੱਠੇ ਹੋਏ ਫਲਸਤੀਨੀਆਂ ਦੇ ਹੱਕ ਦੇ ਵਿੱਚ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੇ ਪਾਸਪੋਰਟ ਬੰਗਲਾਦੇਸ਼ ਦੇ ਨੇ ਉਹਨਾਂ ਦੇ ਉੱਤੇ ਲਿਖਾਂਗੇ ਕਿ ਵੀ ਐਕਸੈਪਟ ਇਜ਼ਰਾਈਲ। ਪਹਿਲਾਂ ਵੀ ਹੁੰਦਾ ਸੀ ਇਹ, ਲੇਕਿਨ ਇਹ ਸ਼ੇਖ ਹਸੀਨਾ ਨੇ ਕਿਉਂਕਿ ਇੰਡੀਆ ਦੇ ਰਿਲੇਸ਼ਨ ਇਜ਼ਰਾਈਲ ਨਾਲ ਕਲੋਜ਼ ਹੋਏ ਤੇ ਸ਼ੇਖ ਹਸੀਨਾ ਨੇ ਜਿਹੜਾ ਇਜ਼ਰਾਈਲ ਦੀ ਪਾਬੰਦੀ ਹਟਾ ਦਿੱਤੀ ਸੀ ਕਿ ਠੀਕ ਹੈ ਬੰਗਲਾਦੇਸ਼ੀ ਇਜ਼ਰਾਈਲ ਵੀ ਜਾ ਸਕਦੇ ਨੇ। ਔਰ ਇਹਨਾਂ ਦੀ ਆਪਣੀ ਖਬਰ ਹੀ ਹੈ ਕਿ ਵੀ ਬੰਗਲਾਦੇਸ਼ ਰੀਇੰਟਰੋਡਿਊਸਿਸ ਇਹਦਾ accept Israel inscription on passports after thousands rally in Dhaka over Gaza situation, ਕਿ ਜੋ ਕੁਛ ਗਜ਼ਾ ਦੇ ਵਿੱਚ ਕਰ ਰਹੇ ਨੇ ਲੱਖਾਂ ਜਿਹੜੇ ਨੇ ਉਹ ਇਕੱਠੇ ਹੋਏ। ਔਰ ਇਹ ਜਿਹੜਾ ਈਵਨ ਜਿਹੜੀ ਬ੍ਰਿਟਿਸ਼ ਐਮਪੀ ਹੈ ਰਿਜ਼ਵਾਨਾ ਉਹਦੇ ਖਿਲਾਫ ਇਹਦੀ ਰਿਸ਼ਤੇਦਾਰ ਹੈ। ਬੰਗਲਾਦੇਸ਼ ਕੋਰਟ ਇਸ਼ੂਜ਼ ਅਰੈਸਟ ਵਾਰੰਟ ਅਗੇਂਸਟ ਹਸੀਨਾ ਹਰ ਸਿਸਟਰ ਰਿਹਾਨਾ ਬ੍ਰਿਟਿਸ਼ ਐਮਪੀ ਰਿਜ਼ਵਾਨਾ ਇਨ ਗ੍ਰਾਫਟ ਕੇਸਿਸ। ਸੋ ਮਤਲਬ ਇਹ ਹੈ ਵੀ ਇੰਡੀਆ ਜਿੰਨਾ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬੰਗਲਾਦੇਸ਼, ਇਹ ਹੈ ਡਿਫਾਈਂਸ ਇਹ ਹੁੰਦੀ ਹੈ ਵੀ ਤੁਸੀਂ ਆਪਣਾ ਧਰਤੀ ਜਿਹੜੀ ਹੈ ਉਹ ਅੱਡੀ ਗੱਡੀ ਹੈ ਔਰ ਤੁਸੀਂ ਗੱਲ ਅੱਗੇ ਤੋਰ ਰਹੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੱਥਲੈਂਡ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। प्रगटे ओ खालसा परमात्मा की मौज। 20 ਅਪ੍ਰੈਲ 2025 ਦਿਨ ਐਤਵਾਰ ਨੂੰ ਗੱਦਰੀ ਬਾਬਿਆਂ ਦੇ ਇਤਿਹਾਸਕ ਸਥਾਨ
ਗੁਰੂ ਘਰ ਸਟਾਕਟਨ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਖਾਲਸੇ ਦਾ 326ਵਾਂ ਸਾਜਨਾ ਦਿਵਸ ਵਿਸਾਖੀ ਪੁਰਬ ਮਨਾਇਆ ਜਾਵੇਗਾ। ਐਤਵਾਰ 12 ਵਜੇ ਦੁਪਹਿਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋਵੇਗਾ ਤੇ 4 ਘੰਟੇ ਦੀ ਨਗਰ ਕੀਰਤਨ ਯਾਤਰਾ ਪਿੱਛੋਂ ਗੁਰੂ ਘਰ ਵਾਪਸ ਪਰਤੇਗਾ। ਸਮੂਹ ਇਲਾਕਾ ਨਿਵਾਸੀ ਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸ਼ਾਨਦਾਰ ਤੇ ਮਹਾਨ ਅਵਸਰ ਤੇ ਫਲੋਟਾਂ ਸਮੇਤ ਪਹੁੰਚ ਕੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ ਅਤੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਨਵਲ ਸੈਕਸ਼ਨ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਸਿਆਸੀ ਲੋਕ ਅਤੇ ਯੋਗਾ ਆਦਿ ਦਾ ਪਖੰਡ ਕਰਨ ਵਾਲੇ ਅਕਸਰ ਭਾਰਤ ਦੇ ਵਿਸ਼ਵ ਗੁਰੂ ਹੋਣ ਦਾ ਦਾਅਵਾ ਕਰਦੇ ਨੇ, ਪਰ ਇਉਂ ਜਾਪਦਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਸੱਚਮੁੱਚ ਜਿਹੜਾ ਵਿਸ਼ਵ ਗੁਰੂ ਹੈ। ਸੋ ਇਸ ਬਾਬਤ ਆਪਾਂ ਕੁਝ ਖਬਰਾਂ ਤੁਹਾਡੀਆਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹੁਣ ਤਾਂ ਕਈ ਵਾਰੀ ਇਹੀ ਕਹਿਣ ਨੂੰ ਜੀ ਕਰਦਾ ਵੀ ਭਾਰਤ ਮਾਤਾ ਕੀ ਕਰੇ, ਠੰਡਾ ਪਾਣੀ ਪੀ ਮਰੇ। ਕਦੇ ਉਹ ਚਿੜੀ ਦੀ ਕਹਾਣੀ ਹੁੰਦੀ ਸੀ, ਹੁਣ ਤਾਂ ਭਾਰਤ ਮਾਤਾ ਤੋਂ ਚਿੜੀ ਵਾਂਗ ਹੈ ਕਿ ਚਿੜੀ ਵਿਚਾਰੀ ਕੀ ਕਰੇ। ਕਿਉਂਕਿ ਇੱਕ ਪਾਸੇ ਭਾਰਤ ਦਾ ਰੋਗ ਚਿਹਰਾ ਟਰਾਂਸਨੈਸ਼ਨਲ ਰਿਪਰੈਸ਼ਨ, ਡੈਮੋਕ੍ਰੇਸੀ ਦੇ ਲਬਾਦੇ ਦੇ ਵਿੱਚ ਸ਼ੈਤਾਨ ਦਹਿਸ਼ਤਗਰਦ ਮੁਲਕ, ਉਹ ਦੁਨੀਆ ਦੇ ਸਾਹਮਣੇ ਸਿੱਖਾਂ ਨੇ ਜਗਜ਼ਾਰ ਕੀਤਾ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਖਾਲਿਸਤਾਨ ਦੀ ਮੂਵਮੈਂਟ ਅਰੂਜ਼ ਵੱਲ ਜਾ ਰਹੀ ਹੈ, ਉੱਥੇ ਭਾਰਤ ਦਾ ਇਮੇਜ ਔਰ ਹੁਣ ਭਾਰਤ ਦੀ ਜਿਹੜੀ ਫਰਸਟ੍ਰੇਸ਼ਨ ਹੈ, ਜਿਹੜੇ ਉਹਨਾਂ ਦੇ ਕਰਿੰਦੇ ਥਾਂ ਥਾਂ ਉਹਨਾਂ ਨੇ ਐਕਟਿਵ ਕੀਤੇ ਨੇ। ਕਿਉਂਕਿ ਮੈਂ ਅੱਜ ਟਰੈਵਲ ਕਰ ਰਿਹਾ ਸੀ, ਖਬਰ ਦੀ ਡਿਟੇਲ ਮੈਨੂੰ ਦੇਖਣ ਦਾ ਜਾਂ ਕਿਤੇ ਦੇਖਣ ਦਾ ਮੌਕਾ ਨਹੀਂ ਬਣਿਆ, ਪਰ ਜਿਵੇਂ ਸਾਨੂੰ ਜਿੰਨੀ ਕੁ ਬਰੀਫਿੰਗ ਸੀ ਕਿ ਵੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਜਿਹੜੇ ਪ੍ਰੋ ਇੰਡੀਆ ਲੋਕ ਉੱਥੇ ਕਾਬਜ਼ ਨੇ, ਉਹਨਾਂ ਨੇ ਆਪਣੇ ਨਗਰ ਕੀਰਤਨ ਦੇ ਦੌਰਾਨ ਇੰਡੀਅਨ ਕੌਂਸੂਲੇਟ ਨੂੰ ਸੱਦਿਆ ਹੋਇਆ ਸੀ ਜਾਂ ਉਸ ਦੀ ਪ੍ਰੈਜ਼ੈਂਸ ਸੀ, ਔਰ ਉਸ ਦਾ ਸਿੱਖਸ ਫਾਰ ਜਸਟਿਸ ਦੇ ਐਕਟਿਵਿਸਟ ਨੇ ਜ਼ੋਰਦਾਰ ਵਿਰੋਧ ਕੀਤਾ ਔਰ ਉਸ ਨੂੰ ਚੈਲੰਜ ਕੀਤਾ। ਉਹਦੇ ਨਾਲ ਇੱਕੋ ਜਿਹੇ ਕੱਪੜਿਆਂ 'ਚ, ਯੂਨੀਫਾਰਮ 'ਚ ਉਸ ਕਿਸਮ ਦੇ ਲੋਕ ਇਕੱਠੇ ਕੀਤੇ ਹੋਏ ਸੀ। ਔਰ ਉਸ ਤੋਂ ਬਾਅਦ ਸ਼ਾਮ ਦੀ ਕਿਸੇ ਮੀਟਿੰਗ ਦੇ ਵਿੱਚ ਉਹਨਾਂ ਦੇ ਜਿਹੜੇ ਇਸ ਕਿਸਮ ਦੇ ਜਿਹੜੇ ਪੇਡ ਲੋਕ ਨੇ, ਉਹਨਾਂ ਨੇ ਇੱਕ ਸਿੱਖ ਨੌਜਵਾਨ ਜਿਹਨੇ ਚੈਲੰਜ ਕੀਤਾ ਸੀ, ਉਹਨਾਂ ਨੂੰ ਉਸ ਤੇ ਹਮਲਾ ਕੀਤਾ, ਉਹਨੂੰ ਜ਼ਖਮੀ ਕੀਤਾ। ਸਾਡੇ ਕੋਲ ਡਿਟੇਲ ਨਹੀਂ ਹੈ ਖਬਰ ਦੀ, ਮੈਂ ਸੋਸ਼ਲ ਮੀਡੀਆ ਤੇ ਉਹ ਜ਼ਖਮੀ ਸਿੰਘ ਦੀ ਪਿਕਚਰ ਜ਼ਰੂਰ ਦੇਖੀ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਇਹਨਾਂ ਦੀ ਫਰਸਟ੍ਰੇਸ਼ਨ ਨੂੰ ਜ਼ਾਹਰ ਕਰਦਾ ਹੈ ਕਿ ਭਾਈ ਇਹ ਹੁਣ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਉਸ ਲੈਵਲ ਤੇ ਇਹ ਇਹਨਾਂ ਦੀਆਂ ਏਜੰਸੀਆਂ ਦੀ ਅੱਖ ਹੈ ਕੈਨੇਡਾ ਅਮਰੀਕਾ ਦੀ, ਤੇ ਇਹ ਹੁਣ ਪੀੜ ਕਿਸਮ ਦੇ ਲੋਕ ਖੜੇ ਕਰਕੇ ਇਸ ਕਿਸਮ ਦਾ ਹੀ ਵਾਕਿਆ ਕਰਾ ਰਹੇ ਨੇ। ਔਰ ਜਿਵੇਂ ਮੈਸੇਜ ਦੇ ਵਿੱਚ ਬਿਲਾਲ ਅਹਿਮਦ ਜੀ ਨੇ ਲਾਹੌਰ ਤੋਂ ਵੀ ਲਿਖਿਆ ਕਿ ਵੀ ਇੱਕ ਯਤਨ ਕੀਤਾ ਗਿਆ, ਕੋਈ ਦੋ ਸਿੱਖੀ ਭੇਖ ਵਾਲੇ ਰਾਵਲਪਿੰਡੀ ਜਾਂ ਕਿਤੇੋਂ ਗ੍ਰਿਫਤਾਰ ਹੋਏ ਨੇ, ਜਿਨ੍ਹਾਂ ਨੇ, ਕਿਉਂਕਿ ਅਸੀਂ ਜ਼ਿਕਰ ਕੀਤਾ ਵੀ 8000 ਤੋਂ ਜ਼ਿਆਦਾ ਸਿੱਖਾਂ ਨੂੰ ਇਸ ਵਾਰ ਵੀਜ਼ਾ ਦਿੱਤਾ ਗਿਆ। ਹੁਣ ਜੇ ਸਾਨੂੰ ਲੱਗਦਾ ਹੈ ਕਿ ਵੀ ਦੋਨਾਂ ਕੌਮਾਂ ਦੀ ਸਾਂਝ ਜਾਂ ਜਿਸ ਅੰਦਾਜ਼ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਸਮਝ ਰਹੇ ਹਾਂ ਔਰ ਨੇੜੇ ਆ ਰਹੇ ਹਾਂ, ਤਾਂ ਦੁਸ਼ਮਣ ਸਾਡਾ ਬਹੁਤ ਚੰਗੀ ਤਰ੍ਹਾਂ ਸਮਝਦਾ। ਹੁਣ ਜੇ ਪਾਕਿਸਤਾਨ ਦੇ ਵਿੱਚ ਪਹਿਲਾਂ ਤਾਂ ਐਵੇਂ ਹੀ ਇੱਕ ਡਰ ਪੈਦਾ ਕੀਤਾ ਜਾਂਦਾ ਰਿਹਾ, ਇਹਨਾਂ ਨੇ ਰਿਊਮਰਸ ਉਡਾਈਆਂ ਕਿ ਜੀ ਜਿਹਦੇ ਪਾਸਪੋਰਟ ਤੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਉਹਨੂੰ ਬਾਹਰਲੇ ਮੁਲਕਾਂ ਦਾ ਨਹੀਂ ਮਿਲੇ, ਤਾਂ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਨਾ ਆਉਣ। ਇਹ ਸਾਰੇ ਡਰ ਖਤਮ ਹੋਏ ਵਕਤ ਪਾ ਕੇ ਕਿ ਭਾਈ ਝੂਠ ਸੀ ਇਹਨਾਂ ਦਾ। ਹੁਣ ਅਜੇ ਕਿਉਂਕਿ ਖਬਰ ਅਸੀਂ ਦੀ ਡਿਟੇਲ ਕੱਲ ਸਾਹਮਣੇ ਆ ਜਾਏਗੀ, ਔਰ ਇਹ ਕੁਆਇਟ ਪੋਸੀਬਲ ਹੈ। ਔਰ ਅਸੀਂ ਹਮੇਸ਼ਾ ਹੀ ਜਦੋਂ ਪਾਕਿਸਤਾਨ ਦੀ ਹਕੂਮਤ ਜਾਂ ਆਵਾਮ ਦੇ ਪਿਆਰ ਦੀ ਗੱਲ ਕਰਦੇ ਹਾਂ, ਉੱਥੇ ਪਾਕਿਸਤਾਨੀ ਰੇਂਜਰਸ ਜਿਹੜੇ 24 ਘੰਟੇ ਜਾਗਦੇ ਨੇ ਤਾਂ ਕਿ ਹਰ ਸਿੱਖ ਜਿਹੜਾ ਗਿਆ ਉਹਨੂੰ ਸਿਕਿਉਰ ਕੀਤਾ ਜਾਏ। ਕਿਉਂਕਿ ਖਤਰਾ ਇਹ ਨਹੀਂ ਹੈ ਕਿ ਕੋਈ ਕਿਸੇ ਹੋਰ ਨੇ, ਇੰਡੀਅਨ ਗਵਰਨਮੈਂਟ ਨਹੀਂ ਚਾਹੁੰਦੀ ਹੈ ਕਿ ਵੀ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਨੂੰ ਜਾਣ ਜਾਂ ਉਹਨਾਂ ਦਾ
ਪਾਕਿਸਤਾਨ ਦੇ ਆਵਾਮ ਦੇ ਨਾਲ ਇੱਕ ਪਿਆਰ ਦਾ ਬੌਂਡ ਬਣੇ। ਬਿਲਕੁਲ। ਸੋ ਉਹੀ ਇਸ ਕਿਸਮ ਦੀਆਂ ਕਾਰਵਾਈਆਂ ਵੀ ਕਰਵਾ ਰਹੇ। ਸੋ ਇੱਕ ਪਾਸੇ ਤਾਂ ਇਹਨਾਂ ਦਾ ਹਿੰਸਕ ਦਹਿਸ਼ਤਗਰਦ ਫੇਸ ਹੈ, ਦੂਸਰੇ ਪਾਸੇ ਮੈਂ ਤਾਂ ਅਕਸਰ ਇਹਨਾਂ ਦਾ ਹੀ ਵੱਡਾ ਰਾਈਟਰ ਹੋਇਆ ਨਿਰਾਦ ਚੌਧਰੀ, ਬੰਗਾਲੀ, 99 ਸਾਲ ਦੀ ਉਮਰ 'ਚ ਡੈਥ ਹੋਈ, UK 'ਚ ਹੀ ਰਹਿੰਦਾ ਸੀ। ਉਹਦਾ ਹੀ ਇਹ ਕੋਟ ਹੈ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਹੁਣ 4 ਖਬਰਾਂ ਮੈਂ ਸਪਰੈਡ ਕਰ ਲਈਆਂ ਹੋਈਆਂ ਆਪਣੇ ਸਾਹਮਣੇ, ਪਿਛਲੇ 24 ਘੰਟੇ ਦੇ ਵਿੱਚ ਸਾਹਮਣੇ ਨੇ, ਕਿ ਵੀ ਕਿਸ ਲੈਵਲ ਤੱਕ ਜਾ ਕੇ ਪੈਸੇ ਦੀ ਗਰੀਡ 'ਚ। ਵੈਸੇ ਤਾਂ ਇਸ ਗੱਲ ਦਾ ਅਫਸੋਸ ਨਹੀਂ ਹੋਣਾ ਚਾਹੀਦਾ, ਕਿਉਂਕਿ ਭਾਰਤ ਮਾਤਾ ਆਪਣੀ ਥਾਂ ਇੱਕ ਲక్ష్ਮੀ ਮਾਤਾ ਵੀ ਹੈ, ਗੋਡੈਸ ਲక్ష్ਮੀ। ਔਰ ਦੁਨੀਆ 'ਚ ਕੋਈ ਮਜ਼ਹਬ ਐਸਾ ਨਹੀਂ ਹੈ ਜਿਹੜਾ ਪੈਸੇ ਦੀ ਪੂਜਾ ਸਿਖਾਉਂਦਾ ਹੋਏ। ਇਹ ਤਾਂ ਲక్ష్ਮੀ ਦੀ ਪੂਜਾ ਦੇਵੀ ਹੈ ਪੂਰੀ। ਤੇ ਜੇ ਹੁਣ ਲక్ష్ਮੀ ਦੇਵੀ ਦੇ ਲਈ ਚੋਰੀ ਕਰਨੀ ਪੈਂਦੀ ਹੈ, ਬੈਂਕਾਂ 'ਚੋਂ ਪੈਸਾ ਕੱਢ ਕੇ ਖਾਣਾ ਪੈਂਦਾ ਹੈ, ਡਰੱਗ ਵੇਚਣੀ ਪੈਂਦੀ ਹੈ, ਗੈਂਬਲਿੰਗ ਕਰਵਾਉਣੀ ਪੈਂਦੀ ਹੈ, ਤੇ ਮਾਤਾ ਤਾਂ ਲక్ష్ਮੀ ਹੈ। ਲక్ష్ਮੀ ਮਾਤਾ ਕੀ ਜੈ ਹੋ। ਹੁਣ ਉਹ ਚਾਰੋਂ ਹੀ ਖਬਰਾਂ ਇਸ ਕਿਸਮ ਦੀਆਂ ਨੇ। ਪਹਿਲੀ ਤਾਂ ਹੁਣ ਇਹ ਹੁੰਦਾ ਕਿ ਇੰਡੀਅਨ ਬਿਲੀਅਨੇਅਰ ਜੂਲਰ ਅਰੈਸਟਡ ਓਵਰ ਅਲੈਜਡ ਬੈਂਕ ਫਰਾਡ। ਹੁਣ ਇਹ ਖਬਰ ਮਹਿਲ ਚੌਕਸੀ ਨਾਲ ਸੰਬੰਧਿਤ ਹੈ ਕਿ ਜਿਹਨੂੰ ਬੈਲਜੀਅਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਔਰ ਇਹ 2018 ਦਾ ਉੱਥੋਂ ਨਿਕਲਿਆ ਹੋਇਆ। ਔਰ ਉਸਨੇ ਜਿਹੜਾ ਭਾਰਤ ਦੇ ਵਿੱਚ ਇਸ ਨੂੰ ਜਿਹੜਾ ਇਹਨੂੰ ਐਕਸਟ੍ਰੈਡੀਸ਼ਨ ਇਹਦੀ ਭਾਰਤ ਨੇ ਮੰਗੀ ਹੈ, ਕਿਉਂਕਿ ਲਾਰਜੈਸਟ ਬੈਂਕ ਫਰਾਡ ਜਿਹੜਾ 1.8 ਬਿਲੀਅਨ ਡਾਲਰ ਦਾ ਜਿਹੜਾ ਫਰਾਡ ਕੀਤਾ ਹੋਇਆ। ਔਰ ਇਹ ਹੁਣ ਇਸ ਦੇ ਉੱਤੇ ਬੜੀ ਖਬਰ, ਇੰਡੀਅਨ ਏਜੰਸੀਜ਼ ਅਪਰੋਚਡ ਬੈਲਜੀਅਮ ਫॉर ਮਹਿਲ ਚੌਕਸੀਜ਼ ਐਕਸਟ੍ਰੈਡੀਸ਼ਨ। ਦੂਜਾ ਹੁਣ ਇਹ ਬਿਲੀਅਨਸ ਦੇ ਚੋਰ ਨੇ ਜਿਹੜਾ ਉੱਥੇ ਹਸਪਤਾਲ ਦਾਖਲ ਹੈ, ਫੜਿਆ ਗਿਆ। ਹੁਣ ਅਮਰੀਕਾ ਦੀ ਗੱਲ ਕਰ ਲਈਏ, ਇਹਨਾਂ ਦੀ ਆਪਣੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਖਬਰ ਹੈ, ਇੰਡੀਅਨ origin US politician ਆਨੰਦ ਸ਼ਾਹ ਚਾਰਜਡ ਇਨ ਮੇਜਰ ਇਲੀਗਲ ਗੈਂਬਲਿੰਗ ਕੇਸ। ਇਹ ਨਿਊ ਜਰਸੀ ਦੇ ਵਿੱਚ ਹੋਇਆ ਹੈ, ਕਾਉਂਸਲਮੈਨ ਹੈ, ਨਿਊ ਜਰਸੀ ਕਾਉਂਸਲਮੈਨ। ਔਰ ਇਹ ਜਦੋਂ ਵੀ ਮੋਦੀ ਤੇ ਦੂਜੇ ਤੀਜੇ ਆਂਦਾ, ਜਿਹੜੇ ਸਵਾਗਤ ਕਰਤਾਵਾਂ ਜਾਂ ਆਰਗੇਨਾਈਜ਼ਰਾਂ ਸਭ ਤੋਂ ਮੂਹਰੇ ਹੁੰਦਾ ਹੈ। ਆਨੰਦ ਸ਼ਾਹ ਗੁਜਰਾਤੀ has been named among 39 individuals charged following a 2-year investigation. The operation, authority says, was tied to the Lakiya's organized crime family and generated more than 3 million in unlawful proceeds. $3 million ਦਾ ਫਰਾਡ, ਜਿਹਦੇ ਚ ਇਹ ਜਿਹੜਾ ਨਿਊ ਜਰਸੀ ਦਾ ਅਟਾਰਨੀ ਜਨਰਲ ਮੈਟ ਪਲੈਂਕਨ ਨੇ ਅਨਾਉਂਸ ਕੀਤਾ ਹੈ, ਆਈਡੈਂਟੀਫਾਈਂਗ ਸ਼ਾਹ a council member in the Prospect Park and George Zappola, a senior member of ये उस notorious gang the crime family the senior member है। और ये उन्हें जड़ा organized crime in 2025 may look different than it did 50 years ago। और ये उधे च वड्डा fraud Shah is said to have played a key managerial role in overseeing illicit poker games and managing an online sports book। According to law enforcement officials, his political position was not implicated, but his alleged involvement in illegal activities has nonetheless cast a shadow over his public office। और ये उन्हें गैम्बलिंग डैन और दूजे तीजे बना के इलीगल एक कौंसलमैन है लोग। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਹ ਗੁਜਰਾਤ ਜਾਂ ਅਡਾਨੀ ਨੇ ਜਿਹੜੀ ਪੋਰਟ ਖੋਲੀ ਹੈ, ਉੱਥੇ ਉਹਨੂੰ ਦਿੱਤੇ ਨੇ ਸਾਰੇ ਅਖਤਿਆਰ। ਉੱਥੇ ਡਰੱਗਸ ਦੇ 300 ਕਿਲੋਗ੍ਰਾਮ ਡਰੱਗਸ ਵਰਥ 1800 ਕਰੋੜ ਰੁਪਏ ਸੀਜ਼ਡ ਆਫ ਗੁਜਰਾਤ। ਕੰਸਾਈਨਮੈਂਟ ਵਾਜ਼ TN ਬਾਉਂਡ, ਤਮਿਲਨਾਡੂ ਬਾਉਂਡ। 300 ਕਿਲੋ ਡਰੱਗ ਫੜੀ ਗਈ 1800 ਕਰੋੜ ਦੀ ਅਡਾਨੀ ਦੀ ਪੋਰਟ ਦੇ ਉੱਤੇ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਤਮਿਲਨਾਡੂ ਨੂੰ ਸ਼ਿਪ ਕੀਤੀ ਜਾ ਰਹੀ ਸੀ। ਔਰ ਇਹ ਇੰਨਾ ਵੱਡੀ ਜਿਹੜੀ ਹੈ ਕੰਸਾਈਨਮੈਂਟ ਉੱਥੇ ਫੜੀ ਗਈ, ਤਮਿਲਨਾਡੂ ਬਾਉਂਡ ਸੀ। ਮੈਂ ਇਹਦੀ ਡਿਟੇਲ 'ਚ ਖਬਰ 'ਚ ਨਹੀਂ ਜਾਵਾਂਗਾ। ਹੁਣ ਡਰੱਗਸ ਦੇ ਵਿੱਚ ਇਹੀ ਗੁਜਰਾਤੀ ਭਾਰਤੀ ਇਨਵੋਲਵ, ਨਿਊ ਜਰਸੀ ਦੇ ਵਿੱਚ ਕੌਂਸਲਮੈਨ, ਗੈਂਬਲਿੰਗ ਦੇ ਵਿੱਚ ਇਨਵੋਲਵ, 1 ਬਿਲੀਅਨ ਤੋਂ ਜ਼ਿਆਦਾ ਲੋਕਾਂ ਦਾ ਪੈਸਾ ਲੈ ਕੇ ਉਹ ਚੁਸਕੀ, ਉਹ ਇਨਵੋਲਵ, ਤੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਪਹਿਲਾਂ ਹੀ ਕਰਦੇ। ਹੁਣ ਭਾਰਤ ਮਾਤਾ ਕੀ ਕਰੇ, ਠੰਡਾ ਪਾਣੀ ਪੀ ਮਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੰਦਰਜੀਤ ਸਿੰਘ ਸੰਧੂ ਜੀ ਵੀ ਉਹਨਾਂ ਨੂੰ ਕਹੋ ਤੁਹਾਡੀ ਗੈਰ ਹਾਜ਼ਰੀ ਲਾਤੀ ਇੰਡੀਆਨਾ ਵਾਲੇ ਕੱਟ ਓਕੇ ਤੁਹਾਡਾ ਸੁਣ ਲਿਆ ਤੁਸੀਂ ਕਹਿ ਦਿੱਤਾ ਆਲਰੇਡੀ ਸੋ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਸਿੰਘ ਗਰਚਾ ਜੀ ਵੀ ਸੋਨਮਾਲ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਆਪਾਂ ਰੀਡ ਵੀ ਕਰ ਲਏ ਨੇ ਸੋ ਮੈਂ ਕਰਦੀ ਹਾਂ ਥੋੜੇ ਬਹੁਤ ਰੀਡ ਔਰ ਆਪਾਂ ਜਵਾਬ ਵੀ ਦੇ ਦਿੱਤਾ ਕਈ ਮੈਸੇਜ ਦਾ ਔਰ ਕਹਿੰਦੇ ਨੇ ਕਿ ਜੀ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ ਵੈਲਕਮ ਅਗੇਨ ਟੂ ਓਕੇ ਹੋ ਸਕੇ ਤਾਂ ਹਾਂਜੀ ਫਲਸਤੀਨ ਦੀ ਤੁਸੀਂ ਗੱਲ ਕਰਤੀ ਹੈ ਇਹਨਾਂ ਨੂੰ ਦੱਸਤਾ ਔਰ ਇਸੇ ਤਰ੍ਹਾਂ ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਨਿੱਜਰ ਜੀ ਵੀ ਔਰ ਫਿਰ ਕਹਿੰਦੇ ਨੇ ਯਾਕੂਬ ਜੀ ਕਹਿੰਦੇ ਨੇ ਆਪ ਸਭ ਕੋ ਵਿਸਾਖੀ ਮੁਬਾਰਕ ਹੋ ਖਾਲਸਾ ਰਾਜ ਮੁਬਾਰਕ ਹੋ ਖਾਲਸਾ ਮੁਬਾਰਕ ਹੋ ਫਰੋਮ ਮਾਈ ਫਰੈਂਡ ਸੁਲੇਮਾਨ ਜਿਹੜੇ ਨੇ ਟੋਰਾਂਟੋ ਕੈਨੇਡਾ ਹੀ ਲਵ ਟੀਵੀ ਰਿਪੋਰਟ ਸੱਚੋ ਸੱਚ ਨਿਊਯਾਰਕ ਸੋ ਨਾਈਸ ਸ਼ੁਕਰੀਆ ਭਾਈ ਜਾਨ ਹਾਂਜੀ ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਖਾਲਸਾ ਫॉर ਖਾਲਿਸਤਾਨ ਐਵਰੀ ਖਾਲਸਾ ਵਾਂਟ ਖਾਲਿਸਤਾਨ ਰਾਜ ਕਰੇਗਾ ਖਾਲਸਾ ਇਹ ਹੋ ਨਹੀਂ ਸਕता कि खालसा खालिस्तान की डिमांड ना करे खालसा खालिस्तान उन्होंने किया और इसी तरह फिर सतनाम भाई भी आए ने ऋषि भारद्वाज जी हाँ जी वो ये कहते हैं कि जी हिंदूज एंड सिख्स आर वेरी क्लोजली interconnected. Sikhs goes to temples and Hindus go to gurdwaras. There is very little difference. ਭਾਰਦਵਾਜ ਜੀ ਤੁਸੀਂ ਵੀ ਨਾ ਉਹ ਮਛਲੇ ਉਹ ਕਿ ਵੀ ਜਿਹਨੂੰ ਇਹ ਕਹਿੰਦੇ ਨੇ ਵੀ ਖੁਦਾ ਨੂੰ ਲੈ ਕੇ ਚੋਰ ਵਾਂਗ ਜਿਹੜਾ ਉਹ ਕਹਾਵਤ ਹੈ ਪੰਜਾਬੀ ਦੀ ਸਿੱਖ ਬੁੱਤ ਪ੍ਰਸਤ ਨਹੀਂ ਹੈ ਸਿੱਖ ਇੱਕ ਰੱਬ 'ਚ ਯਕੀਨ ਰੱਖਦਾ ਹੈ 33 ਕਰੋੜ ਦੇਵੀ ਦੇਵਤਿਆਂ 'ਚ ਨਹੀਂ ਰੱਖਦਾ ਹਾਂ ਅਸੀਂ ਤੁਹਾਡਾ ਹੱਕ ਮਹਿਫੂਜ਼ ਰਹੇ ਜੇ ਤੁਸੀਂ ਮੰਦਰਾਂ 'ਚ ਬੁੱਤ ਪ੍ਰਸਤੀ ਕਰਨਾ ਚਾਹੁੰਦੇ ਹੋ ਕੋਈ ਤੁਹਾਨੂੰ ਰੋਕੇ ਨਾ ਇਸ ਗੱਲ ਦੀ ਜਾਮਣੀ ਦੇ ਲਈ ਜਾਂ ਕੋਈ ਵੀ ਜਿਹੜੀ ਹੈ ਤੁਹਾਡਾ ਰਾਈਟ ਟੂ ਵਰਸ਼ਿਪ ਦੇਵੀ ਦੇਵਤਿਆਂ ਦਾ ਉਸ ਨੂੰ ਅਸੀਂ ਪ੍ਰੋਟੈਕਟ ਕਰਨ ਲਈ ਜਾਨ ਵੀ ਕੁਰਬਾਨ ਸਾਡੇ ਗੁਰੂ ਸਾਹਿਬਾਨ ਨੇ ਜਿਹੜੀ ਹੈ ਸ਼ਹਾਦਤ ਦਿੱਤੀ ਹੋਈ ਹੈ ਲੇਕਿਨ ਇਹ ਕਹਿਣਾ ਕਿ ਜੀ ਇਹ ਜਿਹੜਾ ਪਾਰਟ ਹੈ ਤੇ ਜੇ ਇੱਕੋ ਹੀ ਨੇ ਤੇ ਦੂਜੇ ਤੇ ਫਿਰ ਇਹ ਜੋ ਕੁਝ ਸਿੱਖਾਂ ਨਾਲ ਤੁਸੀਂ ਕਰ ਰਹੇ ਹੋ ਪਿਛਲੀਆਂ 4 ਦਹਾਈਆਂ ਤੋਂ ਇਨ ਪਾਰਟਿਕੂਲਰ ਜੇ ਤੁਹਾਡਾ ਹੀ ਹਿੱਸਾ ਹੁੰਦੇ ਤੇ ਫਿਰ ਤੁਸੀਂ ਗਲੀਆਂ ਚੋਂ ਲੱਭ ਕੇ ਗਲਾਂ 'ਚ ਟਾਇਰ ਪਾ ਕੇ ਨਾ ਸਾੜਦੇ ਫਿਰ ਤੁਸੀਂ ਜੇ ਅਕਾਲ ਤਖਤ ਹਰਮੰਦਰ ਸਾਹਿਬ ਤੁਹਾਨੂੰ ਆਪਣਾ ਲੱਗਦਾ ਹੁੰਦਾ ਤੇ ਟੈਂਕਾਂ ਤੋਪਾਂ ਨਾਲ ਹਮਲਾ ਨਾ ਕਰਦੇ ਉਹਨੂੰ ਜਸਟੀਫਾਈ ਨਾ ਕਰਦੇ ਅੱਜ ਤੁਹਾਡਾ ਮੋਦੀ ਅਮਿਤ ਸ਼ਾਹ ਜਿਹੜਾ ਉਹ ਉਹਨਾਂ ਦੀਆਂ ਨੀਤੀਆਂ ਕੀ ਨੇ ਸੋ ਅਸੀਂ ਇਹ ਠੀਕ ਹੈ ਕਿ ਭਾਈ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਲਚਰ ਦੇ ਵਿੱਚ ਜਿਸ ਧਰਤੀ ਤੋਂ ਤੁਸੀਂ ਗਰੋ ਹੁੰਦੇ ਹੋ ਜਿਹੜੇ ਮੁਸਲਮਾਨ ਨੇ ਉਸ ਧਰਤੀ ਦੇ ਉਹ ਵੀ ਉਸੇ ਹੀ ਮਿੱਟੀ 'ਚ ਜੰਮੇ ਨੇ ਉਸੇ ਮਿੱਟੀ 'ਚ ਰਹਿੰਦੇ ਨੇ ਉਸੇ ਮਿੱਟੀ 'ਚ ਦਫਨ ਹੁੰਦੇ ਨੇ ਤੁਸੀਂ ਉਹਨਾਂ ਦੇ ਨਾਲ ਕੀ ਕਰ ਰਹੇ ਹੋ ਸੋ ਇਹ ਮਤ ਕਹਿਣ ਦੀ ਕੋਸ਼ਿਸ਼ ਇਹ ਠੀਕ ਹੈ ਕਿ ਭਾਈ ਅਸੀਂ ਜਿਹੜਾ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਉਹਨਾਂ ਦੇ ਹੱਕਾਂ ਦਾ ਲੇਕਿਨ ਸਿੱਖ ਧਰਮ ਇੱਕ ਇੰਡੀਪੈਂਡੈਂਟ ਮਜ਼ਹਬ ਹੈ ਰਿਵੀਲਡ ਮਜ਼ਹਬ ਹੈ ਨਾ ਅਸੀਂ ਬੁੱਤ ਪ੍ਰਸਤ ਹੈ ਤੁਹਾਡਾ ਤਾਂ ਸਾਰਾ ਹਿੰਦੂ ਧਰਮ ਦਾ ਆਧਾਰ ਵਰਣ ਆਸ਼ਰਮ ਹੈ ਜ਼ਾਤ ਪਾਤ ਹੈ ਸਿੱਖ ਤਾਂ ਜ਼ਾਤ ਪਾਤ ਯਕੀਨ ਨਹੀਂ ਰੱਖਦੇ ਤੁਸੀਂ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਹੋ ਮਲੇਛ ਲਾਉਂਦੇ ਹੋ ਇੱਥੇ ਗੁਰੂ ਸਾਹਿਬ ਦੇ ਨਾਲ ਭਾਈ ਮਰਦਾਨਾ ਨੇ ਹਰਮੰਦਰ ਸਾਹਿਬ ਦੀ ਫਾਊਂਡੇਸ਼ਨ ਸਾਈਂ ਮੀਆਂ ਮੀਰ ਨੇ ਰੱਖੀ ਹੋਈ ਹੈ ਨਬੀ ਖਾਨ ਗਨੀ ਖਾਨ ਸ਼ੇਰ ਮੁਹੰਮਦ ਖਾਨ ਰਾਏ ਕੱਲਾ ਕਿੰਨੇ ਇਤਿਹਾਸ ਦੇ ਕਿਰਦਾਰ ਨੇ ਜਿਨ੍ਹਾਂ ਨੇ ਜਿਹੜਾ ਉਹ ਸਾਥ ਤੁਸੀਂ ਜੇ 14 ਜੰਗਾਂ ਗੁਰੂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜੀਆਂ ਨੇ ਆਪਣੇ ਜੀਵਨ ਦੀਆਂ 12 ਜਿਹੜੀਆਂ ਨੇ 22 ਤਾਰ ਦੇ ਪਹਾੜੀ ਰਾਜਿਆਂ ਦੇ ਨਾਲ ਲੜੀਆਂ ਨੇ ਔਰੰਗਜ਼ੇਬ ਦੀ ਫੌਜ ਵੀ ਉਦੋਂ ਹੀ ਇਨਵੋਲਵ ਹੁੰਦੀ ਹੈ ਜਦੋਂ 22 ਤਾਰ ਦੇ ਪਹਾੜੀ ਰਾਜੇ ਆਫੀਸ਼ੀਅਲ ਰਿਕੁਐਸਟ ਕਰਦੇ ਨੇ ਦਿੱਲੀ ਦਰਬਾਰ ਨੂੰ ਸੋ ਇਹ ਇਵੇਂ ਜਿਹੜਾ ਤੁਸੀਂ ਸ਼ਬਦਾਂ ਦਾ ਫਰੇਬ ਜਾਲ ਬੁਣ ਕੇ ਤੁਸੀਂ ਸਮਝੋ ਕਿ ਵੀ ਹੁਣ ਹੋ ਗਿਆ ਬਥੇਰਾ ਤੁਸੀਂ ਸਾਨੂੰ ਕਦੇ ਖੜਕਧਾਰੀ ਬਾਹ ਸਿੱਖਾਂ ਨੂੰ ਬਣਾ ਲਿਆ ਕਦੇ ਦੂਸਰਾ ਕਰ ਲਿਆ ਪਰ ਅਲਟੀਮੇਟਲੀ ਤੁਹਾਡੇ ਨਾਲ ਜਿਹੜਾ ਅਸੀਂ ਠੀਕ ਹੈ ਜਦੋਂ ਸਾਡਾ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਹੋਣ ਚ ਆਏਗਾ ਗੰਗਾ ਜਮਨੀ ਤਹਿਜ਼ੀਬ ਵਾਲੇ ਤੁਹਾਡੇ ਹਿੰਦੂ ਤਵੀਆਂ ਨਾਲ ਵੀ ਅਸੀਂ ਇੱਕ ਚੰਗੇ ਪੜੋਸੀ ਵਾਲੇ ਸੰਬੰਧ ਚਾਹਾਂਗੇ ਪਰ ਮਜ਼ਹਬ ਦੇ ਤੌਰ ਤੇ ਜਾਂ ਈਵਨ ਇੰਡੀਅਨ ਸਟੇਟ ਨਾਲ ਸੰਬੰਧਾਂ ਦੇ ਤੌਰ ਤੇ ਜਿਹੜਾ ਉਹ ਸਾਡਾ ਪੂਰੀ ਤਰ੍ਹਾਂ ਤੋੜ ਵਿਛੋੜ ਹੋਇਆ ਸਤਨਾਮ ਸਿੰਘ ਜੀ ਵੀ ਰਵਿੰਦਰ ਸਿੰਘ ਜੀ ਵੀ ਅਮਰਜੀਤ ਸਿੰਘ ਸਾਨੀ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਪੰਜਾਬੀ ਮੁਸਲਿਮ ਖਾਲਿਸਤਾਨ ਕੀ ਖਾतिर अपना तन मन कुर्बान कर देगा और फिर इसी तरह हाँ जी फिर उन्होंने है मजूर कोहनूर जी बाबल सिंह जी भी और फिर इसी तरह मोहम्मद जी हाँ जी जवाब दे रहे हैं रशीद भारद्वाज ਨੂੰ और धर्म सिंह जी भी फिर इसी तरह कहते ने याकूब जी कहते नाइस टॉक डॉक्टर साहब
ਔਰ ਫਿਰ ਇਸੇ ਤਰ੍ਹਾਂ ਹਾਂਜੀ ਅੱਗੇ ਲਾਡੀ ਸਿੰਘ ਜੀ ਵੀ, ਫਿਰ ਮੁਹੰਮਦ ਜੀ ਵੀ ਕਹਿੰਦੇ ਨੇ ਅੱਛਾ ਉਹਨਾਂ ਨੇ ਫਿਰ ਦੁਬਾਰਾ ਆਪਸ ਵਿੱਚ ਗੱਲਬਾਤ ਕੀਤੀ ਬਲਾਲ ਜੀ ਹੋਰਾਂ ਨਾਲ, ਔਰ ਚਰਨਜੀਤ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਪੰਨੂ ਜੀ ਵੀ, ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ ਮੋਇਨ ਜੀ ਔਰ ਮੁਹੰਮਦ ਜੋਨਸ ਜੀ ਵੀ ਆਏ ਨੇ, ਔਰ ਫਿਰ ਇਸ ਤਰ੍ਹਾਂ ਰਵਿੰਦਰ ਸਿੰਘ ਜੀ ਵੀ, ਅਜੀਤ ਸਿੰਘ ਜੀ ਵੀ, ਫਿਰ ਅਮਰਜੀਤ ਸਿੰਘ ਸੈਣੀ ਜੀ ਵੀ, ਔਰ ਤੈਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਦਾ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ, ਵਾਹਿਗੁਰੂ ਜੀ। ਬਹੁਤ ਸ਼ੁਕਰੀਆ ਕੰਪਲੀਮੈਂਟਲੀ ਵੀ ਅਮਰਜੀਤ ਸਿੰਘ ਜੀ। ਅਸੀਂ ਵੀ ਤਾਲਬੇ ਇਲਮ ਹੈ, ਹਰ ਰੋਜ਼ ਕੁਛ ਨਾ ਕੁਛ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਵਰਗੇ ਵੀਰ ਸਾਡਾ ਹੌਸਲਾ ਵਧਾਉਂਦੇ ਨੇ, ਔਰ ਗਿਆਨ ਤਾਂ ਇੱਕੋ ਸਮੁੰਦਰ ਹੈ ਜਿਸ ਦੇ ਜਿਵੇਂ ਨਿਊਟਨ ਨੇ ਕਿਹਾ ਸੀ ਵੀ ਗਿਆਨ ਦੇ ਸਮੁੰਦਰ ਦੇ ਕੰਢੇ ਪਈ ਰੇਤ ਦੇ ਨਾਲ ਹੀ ਅਜੇ ਅਸੀਂ ਖੇਡ ਰਹੇ ਹਾਂ। पर तुहाडा शुक्रिया बहुत बहुत कंप्लीमेंट। और मोहम्मद जी कहते हैं कि याकूब जी कहते हैं कि लाहौर में कहते मेरे मोहल्ले में खालसा हाई स्कूल आज भी मौजूद है और मेरे मोहल्ले का नाम भी एक सिख खातून के नाम पर है, उसका नाम मोहनी रोड लाहौर। अच्छा। और बिलाल अहमद जी कहते ने हेलो डॉक्टर साहब, सिस्टर नीलम कौर जी एंड योर टीम। और फिर इसी तरह मुहम्मद जान जी कहते करतारपुर विच पहले सिक्योरिटी जनरल विजिट कर चुके हैं और अमेरिकन सैनेटर दा डेलीगेशन भी करतारपुर विच आ चुके हैं। और इसी तरह पाकिस्तान ने करतारपुर नू जितना खूबसूरत बना सकता है वो बना रहे हैं। सो नाइस नो डाउट। एंड बिलाल जी सानू विसाखी दी मुबारकां दिंदे ने, तुहानू भी बहुत बहुत, तुहानू भी सारे साडे व्यूअर्स नू भी। हाँ जी। और गुरविंदर मान जी भी, फिर मोहम्मद जान जी कहते अब करतारपुर नू इंटरनेशनल मरकज बनाना सिख डायस्पोरा लोगों। हाँ जी ऑलरेडी बन रहा है जी, बन चुका है हुण। बहुत वड्डी गिणती च जिहड़ा खास तौर ते वीज़ा फ्रेंडली है, हाँ जी, जिहड़ा ऑनलाइन सिस्टम है, इस तो बाद बहुत सारे सिख जान लगे ने। बिल्कुल। जसवीर सिंह बराज जी भी, फिर इस तरह बिलाल जी तुसी गलबात कीती जिस तरह के जो भी कहंदे कि डॉक्टर साहब कल ननकाना साहब विच IB ते ISI दा कहंदे खुफिया ऑपरेशन हुआ और 10 बंदे जिहड़े ने फड़े गए, उन्हां चों कहंदे 2 सिख भी सी। सो हाँ नहीं, इन्हां ने गड़बड़ करवाउण दी कोशिश करदे ने और ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਵੇਂ ਪਾਕਿਸਤਾਨ ਦੀਆਂ ਸਿਕਿਉਰਿਟੀ ਫੋਰਸਿਸ ਪੂਰੇ ਮੁਸਤੈਦੀ ਦੇ ਨਾਲ ਗਾਰਡ ਕਰਦੀਆਂ ਨੇ ਤਾਂ ਕਿ ਹਰ ਸਿੱਖ ਦੀ ਹਿਫਾਜ਼ਤ ਹੋਏ ਜਿਹੜਾ ਗੁਰਦੁਆਰਿਆਂ ਦੇ ਦਰਸ਼ਨ ਲਈ। ਉਹਨਾਂ ਨੇ ਉਹਨਾਂ ਦਾ ਨਾਮ ਹੀ ਦੱਸਿਆ, ਕਹਿੰਦੇ ਬਾਦਲ ਸਿੰਘ ਕਿਦਾ ਨਾਂ ਹੈ ਤੇ ਇੱਕ ਦਾ ਨਾਮ ਸੂਰਜ ਸਿੰਘ ਹੈ। ਇਹ ਸਾਰੇ ਜਾਲੀ ਉਹਨਾਂ ਨੇ ਬਣਾਏ ਹੋਣੇ ਨੇ ਇਸੇ ਕੰਮ ਲਈ। और कुलदीप कौर जी भी, फिर गुरविंदर कौर जी भी, फिर इसी तरह हाँ जी पन्नू जी भी, और रणजीत सिंह जी भी, जसपाल सिंह काले जी भी, और अमन सिंह जी भी, और याकूब जी साडा थैंक यू करते ने। और फिर इसी तरह जसवंत सिंह सिद्धू जी भी, और हाँ जी एचबल सिंह जी भी, सब का बहुत बहुत शुक्रिया। सो इस तरह अपने व्यूज को लेने इजाजत। व्यूअर्स साडे प्रोग्राम का समा इत्थे मुकदा। तुसीं अपना राय ते सुझाव सानू भेजना भुलना साडे इस पते ते SOS@tvreporter.tv ते असीं अपना प्रोग्राम लैके फिर दोबारा तुहाडे सामने होवांगे। तद तक ले मैनू ते पंद्रह सुना गया दो देखते रहो TV84 बुला दिओ फतेह। वाहिगुरू जी का खालसा, वाहिगुरू जी की फतेह। रब राखा।